ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨੇ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी तो दुनिया भर च बैठे साडे बहुत ही प्यारे सोहने सियाणे TV84 ਦੇ व्यूअर्स ਨੂੰ भी वाहिगुरू जी का खालसा वाहिगुरू जी की फतेह ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब ਅੱਜ 17 फरवरी 2022 7 ਫੱਗਣ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਚਨ ਕੇਬਲ ਬੈਲਫਾਊਰ ਕੈਨੇਡਾ roku ਜਾਦੂ ਬਾਕਸ ਅਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮਿਸੀਸਾਗਾ ਟੋਰਾਂਟੋ ਸਥਿਤ ਗੋਲਡਨ ਗਰੋਸਰੀ ਵੱਲੋਂ। ਸੋ ਇਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਕੀਤਾ ਹੈ। ਸੋ ਗੋਲਡਨ ਗਰੋਸਰੀ ਦੇ ਮਾਲਕ ਸਰਦਾਰ ਹਰਜਿੰਦਰ ਸਿੰਘ ਨੇ ਸੁਨੇਹਾ ਦਿੱਤਾ ਹੈ ਕਿ ਦੀਪ ਸਿੱਧੂ ਦੇ ਜਾਣ ਨਾਲ ਸਿੱਖਾਂ ਦੀ ਕੌਮੀਅਤ ਨੂੰ ਘਾਟਾ ਪਿਆ ਔਰ ਨੌਜਵਾਨ ਪੀੜ੍ਹੀ ਦੇ ਦੀਪ ਸਿੱਧੂ ਪਿੱਛੇ ਲਾਮਬੰਦ ਹੋਣ ਦੀ ਆਸ ਬੱਝੀ ਸੀ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ। ਇਸ ਘਾਟੇ ਨੂੰ ਅਸੀਂ ਕਿਵੇਂ ਪੂਰਾ ਕਰਾਂਗੇ? ਕੀ ਨੌਜਵਾਨੀ ਇਸ ਸੱਚ ਨੂੰ ਲੈ ਕੇ ਅਗਾਂਹ ਤੁਰੇਗੀ? ਇਹ ਵੱਡੇ ਸਵਾਲ ਹਨ ਸਾਡੇ ਅੱਗੇ। ਸੋ ਅਰਦਾਸ ਇਹੀ ਹੈ ਕਿ ਅਸੀਂ ਇਸ ਭਾਵੁਕਤਾ ਨੂੰ ਕੋਈ ਦਿਸ਼ਾ ਦੇ ਸਕੀਏ ਔਰ ਨੌਜਵਾਨਾਂ ਨੂੰ ਨਾਲ ਤੋੜ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਗੋਲਡਨ ਗਰੋਸਰੀ ਦੀ ਸਮੁੱਚੀ ਟੀਮ ਅਤੇ ਸਰਦਾਰ ਹਰਜਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਨੂੰ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਦੀਪ ਸਿੱਧੂ ਦੇ ਹਵਾਲੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕਿ ਦੀਪ ਸਿੱਧੂ ਦਾ ਬੇਵਕਤੀ ਵਿਛੋੜਾ ਜਿਹੜੇ ਵਿਛੋੜੇ ਦਾ ਜਿਹੜਾ ਸੱਲ ਹੈ ਦੁਨੀਆ ਭਰ ਵਿੱਚ ਬੈਠੀ ਸਿੱਖ ਕੌਮ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਹੈ ਔਰ ਦੀਪ ਸਿੱਧੂ ਦੀ ਯਾਦ ਵਿੱਚ ਦੀਵਾਨ ਹੋ ਰਹੇ ਨੇ, ਕੈਂਡਲ ਲਾਈਟ ਵਿਜਲ ਕੀਤੇ ਜਾ ਰਹੇ ਨੇ ਅਤੇ ਕਵੀਆਂ ਕਲਾਕਾਰਾਂ ਵੱਲੋਂ ਆਪਣੇ ਢੰਗ ਨਾਲ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾ ਰਹੀ ਹੈ। ਸੋ ਦੀਪ ਸਿੱਧੂ ਦੇ ਸੰਸਕਾਰ ਸਥਾਨ ਤੋਂ ਖਬਰਾਂ ਹਨ ਕਿ ਉਹਨਾਂ ਦੇ ਅੰਗੀਠੇ ਨੂੰ 4 ਚਫੇਰੇ ਰੱਸੀਆਂ ਲਾ ਕੇ ਪਹਿਰਾ ਦਿੱਤਾ ਜਾ ਰਿਹਾ ਹੈ ਔਰ ਕਿਉਂਕਿ ਸ਼ਰਧਾ ਤੇ ਪ੍ਰੇਮ ਵਸ ਜਿਹੜੇ ਲੋਕ ਨੇ ਉਹ ਦੀਪ ਸਿੱਧੂ ਦੀ ਰਾਖ ਚੁੱਕ ਕੇ ਘਰਾਂ ਨੂੰ ਲੈ ਕੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਪਿਛਲੇ ਲਗਭਗ 72 ਘੰਟੇ ਤੋਂ ਹੀ ਇਕੱਲੇ ਪੰਥਕ ਹਲਕਿਆਂ 'ਚ ਹੀ ਨਹੀਂ ਈਵਨ ਨੈਸ਼ਨਲ ਮੀਡੀਆ ਜਾਂ ਟ੍ਰਿਬਿਊਨ ਵਰਗੇ ਅਖਬਾਰ ਜਿਨ੍ਹਾਂ ਨੇ ਪਹਿਲਾਂ ਇਸ ਨੂੰ ਬਿਲਕੁਲ ਇੱਕ ਇਸ ਕਿਸਮ ਦੀ ਖਬਰ ਬਣਾਇਆ ਕਿ ਅਕਿਊਜ਼ਡ ਇਨ ਰਿਪਬਲਿਕ ਡੇ ਵਾਇਲੈਂਸ ਐਟ ਰੈੱਡ ਫੋਰਟ ਡਾਈਜ਼ ਇਨ ਐਕਸੀਡੈਂਟ, ਇਹ ਪਹਿਲੀ ਖਬਰ ਸੀ। ਪਰ ਪਿਛਲੇ ਤੁਸੀਂ 2 ਦਿਨਾਂ ਤੋਂ ਦੇਖੋਗੇ ਤੇ ਜਿੰਨੀ ਵੱਡੀ ਗਿਣਤੀ ਦੇ ਵਿੱਚ ਦੀਪ ਸਿੱਧੂ ਨੂੰ ਲੋਕਾਂ ਨੇ ਯਾਦ ਕੀਤਾ, ਪਿਆਰ ਦਿੱਤਾ ਔਰ ਜਿੰਨਾ ਵੱਡਾ ਇਕੱਠ ਸ਼ੰਭੂ ਤੋਂ ਲੈ ਕੇ ਲੁਧਿਆਣੇ ਤੱਕ ਦੇਖਣ 'ਚ ਆਇਆ ਉਹ ਮੀਡੀਆ ਵੀ ਉਹਨੂੰ ਇਗਨੋਰ ਨਹੀਂ ਕਰ ਸਕਿਆ। ਔਰ ਮੈਂ ਟ੍ਰਿਬਿਊਨ ਦਾ ਹੀ ਫੋਲੋ ਅਪ ਦੇਖ ਰਿਹਾ ਸੀ ਜਿਹਦੇ 'ਚ ਉਹਨਾਂ ਨੇ ਹਿਊਜ ਗੈਦਰਿੰਗ, ਪ੍ਰੋ ਖਾਲਿਸਤਾਨ ਸਲੋਗਨਸ, ਪੈਟਲਸ ਆਫ ਫਲਾਵਰਸ ਐਂਡ ਦਿਸ ਦੈਟ। ਸੋ ਇਹ ਹੁੰਦਾ ਜਦੋਂ ਕਿ ਲੋਕ ਜਿਸ ਕਾਜ਼ ਨਾਲ ਖਲੋਂਦੇ ਨੇ, ਜਿਸ ਸ਼ਖਸੀਅਤ ਨਾਲ ਖਲੋਂਦੇ ਨੇ। ਔਰ ਇਹ ਅੱਜ ਹੀ ਇੱਕ ਵੀਰ ਕੈਨੇਡਾ ਤੋਂ ਮੈਨੂੰ ਕਹਿ ਰਹੇ ਸੀ ਜੀ ਕਿ ਮੈਂ ਵੀ ਪਿਛਲੇ 30-35 ਸਾਲ ਤੋਂ ਸਾਰੇ ਇਸ ਸੰਘਰਸ਼ ਦੇ ਨਾਲ ਜੁੜਿਆ ਹੋਇਆ ਔਰ ਮੈਂ ਦੇਖਦਾ ਵੀ ਇਹ ਇਸ ਕਿਸਮ ਦਾ ਸਪੌਂਟੇਨੀਅਸ ਲਵ ਜਿਹੜਾ ਔਰ ਜਜ਼ਬਾਤਾਂ ਦਾ ਹੜ। ਉਹਨੇ ਕਿਹਾ ਜੀ ਮੈਨੂੰ ਨਹੀਂ, ਮੇਰੀ ਕਰੰਟ ਮੈਮਰੀ 'ਚ ਨਹੀਂ ਹੈ ਕਿ ਜੂਨ 84 ਤੋਂ ਬਾਅਦ ਜਾਂ ਜਦੋਂ ਕੋਈ ਖਾੜਕੂਆਂ ਦੀ ਸ਼ਹਾਦਤਾਂ ਹੁੰਦੀਆਂ ਸੀ ਜਾਂ ਬਹੁਤ ਸਾਰੇ ਭਾਈ ਜੁਗਰਾਜ ਸਿੰਘ ਦਾ ਜ਼ਿਕਰ ਕਰਦੇ ਨੇ, ਤੂਫਾਨ ਸਿੰਘ, ਕਿ ਉਹਨਾਂ ਦੀ ਗੈਦਰਿੰਗ ਸੀ। ਉਹਨਾਂ ਨੇ ਕਿਹਾ ਵੀ ਜਿੰਨੇ ਲੋਕ ਰੋ ਰਹੇ ਨੇ ਔਰ ਆਪ ਮੁਹਾਰੇ ਔਰ ਇਵੇਂ ਹੀ ਅੱਜ ਸਾਡੇ ਵੀਰ ਸਰ ਹਰਜਿੰਦਰ ਸਿੰਘ ਜਿਹੜੇ ਗੋਲਡਨ ਗਰੋਸਰੀਜ਼ ਉਹਨਾਂ ਦਾ ਸਾਂਝਾ ਪਰਿਵਾਰਕ ਐਂਟਰਪ੍ਰਾਈਜ਼, ਮੈਂ ਜਦੋਂ ਪਹਿਲੀ ਵਾਰ ਟੋਰਾਂਟੋ ਕੈਨੇਡਾ ਗਿਆ ਸ਼ਾਇਦ 1992 ਦਾ ਹੀ ਪੀਰੀਅਡ ਹੋਏਗਾ
ਉਹਨਾਂ ਦਾ ਘਰ ਹੀ ਮੇਰਾ ਨਿਵਾਸ ਸੀ ਔਰ ਜਦੋਂ ਤੱਕ ਵੀ ਮੇਰਾ ਕੈਨੇਡਾ ਰੈਗੂਲਰ ਜਾਣਾ ਬਣਿਆ ਰਿਹਾ, ਹੁਣ ਥੋੜਾ ਘਟਿਆ, ਉਹ ਹੀ ਮੇਰੇ ਹੋਸਟ ਰਹੇ ਨੇ ਔਰ ਉਹਨਾਂ ਦਾ ਆਪਸੀ ਪਿਆਰ ਜਿਵੇਂ ਭਰਾਵਾਂ ਦਾ ਆਪਸ ਦੇ ਵਿੱਚ, ਅੱਗੋਂ ਬੱਚਿਆਂ ਦਾ, ਉਹਨਾਂ ਦੇ ਘਰ ਉਹਨਾਂ ਦੇ ਬੇਬੇ ਜੀ, ਹੁਣ ਤਾਂ ਬਾਪੂ ਜੀ ਵੀ ਸਨ, ਬਾਪੂ ਜੀ ਚੜ੍ਹਾਈ ਕਰ ਗਏ, ਸੋ ਘਰ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਸੋ ਮੈਂ ਇਹ ਸਾਰਾ ਵਕਤ ਜਿਹੜਾ ਉਹਨਾਂ ਦੀ ਮੇਜ਼ਬਾਨੀ ਨੂੰ ਵੀ ਮਾਣਿਆ ਔਰ ਜਿਸ ਕਿਸਮ ਦੇ ਪਿਆਰੇ ਉਹ ਸ਼ਖਸ ਨੇ, ਇਕੱਲੇ ਆਪ ਹੀ ਨਹੀਂ ਸਮੁੱਚਾ ਪਰਿਵਾਰ, ਤੁਹਾਨੂੰ ਮਿਲ ਕੇ ਇਵੇਂ ਲੱਗਦਾ ਹੈ ਕਿ ਜਿਵੇਂ ਤੁਸੀਂ ਇੱਕ ਫਕੀਰਾਂ ਦੀ ਸੰਗਤ ਦੇ ਵਿੱਚ ਹੋਵੋ, ਇਸ ਕਿਸਮ ਦੀ ਨੋਬਿਲਿਟੀ। ਔਰ ਅੱਜ ਉਹਨਾਂ ਦਾ WhatsApp ਮੈਸੇਜ ਸੀ ਹਰਜਿੰਦਰ ਸਿੰਘ ਹੋਰਾਂ ਦਾ ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਪਤਾ ਨਹੀਂ ਕਿਉਂ ਦਿਲ ਨਹੀਂ ਲੱਗ ਰਿਹਾ, ਇਹ ਸਾਰੇ ਪੀਰੀਅਡ 'ਚ ਪੀੜ ਚੱਲ ਰਹੀ ਹੈ। ਤੇ ਮੈਂ ਉਹਨਾਂ ਨੂੰ ਕਾਲ ਕੀਤਾ, ਮੈਂ ਕਿਹਾ ਜੀ ਇਹ ਜਿਹੜੀ ਫੀਲਿੰਗ ਹੈ ਇਹ ਆਲਮੋਸਟ ਹਰ ਪਾਸੇ ਜਿਹੜੇ ਕਦੇ ਉਹਨਾਂ ਨੂੰ ਮਿਲੇ ਨਹੀਂ, ਐਸੇ ਵੀ ਲੋਕ ਜਿਨ੍ਹਾਂ ਦਾ ਕੋਈ ਸੰਘਰਸ਼ ਨਾਲ ਜਾਂ ਖਾਲਿਸਤਾਨ ਦੀ ਤਹਿਰੀਕ ਨਾਲ ਸਰੋਕਾਰ ਨਹੀਂ, ਔਰ ਮੈਂ ਈਵਨ ਦੇਖ ਰਿਹਾ ਕਿ ਵੱਡੀ ਗਿਣਤੀ 'ਚ ਸਾਡੇ ਪਾਕਿਸਤਾਨੀ ਭੈਣ ਭਰਾ ਜਿਵੇਂ ਉਹਨਾਂ ਦੇ ਮੈਸੇजेस ਨੇ, ਉਸ ਤੋਂ ਇਹ ਲੱਗਦਾ ਹੈ ਕਿ ਇਹ ਹੁੰਦਾ ਹੈ ਕਿ ਵੀ ਜਿਸ ਪ੍ਰਥਾਏ ਕਦੇ ਕਬੀਰ ਸਾਹਿਬ ਜਿਨ੍ਹਾਂ ਦਾ ਕਬੀਰ ਬੀਚਕ ਗ੍ਰੰਥ ਦੇ ਵਿੱਚ ਇਹ ਸ਼ਲੋਕ ਕੋਟ ਹੁੰਦਾ ਹੈ ਕਿ ਕਬੀਰ ਜਬ ਤੂੰ ਆਇਆ ਜਗਤ ਮੇਂ ਜਗ ਹੰਸੇ ਤੂੰ ਰੋਏ, ਐਸੀ ਕਰਨੀ ਕਰ ਚਲੋ ਤੂੰ ਹੰਸੇ ਜਗ ਰੋਏ। ਕਿ ਹੁੰਦਾ ਤਾਂ ਇਹੀ ਹੈ ਕਿ ਜਦੋਂ ਜ਼ਿੰਦਗੀ ਦੀ ਪਹਿਲੀ ਇਸ ਧਰਤੀ ਦੇ ਉੱਤੇ ਆਮਦ ਤਾਂ ਬੱਚੇ ਦੀ ਕਰਾਈ ਹੁੰਦਾ, ਉਹਦੀ ਚੀਖ ਹੁੰਦੀ ਹੈ ਉਹਨੂੰ, ਔਰ ਬਾਹਰ ਜਿਹੜੇ ਹੁਣ ਤਾਂ ਚਲੋ ਪ੍ਰੋਟੈਕਟਡ ਹਸਪੀਟਲਸ ਨੇ, ਬਹੁਤ ਵਾਰ ਜਦੋਂ ਦਾਈਆਂ ਵਾਲਾ ਕੰਮ ਹੁੰਦਾ ਸੀ ਉਹ ਮਾਈਆਂ ਨੇ ਕੰਨ ਲਾਇਆ ਹੁੰਦਾ ਸੀ ਕੰਧ ਨਾਲ ਕਿ ਅੰਦਰ ਦਾਈ ਜਿਹੜੀ ਹੈ ਉਹ ਕਰ ਰਹੀ ਹੈ ਲਾਸਟ ਡਿਲੀਵਰੀ ਦੇ ਪ੍ਰੋਸੈਸਸ, ਤੇ ਜਦੋਂ ਹੀ ਚੀਖ ਆਈ ਤਾਂ ਬਾਹਰ ਹੁੰਦਾ ਸੀ ਵੀ ਸਭ ਠੀਕ ਹੈ। ਸੋ ਜ਼ਾਹਰ ਹੈ ਕਿ ਵੀ ਦੁਨੀਆ 'ਚ ਆਮਦ ਉਸ ਚੀਖ ਦੇ ਨਾਲ ਹੁੰਦੀ ਹੈ, ਕਰਾਈ ਦੇ ਨਾਲ ਹੁੰਦਾ ਹੈ। ਪਰ ਤੁਹਾਡੀ ਜ਼ਿੰਦਗੀ ਇਹੋ ਜਿਹੀ ਹੋਏ ਜਿਹਦੇ 'ਚ ਕਿ ਜਦੋਂ ਤੁਸੀਂ ਜਾਂਦੇ ਹੋ ਤੁਸੀਂ ਆਪਣੇ ਆਪ 'ਚ ਸੰਤੁਸ਼ਟ ਹੋਵੋ ਕਿ ਭਾਈ ਤੁਸੀਂ ਜਿਹੜਾ ਰਸਤਾ ਚੁਣਿਆ ਉਹਦੇ ਤੇ ਤੁਸੀਂ ਸਾਬਤ ਕਦਮਾਂ ਨਾਲ ਰਹੇ ਔਰ ਹਰ ਇੱਕ ਦੀ ਅੱਖ ਨਮ ਹੋਏ ਉਹ ਕਹੇ। ਔਰ ਇਹੀ ਕਾਰਨ ਸੀ ਕਿ ਉਹਨਾਂ ਜ਼ਮਾਨਿਆਂ 'ਚ ਜਦੋਂ ਤੁਸੀਂ ਸੰਸਕਾਰ ਕਰਨ ਜਾ ਰਹੇ ਹੋ, ਉਸ ਤੋਂ ਬਾਅਦ ਜਾਂਦਿਆਂ ਜਾਂ ਵਾਪਸ ਮੁੜਦਿਆਂ ਹਲਕਾ ਹਲਕਾ ਮੀਂਹ ਪਏ ਤੇ ਆਮ ਜਿਹੜੇ ਸਿਆਣੇ ਬਜ਼ੁਰਗ ਸੀ ਕਹਿੰਦੇ ਸੀ ਨਹੀਂ ਇਹ ਸ਼ੁਭ ਸ਼ਗਨ ਹੈ, ਇਹ ਕੁਦਰਤ ਵੀ ਰੋ ਰਹੀ ਹੈ, ਰੱਬ ਵੀ ਦੱਸ ਰਿਹਾ ਕਿ ਭਾਈ ਇਹ ਬੰਦਾ ਨੇਕ ਸੀ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਵੀ ਜਿਨ੍ਹਾਂ ਲੋਕਾਂ ਨੇ ਜਿਉਂਦੇ ਜੀ, ਵੈਸੇ ਤਾਂ ਅੱਜ ਹੀ ਇੱਕ ਹੋਰ ਬੀਬੀ ਜੀ ਦੀ ਕਾਲ ਆਈ ਤੇ ਉਹਨਾਂ ਨੇ ਕਿਹਾ ਜੀ ਕਿ ਵੀ ਤੁਸੀਂ ਠੀਕ ਕਹਿੰਦੇ ਹੁੰਦੇ ਹੋ। ਮੈਂ ਕਿਹਾ ਜੀ ਕੀ? ਕਿ ਤੁਸੀਂ ਕਹਿੰਦੇ ਹੁੰਦੇ ਹੋ ਕਿ ਜਿਹਦੀ ਜਿਉਂਦੇ ਜੀ ਕਦਰ ਨਹੀਂ ਹੁੰਦੀ, ਮਰਨ ਤੋਂ ਬਾਅਦ ਹੀ ਅਸੀਂ ਜਿਹੜਾ ਉਹਨਾਂ ਨੂੰ ਕਰਦੇ ਹਾਂ। ਮੈਂ ਕਿਹਾ ਵੀ ਇਹ ਮੇਰਾ ਨਹੀਂ ਕਹਿਣਾ, ਇਹ ਤਾਂ ਇੱਕ ਸ਼ਾਇਦ ਪੁਰਾਣਾ ਫੋਕ ਸੌਂਗ ਵੀ ਸੀ ਆਸਾ ਸਿੰਘ ਮਸਤਾਨਾ ਦਾ ਗਾਇਆ ਹੋਇਆ ਕਿ ਭਾਈ ਮੋਇਆਂ ਨੂੰ ਪੂਜੇ ਇਹ ਦੁਨੀਆ, ਜਿਉਂਦੇ ਦੀ ਹਕੀਕਤ ਕੁਝ ਵੀ ਨਹੀਂ, ਜੀ ਕਰਦਾ ਹੈ ਇਸ ਦੁਨੀਆ ਨੂੰ ਮੈਂ ਹੱਸ ਕੇ ਠੋਕਰ ਮਾਰ ਦਿਆਂ। ਕਿ ਇਹ ਹਮੇਸ਼ਾ ਹੀ ਰਿਹਾ ਕਿ ਵੀ ਜਦੋਂ ਕੋਈ ਤੁਰ ਜਾਂਦਾ ਹੈ ਫਿਰ ਅਸੀਂ ਉਸ ਦੇ ਚੰਗੇ ਗੁਣ ਔਰ ਉਸ ਤੋਂ ਜਿਹੜੇ ਫਦਾ ਹੋ ਰਹੇ ਹੁੰਦੇ, ਔਰ ਇਹੀ ਹਾਲ, ਕਿਉਂਕਿ ਇਹ ਨਹੀਂ ਹੈ ਬਾਕੀ ਤਾਂ ਹਰ ਇੱਕ ਦੀ ਜ਼ਿੰਦਗੀ 'ਚ ਦੋਸਤ ਔਰ ਦੁਸ਼ਮਣ ਹੁੰਦੇ ਨੇ, ਔਰ ਮੈਂ ਸਮਝਦਾ ਵੀ ਉਹ ਬੰਦਾ ਹੀ ਬੰਦਾ ਨਹੀਂ ਹੁੰਦਾ ਜਿਹਦੇ ਦੁਸ਼ਮਣ ਨਾ ਹੋਣ, ਕਿਉਂਕਿ ਦੁਸ਼ਮਣ ਤਾਂ ਹੀ ਹੋਣਗੇ ਤੁਸੀਂ ਕਿਸੇ ਗੱਲ ਤੇ ਸਟੈਂਡ ਲਓਗੇ, ਤੇ ਕੁਝ ਜਿਹੜੇ ਨੇ ਤੁਹਾਡੇ ਜਿਹਦੇ ਦੁਸ਼ਮਣ ਹੋਣਗੇ ਉਹਦੇ ਦੋਸਤ ਵੀ ਜਿਗਰੀ ਹੋਣਗੇ, ਕਿਉਂਕਿ ਜਿਹੜਾ ਤੁਹਾਡੇ ਨਾਲ ਖਲੋਏਗਾ ਉਹਦੇ 'ਚ ਕਰੇਜ ਹੈ ਕਿ ਉਹ ਤੁਹਾਡੇ ਸੱਚ ਨਾਲ ਖਲੋ ਸਕਦਾ ਹੈ। ਜਿਹੜਾ ਤੁਹਾਡੇ ਨਾਲ ਨਹੀਂ ਸਹਿਮਤ ਜਾਂ ਜਿਹੜਾ ਤੁਹਾਨੂੰ ਦੁਰਕਾਰਦਾ ਹੈ ਉਹ ਤੁਹਾਡਾ ਦੁਸ਼ਮਣ ਬਣੇਗਾ। ਸੋ ਜ਼ਾਹਰ ਹੈ ਜਿਹੜਾ ਕਹੇ ਜੀ ਅਸੀਂ ਨਿਊਟਰਲ ਹੁੰਦੇ ਹਾਂ, ਕੁਝ ਵੀ ਨਹੀਂ ਹੁੰਦੇ, ਉਹਨਾਂ ਦੇ ਦੋਸਤ ਵੀ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਅੰਦਰ ਉਹ ਹਿੰਮਤ ਹੀ ਨਹੀਂ ਹੁੰਦੀ ਕਿ ਉਹ ਕਿਸੇ ਗੱਲ ਦੇ ਉੱਤੇ ਡਟਵਾਂ ਸਟੈਂਡ ਲੈ ਸਕਣ। ਸੋ ਦੀਪ ਸਿੱਧੂ ਜਿਸ ਮੌਕਫ ਨੂੰ ਲੈ ਕੇ ਆਇਆ, ਇੱਕਦਮ ਡਿਫਰੈਂਟ ਕਰੀਅਰ, ਅਦਰਵਾਈਜ਼ ਤੁਸੀਂ ਮਾਡਲਿੰਗ, ਵਕਾਲਤ, ਮਾਇਆ ਨਗਰੀ ਮੁੰਬਈ ਜਿੱਥੇ ਜਾਣ ਲਈ ਕਿੰਨੇ ਲੋਕ ਜਿਹਨਾਂ ਜ਼ਮਾਨੇ 'ਚ ਅਸੀਂ ਗਰੋ ਹੋ ਰਹੇ ਸੀ ਉਦੋਂ ਵੀ ਹੁੰਦਾ ਸੀ, ਮੁੰਡੇ ਕੁੜੀਆਂ ਘਰੋਂ ਦੌੜ ਜਾਂਦੇ ਸੀ, ਕਹਿੰਦੇ ਵੀ ਕਿਤੇ ਬੰਬਈ ਗਏ ਐਕਟਰ ਬਣ ਜਾਂ ਦੂਜੇ, ਮੁੜ ਕੇ ਭਾਵੇਂ ਉੱਥੇ ਕੀ ਬਣਦੇ ਸੀ ਇਹ ਤਾਂ ਬਾਅਦ ਦੀ ਗੱਲ ਹੈ। ਹੁਣ ਉਸ ਮਾਇਆ ਨਗਰੀ ਦੇ ਵਿੱਚ ਜਾ ਕੇ ਵਕੀਲ ਦੇ ਤੌਰ ਤੇ ਵੀ ਆਪਣੀ ਲਾ ਫਰਮ ਬਣਾਈ ਔਰ ਉਸ ਵੇਲੇ ਦੇ ਚੰਗੇ ਜਿਹੜੇ ਫਿਲਮ ਪ੍ਰੋਡਿਊਸਰ, ਡਾਇਰੈਕਟਰ ਉਹਨਾਂ ਦੇ ਕਲਾਇੰਟ ਬਣੇ। ਮਾਡਲਿੰਗ ਦੇ ਵਿੱਚ ਕਿਉਂਕਿ ਜਦੋਂ ਲਾਅ ਸਟੂਡੈਂਟ ਸਨ ਔਰ ਇੱਕ ਸਟੈਂਡਰਡ ਚੰਗੀ ਯੂਨੀਵਰਸਿਟੀ 'ਚ ਮਾਡਲਿੰਗ ਉਦੋਂ ਸ਼ੁਰੂ ਕੀਤੀ। ਸੋ ਜ਼ਾਹਰ ਹੈ ਕਿ ਜਿਹੜਾ ਮਾਡਲਿੰਗ ਹੈ ਉਹ ਕਰਦਾ ਹੈ, ਬਾਡੀ ਬਿਲਡਿੰਗ ਦਾ ਸ਼ੌਕ ਵੀ ਹੁੰਦਾ ਹੈ, ਔਰ ਜਿਵੇਂ ਉਹਨਾਂ ਦੇ ਪਰਿਵਾਰਕ ਹਲਕਿਆਂ ਨੇ ਦੱਸਿਆ ਕਿ ਭਾਈ ਪੜ੍ਹਨ ਦਾ ਸ਼ੌਕ ਬਚਪਨ ਤੋਂ ਸੀ। ਸੋ ਇਹ ਜਿਹੜੇ ਸਾਰੇ ਹੀ ਪਾਰਟ ਹੁੰਦੇ ਨੇ, ਔਰ ਉਸ ਜ਼ਿੰਦਗੀ 'ਚੋਂ
ਨਿਕਲ ਕੇ ਇਹ ਨਹੀਂ ਹੈ ਵੀ ਦੀਪ ਸਿੱਧੂ ਨੂੰ ਅਹਿਸਾਸ ਨਹੀਂ ਸੀ ਕਿ ਵੈਸੇ ਤਾਂ ਸਿਆਸਤ ਨੂੰ ਵੈਸੇ ਹੀ ਗੰਦਲਾ ਕਿਹਾ ਜਾਂਦਾ ਹੈ। ਫਿਰ ਜੇ ਤੁਸੀਂ ਸਿੱਖਾਂ 'ਚ ਆ ਕੇ ਸਿਆਸਤ ਕਰਨੀ ਹੈ ਤੇ ਉਹ ਸਿਆਸਤ ਵੀ ਜਿਹੜੀ ਸਿੱਖਾਂ ਦੇ ਹੱਕਾਂ ਦੀ ਹੈ, ਪਹਿਲਾਂ ਤਾਂ ਤੁਹਾਡੇ ਆਪਣੇ ਜਿਹੜੇ ਉਹ ਵਿਕੇ ਹੁੰਦੇ ਨੇ, ਦਿੱਲੀ ਦਰਬਾਰ ਨਾਲ ਲੱਗੇ ਹੋਏ ਨੇ, ਪਹਿਲੀ ਲਾਈਨ ਆਫ ਐਨਮਿਟੀ ਤਾਂ ਉਹਨਾਂ ਦੀ ਖਲੋ ਜਾਂਦੀ ਹੈ। ਫਿਰ ਜਦੋਂ ਤੁਸੀਂ ਸਰਕਾਰ ਦੇ ਨਾਲ ਟੱਕਰ ਲੈਂਦੇ ਹੋ, ਜ਼ਾਹਰ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸ਼ੰਭੂ ਮੋਰਚੇ ਦਾ ਸਿਰਜਣਹਾਰ ਵੀ, ਉਹਨੂੰ ਸਸਟੇਨ ਕਰਨ ਵਾਲਾ ਵੀ, ਖੜਾ ਕਰਨ ਵਾਲਾ ਵੀ ਉਹ ਇਕੱਲਾ ਬੰਦਾ। ਔਰ ਉਹਦੇ 'ਚ ਵੀ ਫਿਰ ਜਿਉਂ-ਜਿਉਂ ਲੋਕ ਜੁੜਦੇ ਗਏ, ਔਰ ਪਹਿਲੀ ਵਾਰ ਹੈ ਅਸੀਂ ਹਾਨਾ ਪੰਜਾਬ ਦੇ ਵਿੱਚ ਪੰਜਾਬੀ ਸੂਬਾ ਮੋਰਚੇ ਦਾ ਇਤਿਹਾਸ ਹੀ ਪੜ੍ਹਿਆ, 80s ਦਾ ਪੀਰੀਅਡ ਵੀ ਦੇਖਿਆ, ਪਰ ਕੋਈ ਮੂਵਮੈਂਟ ਇਸ ਕਿਸਮ ਦੀ ਨਹੀਂ ਆਈ ਪੰਜਾਬ ਦੇ ਹੱਕਾਂ ਨੂੰ ਲੈ ਕੇ, ਜਿਹਦੇ 'ਚ ਕਿ ਕਲਾਕਾਰ ਲੋਕ, ਅਦਰਵਾਈਜ਼ ਜਿਹੜੀ ਐਂਟਰਟੇਨਮੈਂਟ ਇੰਡਸਟਰੀ ਦੇ ਨੇ ਉਹਨਾਂ ਬਾਰੇ ਤਾਂ ਲੋਕਾਂ 'ਚ ਨੈਗੇਟਿਵ ਠੀਕ ਹੈ, ਉਹਨਾਂ ਨੂੰ ਵਿਆਹ ਸ਼ਾਦੀਆਂ ਪਾਰਟੀਆਂ ਦੇ ਸੱਦ ਲੈਂਦੇ ਨੇ ਗਾਉਣ ਲਈ, ਪਰ ਕਦੇ ਤੁਸੀਂ ਉਹਨਾਂ ਤੋਂ ਇਹ ਨਹੀਂ ਸੀ ਐਕਸਪੈਕਟ ਕੀਤਾ ਕਿ ਜੀ ਉਹਨਾਂ ਨੇ ਪੰਜਾਬ ਦੇ ਹੱਕਾਂ ਲਈ ਖਲੋਣਾ। ਔਰ ਮੈਂ ਸਮਝਦਾ ਵੀ ਜਿਹੜੀ ਕਿਸਾਨ ਮੋਰਚੇ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਕਲਾਕਾਰਾਂ ਦੀ ਐਂਟਰੀ ਹੋਈ, ਸ਼ੰਭੂ ਬਾਰਡਰ ਤੋਂ ਹੋਈ, ਕਿਉਂਕਿ ਦੀਪ ਸਿੱਧੂ ਦੇ ਆਪਣਾ ਵੀ ਸੀ ਤੇ ਦੂਸਰਿਆਂ ਨੂੰ ਵੀ ਲੱਗਾ ਕਿ ਭਾਈ ਹੋਰ ਤਾਂ ਪਾਸੋਂ ਬਦਨਾਮ ਹੀ ਹੁੰਦੇ, ਚਲੋ ਘੱਟੋ ਘੱਟ ਇੱਥੇ ਹੀ ਆਪਣੀ ਥਾਂ ਬਣੇ। ਔਰ ਉਹਨਾਂ ਦੀ ਯੂਨੀਕ ਕੰਟਰੀਬਿਊਸ਼ਨ ਹੈ, ਅਸੀਂ ਉਹਨੂੰ ਛੁਟਿਆਉਂਦੇ ਨਹੀਂ ਹੈ। ਔਰ ਹੁਣ ਵੀ ਮੈਂ ਸਮਝਦਾ ਵੀ ਜਿਹੜੀ ਪਿਰਤ, ਔਰ ਫਿਰ ਇੱਕ ਇਹ ਪਾਰਟ ਵੀ ਹੁੰਦਾ ਵੀ ਉਹਨਾਂ 'ਚ ਕੁਝ ਮੌਕਾ ਪ੍ਰਸਤ ਵੀ ਸੀ, ਜਿਨ੍ਹਾਂ ਨੂੰ ਲੱਗਦਾ ਸੀ ਵੀ ਸਾਰੇ ਹੀ ਜਾ ਰਹੇ ਨੇ, ਫਲਾਣਾ ਵੀ, ਮੈਂ ਨਾ ਗਿਆ ਤੇ ਮੇਰੀ ਫੈਨ ਫੋਲੋਇੰਗ ਘਟ ਜਾਏਗੀ। ਲੇਕਿਨ ਪਰਖ ਦੀ ਘੜੀ ਉਦੋਂ ਆਈ ਜਦੋਂ ਜਨਵਰੀ 26 ਜਨਵਰੀ 2021 ਨੂੰ ਲਾਲ ਕਿਲੇ ਦੇ ਉੱਤੇ ਕੇਸਰੀ ਝੰਡਾ ਚਲਾਉਣ ਵਾਲੀ ਘਟਨਾ ਵਾਪਰਦੀ ਹੈ। ਫਿਰ ਇੱਕਦਮ ਇੱਕ ਤਬਕਾ ਉਹ ਜਿਹੜਾ ਕਾਮਰੇਡੀ ਲਾਣਾ, ਜਿਨ੍ਹਾਂ ਨੂੰ ਸ਼ੰਭੂ ਤੋਂ ਸਿੰਘੂ ਤੱਕ ਲੈ ਕੇ ਵੀ ਦੀਪ ਸਿੱਧੂ ਔਰ ਉਹੀ ਜਵਾਨੀ, ਉਹੀ ਉਹਨਾਂ ਦਾ ਆਪ ਮੁਹਾਰਾਪਨ, ਜਿਹਦੇ ਥੱਲੇ ਗੈਰਤ ਔਰ ਅਣਖ, ਜਿਹਨੂੰ ਹਮੇਸ਼ਾ ਦੀਪ ਸਿੱਧੂ ਵੰਗਾਰਦਾ ਰਿਹਾ, ਔਰ ਉਸ ਬੜੇ ਸੀਮਤ ਦਾਇਰਾਕਾਰ 'ਚ ਉਹਨੇ ਕੋਈ ਵੀ ਮੌਕਾ ਨਹੀਂ ਦਿੱਤਾ, ਕਿਉਂਕਿ ਉਹਨੇ ਹੱਕਾਂ ਦੀ ਗੱਲ ਕੀਤੀ, ਅਣਖ ਦੀ ਗੱਲ ਕੀਤੀ, ਪੰਜਾਬ ਦੀ ਹੋਣੀ। ਔਰ ਇਹ ਜਿਹੜੀ ਗੱਲ ਸੀ ਕਿ ਭਾਈ ਗੱਲ ਕੱਲੀ ਅੱਜ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਔਰ ਇਹ ਜਦੋਂ ਨਸਲ ਤੇ ਫਸਲ ਦੋਨੋਂ ਚੀਜ਼ਾਂ ਰਲ ਗਈਆਂ, ਸੋ ਜ਼ਾਹਰ ਹੈ ਕਿ ਤੁਹਾਡੀ ਇਕਨੋਮਿਕਲ ਰਾਈਟਸ ਦੇ ਨਾਲ ਤੁਹਾਡੀ ਹੋਂਦ, ਤੁਹਾਡਾ ਵਕਾਰ, ਤੁਹਾਡੀ ਉਹ ਸਾਰੀ ਚੀਜ਼ ਵੀ ਰਲ ਗਈ। ਔਰ 26 ਜਨਵਰੀ ਤੋਂ ਬਾਅਦ ਫਿਰ ਇੱਕ ਤਬਕਾ ਕਾਮਰੇਡੀ ਤਾਂ ਅੱਡ ਹੋਇਆ ਹੀ ਹੋਇਆ, ਕਲਾਕਾਰਾਂ ਦਾ ਵੀ ਇੱਕ ਗਰੁੱਪ ਜਿਹੜੇ ਕਿਤੇ ਨਾ ਕਿਤੇ ਜੈਲਸ ਵੀ ਹੋਣ ਲੱਗ ਗਏ ਸੀ ਵੀ ਕੱਲ ਤੱਕ ਸਾਡੇ ਨਾਲ ਹੀ ਐਕਟਿੰਗ ਕਰਨ ਵਾਲਾ ਬੰਦਾ ਸੀ, ਅੱਜ ਉਹ ਸਟਾਰ ਬਣਦਾ ਜਾਂਦਾ, ਉਹ ਵੀ ਤੁਰ ਪਏ ਆਪਣੇ ਰਾਹ ਤੇ। ਜਿਹੜੇ ਹਕੂਮਤ ਦੇ ਵੈਸੇ ਦੁਮ ਛੱਲੇ ਨੇ, ਉਹਨਾਂ ਦਾ ਤਾਂ ਹਮੇਸ਼ਾ ਹੀ ਇਹ ਹੁੰਦਾ ਕਿ ਕਰਤੀ ਬੇਇੱਜ਼ਤੀ ਕਰਤੀ ਆ, ਉਹ ਬਦ ਅਖਲਾਕ, ਬਦ ਕਿਰਦਾਰ, ਬਦ ਸ਼ਕਲ, ਔਰ ਜਿੰਨੇ ਬਦ ਲੱਗਦੇ ਨੇ ਕੈਪਟਨ ਅਮਰਿੰਦਰ। ਜਿੱਦਨ ਲਾਲ ਕਿਲੇ ਤੇ ਕੇਸਰੀ ਝੰਡਾ ਲਾਇਆ, ਇਹਨੇ ਟਵੀਟ ਕੀਤਾ, ਉਹਨੇ ਕਿਹਾ ਜੀ ਅੱਜ ਮੇਰਾ ਸਿਰ ਸ਼ਰਮ ਨਾਲ ਨੀਵਾਂ ਹੋ ਗਿਆ, ਔਰ ਇਹ ਉਹ। ਹੁਣ ਇਹ ਸਾਰੇ ਲੋਕ ਜਿਹੜੇ ਨੇ, ਔਰ ਇੱਕ ਪੂਰਾ ਮੀਡੀਆ ਵੱਲੋਂ ਵੀ ਕੈਂਪੇਨ 2019 ਨਾਲ ਜੋੜ ਕੇ ਕਿ ਜੀ ਉਹ ਸੰਨੀ ਦਿਓਲ ਦਾ ਕੈਂਪੇਨ ਮੈਨੇਜਰ, ਫੋਟੋਆਂ ਮੋਦੀ ਨਾਲ, ਅਮਿਤ ਸ਼ਾਹ ਨਾਲ, ਇੱਧਰ ਉੱਧਰ। ਸੋ ਉਹ ਵਕਤ ਸੀ। ਔਰ ਇਹ ਠੀਕ ਹੈ ਕਿ ਜਦੋਂ ਤੁਸੀਂ ਪਬਲਿਕ ਲਾਈਫ 'ਚ ਆਉਣ ਦਾ ਫੈਸਲਾ ਕਰਦੇ ਹੋ, ਤੁਹਾਨੂੰ ਕ੍ਰਿਟਿਸਿਜ਼ਮ ਲਈ ਵੀ ਤਿਆਰ ਰਹਿਣਾ ਪੈਂਦਾ, ਪਰ ਜਿਸ ਹੱਦ ਤੱਕ ਜਾ ਕੇ ਦੀਪ ਸਿੱਧੂ ਦੀ ਕਿਰਦਾਰਕੁਸ਼ੀ ਕੀਤੀ ਗਈ, ਮੈਂ ਸਮਝਦਾ ਵੀ ਜੇ ਬੰਦਾ ਡੀਪ ਕਨਵਿਕਸ਼ਨ ਵਾਲਾ ਨਾ ਹੁੰਦਾ, ਉਹਦੇ ਅੰਦਰ ਸਿਧਾਂਤ ਨਾਲ ਅੰਦਰੋਂ ਜੁੜਾਵ ਨਾ ਹੁੰਦਾ, ਤੇ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਵੀ ਛੱਡਿਆ ਤੁਹਾਡਾ ਸਭ ਕੁਝ, ਖਸਮਾਂ ਨੂੰ ਖਾਓ ਤੁਸੀਂ, ਤੁਹਾਡਾ ਹੀ ਕੁਝ ਵਕਤ ਲਈ ਬੰਬੇ ਵੀ ਉਹ ਚਲਾ ਗਿਆ, ਕਿਉਂਕਿ ਅਧੂਰੇ ਕੋਈ ਕੰਮ ਜਿਹੜੇ ਫਿਲਮ ਨਾਲ ਜਾਂ ਦੂਜੇ, ਉਦੋਂ ਫਿਰ ਉਹੀ ਕ੍ਰਿਟਿਕ ਕਹਿੰਦੇ ਦੌੜ ਗਿਆ, ਆਇਆ ਸੀ ਨਾ ਚੋਣਾਂ ਲੜਨ, ਆਇਆ ਸੀ ਨਾ ਲੀਡਰ ਬਣ, ਤੇ ਉਹ ਫਿਰ ਵਾਪਸ ਮੁੜਿਆ, ਕਿਉਂਕਿ ਨਾ ਤਾਂ ਉਸ ਤੋਂ ਬੇਪਰਵਾਹ ਹੋ ਗਿਆ ਸੀ ਕਿ ਕੌਣ। ਇੱਕ ਛੋਟਾ ਜਿਹਾ ਪੀਰੀਅਡ ਜ਼ਰੂਰ ਵਿਰਾਗ ਦਾ ਹੋਇਆ ਜਦੋਂ ਇਮੀਡੀਏਟਲੀ ਉਹ ਇਨ ਦਾ ਹਾਈਡਿੰਗ ਸੀ, ਲੇਕਿਨ ਉਹਦੇ ਫਿਰ ਜਿਸ ਫੇਥ ਦੇ ਨਾਲ ਜਦੋਂ ਤੁਸੀਂ, ਔਰ ਮੈਂ ਦੇਖਦਾ ਕਿ ਜਿਹੜੀਆਂ ਉਹਨਾਂ ਦੀਆਂ ਫਤਿਹਗੜ੍ਹ ਸਾਹਿਬ ਔਰ ਅਮਰਗੜ੍ਹ ਜਿੱਥੇ ਉਹਨਾਂ ਦੀਆਂ ਤਕਰੀਰਾਂ ਅਖੀਰਲੇ ਦਿਨਾਂ ਦੀਆਂ ਨੇ, ਔਰ ਅੱਜ TV 84 ਤੇ ਇੱਕ 8 ਫਰਵਰੀ ਨੂੰ ਜਿਹੜਾ ਉਹਨਾਂ ਦਾ ਇੰਟਰਵਿਊ ਸਾਡੇ ਉੱਥੋਂ ਦੇ ਬਿਊਰੋ ਚੀਫ ਸੁਖਵਿੰਦਰ ਸਿੰਘ ਹੋਰਾਂ ਨੇ ਅਮਰਗੜ੍ਹ 'ਚ ਕੀਤਾ, ਉਹ ਕਾਫੀ ਜਿਹੜਾ ਵਾਇਰਲ ਹੋ ਰਿਹਾ ਹੈ। ਔਰ ਉਹਦੇ 'ਚ ਉਹ ਸਾਰੇ ਸਵਾਲ ਨੇ ਜਿਹੜੇ ਅੱਜ ਇਲੈਕਸ਼ਨ ਪ੍ਰੋਸੈਸ ਨੂੰ ਲੈ ਕੇ ਕਿ ਭਾਈ ਇਹਦੇ 'ਚੋਂ ਕੀ ਨਿਕਲੇਗਾ, ਤੁਸੀਂ ਕਿਉਂ ਨਹੀਂ ਕਰਦੇ। ਔਰ ਮੈਂ ਜਿਹੜਾ ਬਹੁਤਿਆਂ ਨੂੰ ਇਹ ਦੱਸਣਾ ਨਹੀਂ ਚਾਹੁੰਦਾ ਵੀ ਉਹਨਾਂ ਦੇ ਜਵਾਬ ਕਿਵੇਂ ਫੁੱਲ ਆਫ ਵਿਜ਼ਡਮ ਨੇ, ਤੁਸੀਂ ਜਾ ਕੇ ਖੁਦ ਦੇਖ ਸਕਦੇ ਹੋ।
ਔਰ ਇਹ ਜਿਹੜਾ ਸੀ ਔਰ ਫਿਰ ਜਿਹੜੀ ਫਾਈਨਲ ਵੰਗਾਰ ਸੀ ਉੱਥੇ ਖਲੋ ਕੇ ਕਿ ਭਾਈ ਹੁਣ ਤੁਸੀਂ ਦੇਖੋ ਕਿ ਤੁਸੀਂ ਝਾੜੂ ਫੜਨਾ ਹੈ ਕਿ ਤਲਵਾਰ ਫੜਨੀ ਹੈ। ਹੁਣ ਗੱਲ ਇਹ ਨਹੀਂ ਹੈ, ਉਹ ਇੱਕ ਮੈਂ ਸਮਝਦਾ ਵੀ ਕਈਆਂ ਨੂੰ ਪਤਾ ਨਹੀਂ ਉਹ ਨੈਗੇਟਿਵਿਟੀ ਲੈਣ ਦੀ ਆਦਤ ਹੀ ਹੁੰਦੀ ਹੈ। ਕਿਰਨਜੋਤ ਕੌਰ ਉਹਨੇ ਖਾਮਖਾ ਉਹਨੂੰ ਸਿਧਾਂਤਕ ਕਿ ਜੀ ਕਿਰਪਾਨ ਤਾਂ ਮਿਲਦੀ ਹੈ, ਗੁਰੂ ਦਾ ਅੰਮ੍ਰਿਤ ਛਕੀਏ, ਝਾੜੂ ਮਿਲਦਾ ਹੈ ਜਦੋਂ ਤੁਹਾਨੂੰ ਤਨਖਾਹ ਲੱਗੇ। ਉਹ ਕੰਟੈਕਸਟ ਹੀ ਨਹੀਂ ਹੈ। ਤੁਸੀਂ ਹਰ ਗੱਲ ਦੇ ਵਿੱਚ ਉਹਨੂੰ ਜਿਹੜਾ ਬਣਾ ਕੇ ਐਵੇਂ ਤੁਹਾਡੇ ਅੰਦਰ ਨਹੀਂ ਹੈ, ਘੱਟੋ ਘੱਟ ਮੂੰਹ ਬੰਦ ਰੱਖੋ ਜੇ ਤੁਹਾਡੇ ਅੰਦਰ ਕਿਸੇ ਗੱਲ ਦੀ ਤਾਰੀਫ ਕਰਨ ਦਾ ਨਹੀਂ ਹੈ। ਮੈਂ ਸਮਝਦਾ ਹਾਂ ਵੀ ਜੇ ਅਸੀਂ ਕਿਸੇ ਨੂੰ ਬਿਲਕੁਲ ਇਹ ਦੇਖਦੇ ਹਾਂ ਕਿ ਜਿਹੜਾ ਪਾਵਰਲੈਸ ਕਰ ਦਿੱਤਾ ਜਾਂਦਾ ਹੈ, ਸਤਾਹੀਨ ਕਰ ਦਿੱਤਾ ਜਾਂਦਾ ਹੈ, ਅਸੀਂ ਜਾਂ ਜਿਹੜਾ ਬਿਲਕੁਲ ਗੁਲਾਮ ਹੁੰਦਾ ਹੈ, ਗੁਲਾਮ ਦੇ ਲਈ ਲਫ਼ਜ਼ ਝਾੜੂ ਬਰਦਾਰ ਇਸਤੇਮਾਲ ਕੀਤਾ। ਕੱਲਾ ਝਾੜੂ ਇਹ ਨਹੀਂ ਵੀ ਆਮ ਆਦਮੀ ਪਾਰਟੀ ਨੇ ਝਾੜੂ ਦਾ ਨਿਸ਼ਾਨ ਲੈ ਲਿਆ ਤੇ ਉਹਦਾ ਝਾੜੂ ਬਰਦਾਰ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਵੀ ਤੁਹਾਡੀ ਆਪਣੀ ਹੋਂਦ ਨਹੀਂ ਹੈ। ਤੇ ਜਦੋਂ ਅਸੀਂ ਤਲਵਾਰ ਦੀ ਗੱਲ ਕਰਦੇ ਹਾਂ, ਅਸੀਂ ਕਿਉਂ ਕਹਿੰਦੇ ਹਾਂ ਦੇਗ ਤੇਗ ਫਤਿਹ, ਤੇ ਨਾਲ ਅਸੀਂ ਪੰਥ ਕੀ ਜੀਤ ਕਹਿੰਦੇ ਹਾਂ ਕਿ ਜਦੋਂ ਤੱਕ ਤੁਹਾਡੀ ਤੇਗ ਹੈ, ਜਦੋਂ ਤੱਕ ਤੇਗ ਤਾਕਤ ਹੈ। ਔਰ ਇਹੀ ਗੱਲ 10ਵੇਂ ਪਾਤਸ਼ਾਹ ਦਾ ਫਰਮਾਨ ਹੈ, ਸ਼ਸਤਰਨ ਕੇ ਅਧੀਨ ਹੈ ਰਾਜ। ਪਾਵਰ ਜਿਹੜੀ ਹੈ ਉਹ ਬੈਰਲ ਆਫ ਦਾ ਗਨ ਚੋਂ ਨਿਕਲਦੀ ਹੈ, ਤਲਵਾਰ ਚੋਂ ਨਿਕਲਦੀ ਹੈ। ਇਹ ਵੀ ਗੱਲ ਦਾ ਧਿਆਨ ਰਹੇ। ਔਰ ਇਹ ਗੱਲ ਵੀ ਦੀਪ ਸਿੱਧੂ ਨੇ ਇੱਕ ਇੰਟਰਵਿਊ 'ਚ ਕਹੀ। ਉਹਨਾਂ ਨੇ ਕਿਹਾ ਜੀ ਇਹ ਡਿਪਲੋਮੇਸੀ ਔਰ ਦੂਸਰੀ ਤੀਸਰੀ ਦਾ ਉਹੀ ਹੁੰਦੀ ਜਦੋਂ ਤੁਸੀਂ ਜੰਗ ਦੇ ਵਿੱਚ ਜਿੱਤਦੇ ਹੋ, ਫਿਰ ਤੁਸੀਂ ਡਿਪਲੋਮੇਸੀ ਕਰਦੇ ਹੋ, ਫਿਰ ਤੁਸੀਂ ਬਰਾਬਰੀ ਦੇ ਉੱਤੇ ਬੈਠ ਕੇ ਗੱਲ ਕਰਦੇ ਹੋ। ਸੋ ਜ਼ਾਹਿਰ ਹੈ ਕਿ ਚੈਲੰਜ ਇਹੀ ਸੀ ਕਿ ਕੀ ਤੁਸੀਂ ਇਸ ਸਿਸਟਮ ਦੇ ਵਿੱਚ ਇੰਨੇ ਨਤਾਣੇ ਹੋ ਜਾਣਾ ਹੈ ਵੀ ਹੱਥ 'ਚ ਝਾੜੂ ਫੜ ਲੈਣੇ ਨੇ ਕਿ ਵੀ ਬਿਲਕੁਲ ਇਹਨਾਂ ਦੇ ਝਾੜੂ ਬਰਦਾਰ ਬਣਨਾ, ਤੇ ਜਾਂ ਤੁਸੀਂ ਗੁਰੂ ਦੇ ਭਰੋਸੇ ਤਲਵਾਰ ਜਿਹੜੀ ਹੈ, ਅਸੀਂ ਜਦੋਂ ਸ਼ੁਰੂ ਹੀ ਅਰਦਾਸ ਕਰਦੇ ਹਾਂ ਤੇ ਇਹ ਔਰ ਇਹ ਅਸੀਂ ਕਹਿੰਦੇ ਹਾਂ ਕਿ ਸ੍ਰੀ ਸਾਹਿਬ ਜੀ ਸਹਾਇ, ਉਹ ਸੌਰਡ ਆਈ ਸੀਕ दाई ਪ੍ਰੋਟੈਕਸ਼ਨ। ਸੋ ਮਤਲਬ ਇਹ ਸਾਡੀ ਅਰਦਾਸ ਦੀ ਸ਼ੁਰੂਆਤ ਹੈ ਭਗੌਤੀ ਜੀ ਸਹਾਇ ਦੇ ਨਾਲ। ਜਦੋਂ ਅਰਦਾਸ ਦੀ ਸ਼ੁਰੂਆਤ ਹੁੰਦੀ ਹੈ, ਭਗੌਤੀ ਤਲਵਾਰ ਹੈ, ਉਹ ਤਾਕਤ ਹੈ, ਉਸ ਨੂੰ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਵੀ ਪ੍ਰਥਮੇ ਖੰਡਾ ਸਾਜ ਕੇ, ਕ੍ਰੀਏਸ਼ਨ ਦੇ ਵਿੱਚ ਪਹਿਲੀ ਤਾਕਤ ਹੀ ਇਹ ਡਬਲ ਐਜ ਸੌਰਡ ਹੈ। ਅਸੀਂ ਖੰਡਾ ਲਫ਼ਜ਼ ਕਹਿੰਦੇ ਹਾਂ ਪਰ ਖੰਡਾ ਤਲਵਾਰ ਹੀ ਹੁੰਦੀ ਆ। ਉਹਦੇ ਦੋਵੇਂ ਜਿਹੜੇ ਨੇ ਉਹਦੇ ਐਜ ਜਿਹੜੇ ਨੇ ਉਹਨਾਂ ਦਾ ਇਸਤੇਮਾਲ ਹੁੰਦਾ ਜੰਗ ਦੇ ਵਿੱਚ। ਹੁਣ ਇਹ ਸਾਰੀ ਇਸ ਲੈਵਲ ਦੀ ਵਿਜ਼ਡਮ, ਇਸ ਲੈਵਲ ਦੀ ਕਲੈਰਿਟੀ ਔਰ ਇਹ ਅਲਟੀਮੇਟਲੀ ਕਿ ਭਾਈ ਤੁਸੀਂ ਜਿਸ ਰਸਤੇ ਨੂੰ ਚੁਣਿਆ, ਜ਼ਾਹਰ ਹੈ ਕਿ ਜੋ ਮੁਕਾਮ ਇਹਨਾਂ ਪਿਛਲੇ 48 ਘੰਟਿਆਂ 'ਚ 72 ਘੰਟਿਆਂ 'ਚ ਦੀਪ ਸਿੱਧੂ ਨੂੰ ਹਾਸਲ ਹੋਇਆ, ਸੱਚਮੁੱਚ ਇੱਕ ਵਰਲਡਲੀ ਬੀਇੰਗ ਜਿਹੜਾ ਉਹ ਇੱਕ ਤਾਰੇ ਵਾਂਗ ਸਥਾਪਿਤ ਹੋਇਆ। ਔਰ ਮੈਂ ਭੈਣ ਜੀ ਸੁਖਵਿੰਦਰ ਕੌਰ ਇਹ ਕੈਨੇਡਾ ਬੇਸਡ ਨੇ, ਬੜੇ ਅੱਛੀ ਸ਼ਾਇਰਾ ਨੇ। ਮੈਂ ਅਕਸਰ ਜਦੋਂ ਵੀ ਮੇਰਾ ਸੀਐਟਲ ਜਾਂ ਸਰੀ ਜਾਂ ਆਉਣ ਜਾਣ ਹੁੰਦਾ ਹੈ, ਸੀਐਟਲ 'ਚ ਇਹਨਾਂ ਦੇ ਬ੍ਰਦਰ ਰਹਿੰਦੇ ਨੇ ਆਦਮਪੁਰੀ, ਔਰ ਉਹਨਾਂ ਨੇ ਇੱਕ ਬੜੀ ਖੂਬਸੂਰਤ ਨਜ਼ਮ ਜਿਹੜੀ ਦੀਪ ਸਿੱਧੂ ਦੇ ਉੱਤੇ ਲਿਖੀ। ਔਰ ਮੈਂ ਇਹ ਕਿਉਂਕਿ ਸਾਡਾ ਸੈਗਮੈਂਟ ਹੀ ਅੱਜ ਟ੍ਰਿਬਿਊਟਸ ਦੀ ਗੱਲ ਹੈ, ਪਰ ਮੈਂ ਜਿਹੜੀ ਗੱਲ ਤੁਸੀਂ ਕਹੀ ਔਰ ਮੈਂ ਸਮਝਦਾ ਵੀ ਜਿਹੜੇ ਇੱਕ ਤਾਂ ਦੁਨਿਆਵੀ ਸੈਲੀਬ੍ਰਿਟੀ ਹੁੰਦਾ, ਇੱਕ ਹੁੰਦਾ ਜਿਹਦੀ ਈਵਨ ਆਮ ਲੋਕ ਜਿਹੜੇ ਫੇਥ ਨਾਲ ਜੁੜੇ ਹੁੰਦੇ ਨੇ, ਉਸ ਚੋਂ ਉਹ ਕੋਈ ਨਾ ਕੋਈ ਆਪਣਾ ਦੁਨਿਆਵੀ ਜਿਹੜਾ ਉਹ ਸੋਲਿਸ ਵੀ ਲੱਭਦੇ ਨੇ, ਦੁਨਿਆਵੀ ਤੌਰ ਤੇ ਜਾਂ ਰੂਹਾਨੀ ਮਜ਼ਬੂਤੀ ਵੀ ਲੱਭਦੇ ਨੇ। ਔਰ ਇਹ ਖਬਰ ਜਿਹਦੇ ਤੁਸੀਂ ਕਿਹਾ ਕਿ ਉਹਨਾਂ ਦਾ ਨੂੰ ਕਿਵੇਂ ਉਹਨਾਂ ਦੇ ਅੰਗੀਠੇ ਨੂੰ ਜਿੱਥੇ ਸੰਸਕਾਰ ਕੀਤਾ ਜਾਂਦਾ ਹੈ, ਜਿਸ ਮੁਕਾਮ ਤੇ ਉਸ ਨੂੰ ਅਸੀਂ ਉਹਦੇ ਲਈ ਲਫ਼ਜ਼ ਅੰਗੀਠਾ ਇਸਤੇਮਾਲ ਕਰਦੇ। ਅੰਗੀਠਾ ਉਹੀ ਹੁੰਦਾ ਔਰ ਕਿ ਜਿਹਦੇ ਚੋਂ ਸੰਸਕਾਰ ਕੀਤਾ ਜਾਂਦਾ, ਬਾਅਦ 'ਚ ਜਿਹੜਾ ਉਸ ਚੋਂ ਉਹਨੂੰ ਫੁੱਲ ਚੁਗਣਾ ਕਹਿੰਦੇ ਨੇ। ਹਾਲਾਂ ਗੁਰਮਤ ਦਾ ਸਿਧਾਂਤ ਤਾਂ ਇਹੀ ਹੈ ਜਿਹੜਾ ਸਿੱਖ ਰਹਿਤ ਮਰਿਆਦਾ ਦਾ ਹੈ ਕਿ ਸਮੁੱਚਾ ਅੰਗੀਠਾ ਜਿਹੜਾ ਉਹ ਉਸ ਨੂੰ ਜਲ ਪ੍ਰਵਾਹ ਕੀਤਾ ਜਾਏ ਜਾਂ ਜਿਹੜਾ ਉਸ ਨੂੰ ਕਿਤੇ ਦਬਾਇਆ ਵੀ ਜਾ ਸਕਦਾ। ਲੇਕਿਨ ਇੱਕ ਰਸਮ ਤੁਰੀ ਆਉਂਦੀ ਹੈ ਕਿ ਸੰਸਕਾਰ ਤੋਂ ਤੀਸਰੇ ਜਾਂ ਚੌਥੇ ਦਿਨ, ਚੌਥਾ ਦਿਨ ਹੀ ਹੁੰਦਾ ਸ਼ਾਇਦ, ਇਸ ਲਈ ਉਹਨੂੰ ਚੌਥ ਕਹਿੰਦੇ ਨੇ, ਉਹ ਉਹਨਾਂ ਦੇ ਫੁੱਲ ਚੁਗੇ ਜਾਂਦੇ ਨੇ ਕਿਉਂਕਿ ਜਿਹੜਾ ਵੱਡੀਆਂ ਹੱਡੀਆਂ ਲੌਂਗ ਬੋਨਸ ਉਹਨਾਂ ਦੇ ਛੋਟੇ ਛੋਟੇ ਪੀਸ ਰਹਿ ਜਾਂਦੇ ਨੇ, ਉਹਨਾਂ ਨੂੰ ਫਿਰ ਇੱਕ ਥੈਲੀ 'ਚ ਪਾ ਕੇ ਜਾਂ ਰੱਖ ਕੇ ਇੱਕ ਸਨਮਾਨ ਦੇ ਨਾਲ ਜਿਹੜਾ ਉਹ ਬਹੁਤ ਵਾਰ ਸਿੱਖਾਂ 'ਚ ਰਵਾਇਤ ਕੀਰਤਪੁਰ ਸਾਹਿਬ ਦੀ ਹੈ, ਹਿੰਦੂਆਂ ਦੇ ਵਿੱਚ ਕਿਉਂਕਿ ਅਸਥ ਚੁਗਣੇ ਜਾਂ ਫੁੱਲ ਚੁਗਣੇ ਇਹ ਹਿੰਦੂ ਰਸਮ ਉਹ ਰਿਵਾਜ ਦਾ ਹਿੱਸਾ ਵੀ ਰਿਹਾ। ਉਹਨਾਂ 'ਚ ਪਵਿੱਤਰ ਦਰਿਆ ਗੰਗਾ ਦੇ ਵਿੱਚ ਪਾਣ ਦਾ ਹਰਿਦੁਆਰ ਖਾਸ ਤੌਰ ਤੇ ਇਹ ਚੱਲ ਰਿਹਾ ਸਿੱਖਾਂ ਦੇ ਵਿੱਚ ਕੀਰਤਪੁਰ ਸਾਹਿਬ ਦੇ ਹਵਾਲੇ ਨਾਲ। ਲੇਕਿਨ ਇਹ ਵੀ ਹੁੰਦਾ ਹੈ ਵੀ ਜਦੋਂ ਤੁਸੀਂ ਜਿਹੜੀ ਲੱਕੜਾਂ ਦੀ ਅੱਗ ਹੈ ਉਸ ਨੂੰ ਠੰਡਾ, ਚੌਥਾ ਦਿਨ ਵੀ ਸ਼ਾਇਦ ਤਾਂ ਹੀ ਚੁਣਿਆ ਗਿਆ
ਕਿ ਉਸ ਨੂੰ ਆਲਮੋਸਟ 2-3 ਦਿਨ ਪਹਿਲੀ ਰਾਤ ਤਾਂ ਬਿਲਕੁਲ ਹੀ ਉਹਨੂੰ ਅੱਗ ਹੀ ਚੱਲ ਰਹੀ ਹੁੰਦੀ ਹੈ, ਲੱਕੜਾਂ ਦੇ ਅਮਾਉਂਟ ਤੇ ਵੀ ਡਿਪੈਂਡ ਕਰਦਾ ਹੈ। ਜੀ ਸੈਕੰਡ ਥਰਡ ਡੇ ਤੱਕ ਪਹੁੰਚਦੇ ਆ ਉਹ ਠੰਡਾ ਹੋਣਾ ਸ਼ੁਰੂ ਹੁੰਦਾ ਹੈ ਅੰਗੀਠਾ, ਫਿਰ ਉਸ ਚੋਂ ਜਿਹੜੀਆਂ ਨੇ ਹੱਡੀਆਂ ਚੁਣੀਆਂ ਜਾਂਦੀਆਂ ਨੇ। ਬਿਲਕੁਲ। ਹੁਣ ਜਿਹੜੀ ਇਹ ਖਬਰ ਹੈ, ਮੈਂ ਸੱਚ ਔਰ ਜਿਹਨੇ ਵੀ ਇਹ ਖਬਰ ਪਾਈ ਉਹਨੇ ਹੈਡਿੰਗ ਇਹ ਦਿੱਤਾ ਹੈ ਕਿ ਪਵਿੱਤਰ ਰੂਹਾਂ ਦੀ ਕਮਾਈ, ਕਿ ਵੀ ਇਹ ਜਿਹੜੀਆਂ ਪ੍ਰਵਾਨ ਬਾਕੀ ਤਾਂ ਗੁਰੂ ਜਾਣਦਾ ਹੁੰਦਾ, ਔਰ ਇੱਕ ਸਾਡੇ ਪਾਕਿਸਤਾਨੀ ਵੀਰ ਨੇ ਲਿਖਿਆ ਕਿ ਮੇ ਅੱਲਾ ਫॉरगिव ਹਿਮ, ਤੇ ਥੱਲੇ ਕਿਸੇ ਸਾਡੇ ਭਾਈ ਨੇ ਜਿਹਨੂੰ ਪਤਾ ਨਹੀਂ ਹੈ ਕਿ ਵੀ ਇਸਲਾਮ ਦੀ ਰਵਾਇਤ ਕਿ ਅਸੀਂ ਅਲਟੀਮੇਟ ਨੋ ਮੈਟਰ ਕਿੰਨੀ ਨੋਬਿਲਿਟੀ ਅਸੀਂ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਹੋਏ, ਅਲਟੀਮੇਟਲੀ ਅਸੀਂ ਰੱਬ ਨੂੰ ਇਹੀ ਕਹਿੰਦੇ ਹਾਂ, ਔਰ ਇਹੀ ਸਾਡੀ ਅੰਤਮ ਅਰਦਾਸ ਵੀ ਹੁੰਦੀ ਹੈ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਾਉ ਜਲ ਫੇਰਾ। ਔਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਭਾਈ ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਹੁਣ ਇਹ ਅਸੀਸ, ਇਹ ਅਰਦਾਸ ਇਹੀ ਹੁੰਦੀ ਹੈ ਕਿ ਭਾਈ ਅੰਤਮ ਅਰਦਾਸ ਹੀ ਇਹ ਹੁੰਦੀ ਹੈ ਕਿ ਮਹਾਰਾਜ ਜੋ ਭੁੱਲਾਂ ਹੋਈਆਂ, ਸੋ ਇਹ ਇਸਲਾਮ ਦਾ ਤਾਂ ਇੱਕ ਹਿੱਸਾ ਹੈ ਕਿ ਭਾਈ ਤੁਸੀਂ ਜਦੋਂ ਬੰਦੇ ਨੂੰ ਦਫਨਾਇਆ ਜਾਂਦਾ, ਉਹ ਤੁਰ ਜਾਂਦਾ, ਉਸ ਦਾ ਫਾਤਿਹਾ ਪੜਿਆ ਜਾਂਦਾ, ਅੰਤਮ ਜਨਾਜ਼ੇ ਦੀ ਨਮਾਜ਼ ਹੁੰਦੀ, ਫਿਰ ਇਹੀ ਹੁੰਦੀ ਹੈ ਕਿ ਅੱਲਾ ਉਹਨੂੰ ਮੁਆਫ ਕਰਨਾ ਜੋ ਵੀ, ਕਿਉਂਕਿ ਅਸੀਂ ਮੰਨ ਕੇ ਤੁਰਦੇ ਹਾਂ। ਔਰ ਇਹੀ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਟੂ ਐਰ ਇਜ਼ ਹਿਊਮਨ ਇਹੀ ਹੈ, ਅਸੀਂ ਵੀ ਇਹ ਮੰਨਦੇ ਹਾਂ ਜੋ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਇੱਕ ਗੁਰੂ ਤੇ ਰੱਬ ਉਹੀ ਨੇ ਜਿਹੜੇ ਗਲਤੀ ਨਹੀਂ ਕਰ ਸਕਦੇ, ਬਾਕੀ ਹਰ ਇਨਸਾਨ ਜੋ ਪੈਦਾ ਹੋਇਆ ਉਹ ਗਲਤੀ ਕਰਦਾ ਹੈ। ਔਰ ਲੇਕਿਨ ਜਦੋਂ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਜਿਹਨਾਂ ਪਵਿੱਤਰ ਰੂਹਾਂ ਦੀ ਕਮਾਈ, ਕਿ ਤੁਸੀਂ ਇੱਕਦਮ ਦੇਖ ਰਹੇ ਹੁੰਦੇ ਹੋ ਕਿ ਇੰਨਾ ਇੰਪੈਕਟ ਇਹ ਆਮ ਦੇ ਹਾਲਤ 'ਚ ਨਹੀਂ ਹੁੰਦਾ। ਔਰ ਉਹਨਾਂ ਨੇ ਕਿਹਾ ਅੱਜ ਫੇਰ ਦੀਪ ਬਾਈ ਦੇ ਅੰਗੀਠੇ ਤੇ ਜਾਣ ਦਾ ਸਮਾਂ ਮਿਲਿਆ ਤਾਂ ਉੱਥੇ ਹਾਜ਼ਰ ਨੌਜਵਾਨਾਂ ਨੇ ਦੱਸਿਆ ਕਿ ਬਹੁਤ ਲੋਕ ਅੱਜ ਵੀ ਆ ਰਹੇ ਨੇ ਤੇ ਉਹ ਦੀਪ ਦੇ ਅੰਗੀਠੇ ਦੀ ਰਾਖ ਘਰਾਂ ਨੂੰ ਲਿਜਾਈ ਜਾ ਰਹੇ ਸਨ। ਇਸ ਲਈ ਹੁਣ ਰੱਸੀਆਂ ਲਗਾ ਕੇ ਪਹਿਰਾ ਦਿੱਤਾ ਜਾ ਰਿਹਾ ਹੈ ਤਾਂ ਕਿ ਕੱਲ ਨੂੰ ਚੁਗਣ ਲਈ ਅਸਤ ਬਚੇ ਰਹਿਣ। ਹੁਣ ਇਹ ਵੀ ਇੱਕ ਪਰੰਪਰਾ ਦਾ ਹਿੱਸਾ ਹੈ ਕਿ ਵੀ ਜਿਹੜੀਆਂ ਪਵਿੱਤਰ ਰੂਹਾਂ ਨੇ, ਤੁਹਾਨੂੰ ਲੱਗਦਾ ਵੀ ਉਹਨਾਂ ਦੀ ਰਾਖ ਦੇ ਵਿੱਚ ਵੀ ਕ੍ਰਿਸ਼ਮਾ ਹੁੰਦਾ ਹੈ। ਔਰ ਇਹ ਈਵਨ ਜਨਰਲ ਜ਼ੋਰਾਵਰ ਸਿੰਘ, ਵੱਡੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਜਿਨ੍ਹਾਂ ਦੀ ਸ਼ਹਾਦਤ ਲੱਦਾਖ ਤੋਂ ਜਦੋਂ ਤਿੱਬਤ ਕੈਂਪੇਨ ਹੁੰਦਾ ਉਹਦੇ 'ਚ ਹੁੰਦੀ ਹੈ, ਤੇ ਉਹਨਾਂ ਦੇ ਈਵਨ ਮਾਸ ਦੇ ਨਾਲ ਜੁੜੀਆਂ ਵੀ ਕਿ ਭਾਈ ਉਹਨਾਂ ਦੀ ਕੱਲੀ ਕੱਲੀ ਬੋਟੀ ਵੀ ਜਿਹੜੀ ਹੈ ਉਹ ਲੋਕ ਲੈ ਗਏ, ਇਸ ਲਈ ਨਹੀਂ ਕਿ ਨਫ਼ਰਤ ਨਾਲ, ਉਹਨਾਂ ਦੀ ਬਹਾਦਰੀ ਦਾ ਇੰਨਾ ਕੁ ਸਿੱਕਾ ਸੀ ਕਿ ਉਹ ਜਿਹੜੇ ਲੋਕ ਲੱਦਾਖ ਦੇ ਜਾਂ ਉਹ ਜਿਹੜੇ ਉਹਨਾਂ ਦੇ ਓਰੀਜਨਲ ਉੱਥੋਂ ਦੇ ਲੋਕ ਨੇ, ਉਹਨਾਂ ਦੀ ਕੋਈ ਆਪਣੀ ਪਰੰਪਰਾ ਸੀ ਕਿ ਭਾਈ ਉਹ ਚਾਹੁੰਦੇ ਸੀ ਕਿ ਭਾਈ ਇਹ ਜਿਹੜਾ ਹੈ ਜਿਸ ਘਰ 'ਚ ਹੋਏਗਾ ਕਿ ਇਦਾਂ ਦਾ ਸ਼ੇਰ ਪੁੱਤਰ ਸਾਡੇ ਜੰਮੇਗਾ, ਇੱਕ ਪਰੰਪਰਾ ਹੈ। ਸੋ ਇਹ ਰਾਖ ਨੂੰ ਵੀ ਪ੍ਰੋਟੈਕਟ ਕੀਤਾ ਜਾ ਰਿਹਾ ਹੈ। ਇਹ ਹੁਣ ਇਹਨੂੰ ਕਿਵੇਂ ਹਕੂਮਤਾਂ, ਦੀਪ ਸਿੱਧੂ ਨੂੰ ਤੁਸੀਂ ਉਹਦੀ ਕਾਰ 'ਚ ਸ਼ਰਾਬ ਦੀ ਬੋਤਲ ਪ੍ਰੂਵ ਕਰੋ, ਕੱਲ ਨੂੰ ਉਹਦਾ ਵਿਸਰੇ ਦਾ ਟੈਸਟ ਆਏਗਾ ਉਹਦੇ 'ਚ ਡਰੱਗ ਸਾਬਤ ਕਰੋ, ਉਹਨੂੰ ਕੋਈ ਹੋਰ ਨੈਗੇਟਿਵਿਟੀ ਨਾਲ, ਪਰ ਇਹ ਹਮੇਸ਼ਾ ਹੁੰਦਾ ਜਿਹੜੀ ਕਰੈਕਟਰ ਅਸੈਸੀਨੇਸ਼ਨ, ਕਿਰਦਾਰ ਕੁਸ਼ੀ ਜਿਸ ਢੰਗ ਦੇ ਨਾਲ ਲੇਕਿਨ ਇਹ ਲੋਕਾਂ ਦਾ ਇੱਕ ਜਜ਼ਬਾ ਹੁੰਦਾ ਹੈ, ਲੋਕਾਂ ਦੀ ਆਵਾਜ਼ ਹੁੰਦੀ ਹੈ। ਔਰ ਫਿਰ ਉਹਨਾਂ ਨੇ ਦੂਸਰੀ ਗੱਲ ਕਹੀ, ਉਹਨਾਂ ਦੇ ਦੱਸਣ ਮੁਤਾਬਕ ਕੱਲ ਸੰਸਕਾਰ ਤੋਂ ਬਾਅਦ ਮਾਝੇ ਏਰੀਏ ਦੇ ਸਿੰਘ ਜੋ ਮੋਟਰਸਾਈਕਲਾਂ ਉੱਪਰ ਹੀ ਆਏ ਹੋਏ ਸਨ, ਉਹ ਸਾਰੀ ਰਾਤ ਅੰਗੀਠੇ ਕੋਲ ਬੈਠ ਕੇ ਸਵੇਰ ਤੱਕ ਪਾਠ ਕਰਦੇ ਰਹੇ। ਇਹ ਉਸ ਪਵਿੱਤਰ ਰੂਹ ਦੀ ਕਮਾਈ ਹੈ। ਔਰ ਕੱਲ ਦੁਨੀਆ ਭਰ ਚੋਂ ਲਗਭਗ 229 ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਟੈਲੀ ਕਾਨਫਰੰਸ ਹੋਈ। ਸਰ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਨੇ, ਉਹਨਾਂ ਨੇ ਇਸ ਨੂੰ ਕੰਡਕਟ ਕੀਤਾ ਔਰ ਉਹਦੇ 'ਚ ਜਿੱਥੇ ਕਿ ਟ੍ਰਿਬਿਊਟ ਦਿੱਤੀ ਗਈ, ਹੋਰ ਬਹੁਤ ਸਾਰੀਆਂ ਵਿਚਾਰਾਂ ਹੋਈਆਂ। ਆਉਣ ਵਾਲੇ ਦਿਨਾਂ 'ਚ ਸ਼ੰਭੂ ਬਾਰਡਰ ਤੋਂ ਜਿੱਥੇ ਦੀਪ ਸਿੱਧੂ ਨੇ ਮੋਰਚਾ ਗੱਡਿਆ ਸੀ ਔਰ ਜਿੱਥੋਂ ਫਿਰ ਸਿੰਘੂ ਤੱਕ ਪਹੁੰਚੇ ਔਰ ਫਿਰ ਫਤਿਹ ਮਾਰਚ ਬਣ ਕੇ ਉਹ ਵਾਪਸ ਆਇਆ ਸੀ, ਔਰ ਉਸੇ ਸ਼ੰਭੂ ਤੇ ਦੀਪ ਸਿੱਧੂ ਨੂੰ ਅੰਤਮ ਵਿਦਾਇਗੀ ਵੀ ਦਿੱਤੀ ਜਦੋਂ ਉਹਨਾਂ ਦੇ ਮ੍ਰਿਤਕ ਸਰੀਰ ਪੰਜਾਬ ਲਿਆਂਦਾ ਜਾ ਰਿਹਾ ਸੀ। ਸੋ ਇੱਕ ਫੈਸਲਾ ਹੋਇਆ ਕਿ ਸ਼ੰਭੂ ਤੋਂ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਜਾਏਗਾ। ਉਹਦੀਆਂ ਤਰੀਕਾਂ ਜਾਂ ਉਸ ਦੇ ਏਜੰਡੇ ਦੇ ਉੱਤੇ ਬਾਅਦ 'ਚ ਕੰਮ ਹੋਏਗਾ। ਸੋ ਨਾਲ ਦੀ ਨਾਲ ਅਸੀਂ ਇਹ ਵੀ ਕਿਉਂਕਿ ਅਜੇ ਉਹਨਾਂ ਦੀ ਅੰਤਮ ਅਰਦਾਸ ਦੀ ਡੇਟ ਜਿਹੜੀ ਹੈ ਉਹ ਫਾਈਨਲ ਨਹੀਂ ਹੋਈ, ਘੱਟੋ ਘੱਟ ਮੇਰੇ ਨੋਟਿਸ 'ਚ ਨਹੀਂ ਹੈ। ਸੋ ਅਸੀਂ ਇਹ ਅਪੀਲ ਵੀ ਕਰਾਂਗੇ, ਜਿਵੇਂ ਅਸੀਂ ਇਮੀਡੀਏਟ ਬਾਅਦ ਪਹਿਲਾ ਪ੍ਰੋਗਰਾਮ ਕੀਤਾ ਸੀ ਔਰ ਉਹਨਾਂ ਦੇ ਸੰਸਕਾਰ ਤੇ ਪਹੁੰਚਣ ਦੀ ਅਪੀਲ ਕੀਤੀ ਸੀ। ਅਸੀਂ ਸਮਝਦੇ ਹਾਂ ਕਿ ਬਹੁਤ ਵਾਰ ਜਿੱਥੇ
ਮੀਡੀਆ ਹਕੂਮਤਾਂ ਉਹਨਾਂ ਦੇ ਦੁਮ ਛੱਲੇ ਨੈਗੇਟਿਵਿਟੀ ਕਰਦੇ ਨੇ, ਉਹਦੇ 'ਚ ਉਹੀ ਹੁੰਦਾ ਹੈ ਜਿਸ ਨੂੰ ਸਾਡੇ ਇੱਕ ਮਿੱਤਰ ਡਾਕਟਰ ਸਨ ਟਾਂਗਰੇ ਤੋਂ ਉਹ ਅਕਸਰ ਇੱਕ ਸ਼ੇਅਰ ਕਹਿੰਦੇ ਹੁੰਦੇ ਸੀ ਕਿ ਔਰ ਮਰੇ ਸ਼ਾਨ ਸੇ ਆਪ ਮਰੇ ਬੇਸ਼ਾਨ ਸੇ, ਕਿ ਜੇ ਤੁਸੀਂ ਕਿਸੇ ਨੂੰ ਡੇਗਣਾ ਹੈ ਤੇ ਜਿਹੜੀ ਸ਼ਾਨ ਹੁੰਦੀ ਹੈ ਉਹ ਆਪਣੇ ਆਪ 'ਚ ਹੀ ਦੂਸਰਿਆਂ ਦਾ ਮੂੰਹ ਬੰਦ ਕਰ ਦਿੰਦੀ ਹੈ, ਤੇ ਜਦੋਂ ਤੁਸੀਂ ਆਪ ਰੁਲੇ ਜੇ ਹੋ ਬੇਸ਼ਾਨ 'ਚ ਹੋ ਤਾਂ ਕਿਸੇ ਨੂੰ ਤੁਹਾਨੂੰ ਮਾਰਨ ਦੀ ਲੋੜ ਨਹੀਂ ਹੁੰਦੀ। ਸੋ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਇੱਕ ਵੇੜਾ ਸੀ ਪੰਜਾਬ 'ਚ ਜਦੋਂ ਕਿਹਾ ਜਾਂਦਾ ਸੀ ਜੀ ਇਹ ਮੁੱਠੀ ਪਾ ਰਹੇ ਜੂਨ 84 ਔਰ ਆਤੰਕਵਾਦੀ ਤੇ ਇਹ ਉਹ, ਤੇ ਜਦੋਂ ਉਸੇ ਅਕਾਲ ਤਖਤ ਦੇ ਖੰਡਰਾਤ ਜਿਹਨੂੰ ਬਣਾਇਆ ਗਿਆ ਸੀ ਉਹਦੇ ਤੇ ਸਰਬੱਤ ਖਾਲਸਾ ਹੁੰਦਾ ਹੈ 26 ਜਨਵਰੀ 1986 ਦਾ, ਤੇ 2 ਲੱਖ ਸਿੱਖ ਜਿਨ੍ਹਾਂ 'ਚ ਮੈਜੋਰਟੀ ਨੌਜਵਾਨਾਂ ਦੀ ਹੈ ਉਹ ਪਹੁੰਚ ਜਾਂਦੀ ਹੈ। ਹੁਣ ਅੱਜ ਤੱਕ ਵੀ ਉਹ ਪਿਕਚਰ ਜਿਹੜੀ ਹੈ ਗੈਦਰਿੰਗ ਦੀ ਉਹ ਦੁਨੀਆ ਭਰ ਦੇ ਵਿੱਚ BBC ਤੋਂ ਲੈ ਕੇ ਹਰ ਕਿ ਭਾਈ ਇਹ ਤਾਂ ਕਹਿੰਦੇ ਸੀ 2.5 ਟੋਟਰੂ ਨੇ ਅਸੀਂ ਤਾਂ ਮੁਕਾ ਦਿੱਤਾ ਹੈ, ਇਹ ਕਿੱਥੋਂ ਆ ਗਏ ਸਾਰੇ? ਇਹ ਹੁੰਦਾ ਵੀ ਤੁਸੀਂ ਜਦੋਂ ਸਟਰੈਂਥ ਤੁਹਾਡੀ ਬੋਲਦੀ ਹੈ ਜਿਹਨੂੰ ਫਿਰ ਇਹੀ ਹੁੰਦਾ ਹੈ ਕਿ ਭਾਈ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਇਹ ਨਜ਼ਰ ਆਉਂਦਾ। ਸੋ ਸਾਡੀ ਇਹ ਜ਼ੋਰਦਾਰ ਅਪੀਲ ਹੈ ਅੱਜ ਹੀ ਸਾਡੇ ਵੀਰ ਸਰ ਗੁਰਚਰਨ ਸਿੰਘ ਹਿਊਸਟਨ ਤੋਂ ਔਰ ਹੋਰ ਵੀ ਸਾਡੇ ਇੱਥੋਂ ਮਲਕ ਸਾਹਿਬ ਉਹਨਾਂ ਦੀਆਂ ਕਾਲਾਂ ਵੀ ਸੀ, ਉਹਨਾਂ ਦਾ ਇਹੀ ਸੀ ਕਿ ਵੀ ਇਹ ਰਿਕਾਰਡ ਗੈਦਰਿੰਗ ਹੋਣੀ ਚਾਹੀਦੀ ਹੈ, ਭਾਵੇਂ ਡਿਲੇ ਵੀ ਕਰਨਾ ਪੈਂਦਾ 2 ਦਿਨ। ਮੈਂ ਕਿਹਾ ਜੀ ਡਿਲੇ ਦਾ ਤਾਂ ਕੋਈ ਨਹੀਂ, 4-6 ਘੰਟੇ ਦੇ ਨੋਟਿਸ ਤੇ ਸ਼ੰਭੂ ਤੋਂ ਲੁਧਿਆਣੇ ਤੱਕ ਲੰਬੀ ਲਾਈਨ ਉਹਨਾਂ ਨੇ ਲਾ ਦਿੱਤੀ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਹ ਮੈਸੇਜ ਜਾਣਾ ਬੜਾ ਜ਼ਰੂਰੀ ਹੈ। ਚੋਣਾਂ 20 ਨੂੰ ਹੋ ਜਾਣੀਆਂ ਨੇ, ਉਹਦੇ 'ਚ ਕੌਣ ਕੀ ਹੁੰਦਾ ਔਰ ਵੱਡੀ ਗਿਣਤੀ 'ਚ ਕਲਾਕਾਰ, ਅਸੀਂ ਇਹ ਸਮਝਦੇ ਹਾਂ ਕਿ ਦੀਪ ਸਿੱਧੂ ਨੇ ਅਮਰਗੜ੍ਹ ਦੇ ਕੈਂਪੇਨ 'ਚ ਜਿਹੜਾ ਝੰਡਾ ਗੱਡਿਆ, ਅੱਜ ਵੱਡੇ ਕਲਾਕਾਰ ਕੰਵਰ ਗਰੇਵਾਲ ਦੂਸਰੇ ਉਹਨਾਂ ਨੇ ਉੱਥੇ ਕੈਂਪੇਨਿੰਗ ਵੀ ਕੀਤੀ, ਐਡਰੈਸ ਵੀ ਕੀਤਾ ਔਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਦੀ ਅਖੀਰਲੀ ਵਿਸ਼ ਦੇ ਉੱਤੇ ਅਸੀਂ ਫੁੱਲ ਚੜਾਉਣ ਆਏ ਹਾਂ। ਸੋ ਇਸ ਸਾਰੇ ਦੇ ਚੱਲਦੇ ਅਸੀਂ ਸਮਝਦੇ ਹਾਂ ਕਿ ਵੀ ਸਾਡੀਆਂ ਡਿਊਟੀਆਂ ਵੀ ਬਣ ਜਾਂਦੀਆਂ ਨੇ। ਹਕੂਮਤੀ ਨਿਜ਼ਾਮ ਵੱਲੋਂ ਨੈਗੇਟਿਵਿਟੀ, ਹੁਣ ਜਦੋਂ ਇੱਕ ਦਿਨ ਪਹਿਲੇ ਕੁਝ ਘੰਟਿਆਂ 'ਚ ਕੁਝ ਨਹੀਂ ਸੀ, ਫਿਰ ਆ ਗਿਆ ਜੀ ਕਿ ਬਈ ਆਈ ਵਿਟਨੈਸ ਮਿਲ ਗਿਆ, ਉਹ ਉਹਨਾਂ ਨੇ ਯੂਸਫ ਨਾਂ ਦਾ ਇੱਕ ਜਿਹਨੇ ਕਿਹਾ ਜੀ ਮੈਂ ਕਾਰ ਤੇ ਪਿੱਛੇ ਜਾ ਰਿਹਾ ਸੀ ਔਰ ਮੈਂ ਦੇਖਿਆ ਖੁਦ ਉਹਦੇ 'ਚ ਵੱਜੀ ਟਰਾਲੇ 'ਚ ਔਰ ਮੈਂ ਬਾਹਰ ਕੱਢਿਆ, ਦੀਪ ਸਿੱਧੂ ਦੇ ਵੀ ਸਾਹ ਚੱਲਦੇ ਸੀ ਇੱਧਰ ਉੱਧਰ। ਪਹਿਲਾਂ ਤਾਂ ਮੈਨੂੰ ਯੂਸਫ ਤੋਂ ਹੀ ਸ਼ੱਕ ਹੋਇਆ, ਮੈਂ ਕਿਹਾ ਕਿ ਵੀ ਇਹ ਯੂਸਫ ਤੇ ਉਹਨਾਂ ਦੀ ਇਹ ਨਾਲ ਦੀ ਨਾਲ ਆਈ ਵਿਟਨੈਸ ਉਹ ਵੀ ਟੀਵੀ ਤੇ ਬੈਠ ਕੇ ਦੱਸ ਰਹੇ, ਜੈਨੂਇਨ ਵੀ ਹੋਏ ਪਤਾ ਨਹੀਂ ਹੈ, ਪਰ ਮੈਂ ਦੇਖਦੇ ਹਾਂ ਕਿ ਵੀ ਜਦੋਂ ਤੁਸੀਂ ਏਜੰਸੀਆਂ ਦੇ ਕੰਮ ਕਰਨ ਦੇ ਢੰਗ ਤੇ ਟੂ ਮੈਨੀ ਪ੍ਰੂਫਸ ਦੇਖਦੇ ਹੋ, ਫਿਰ ਇਹ ਸੀ ਕਿ ਜੀ ਹੁਣ ਸਰਕਾਰ ਭਾਲ ਕਰ ਰਹੀ ਹੈ ਕਿ ਵੀ ਉਹ ਡਰਾਈਵਰ ਉਹ ਦੌੜ ਗਿਆ ਸੀ, ਉਦੋਂ ਤੱਕ ਉੱਥੇ ਹੀ ਸੀ, ਉਹਦੇ ਫੋਨ ਤੋਂ ਹੀ ਪਹਿਲਾਂ ਕੀਤਾ, ਉਹ ਕਿੱਥੇ ਚਲਾ ਗਿਆ ਕੀ ਹੈ। ਹੁਣ ਅੱਜ ਮੇਨ ਖਬਰ ਇੱਕ ਮੋਟਾ ਤਾਜ਼ਾ ਬੰਦਾ ਦਿਖਾ ਕੇ ਕਿ ਜੀ ਉਹ ਫੜਿਆ ਗਿਆ ਔਰ ਉਹਦਾ ਨਾਂ ਜਿਹੜਾ ਕਾਸਮ ਖਾਨ ਹੈ, ਹੁਣ ਮਤਲਬ ਹਰਿਆਣੇ ਦਾ ਫਲਾਣਾ ਜੀ ਉੱਥੋਂ ਆ ਰਿਹਾ। ਸੋ ਮੈਨੂੰ ਲੱਗਦਾ ਵੀ ਇਹਨਾਂ ਨੂੰ ਇਹ ਹੁਣ ਸੈਕੰਡ ਦਾ ਹਿੱਸਾ ਹੈ ਕਿ ਇਹਨਾਂ ਨੂੰ ਲੱਗਦਾ ਵੀ ਇਹ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਵਾਲਾ ਪਾਠ ਜਿਹੜਾ, ਕਿਉਂਕਿ ਜਦੋਂ ਯੂਸਫ ਦੇ ਨਾਂ ਥੱਲੇ ਜੋ ਬਿਆਨਬਾਜ਼ੀ ਆਈ ਉਹਦੇ ਥੱਲੇ ਉਹ ਥਿਊਰੀ ਕੱਟੀ ਜਾਂਦੀ ਸੀ ਕਿ ਕੰਸਪੀਰੇਸੀ ਹੈ ਜਾਂ ਦੂਜਾ ਹੈ ਕਿ ਭਾਈ ਕਿਵੇਂ ਕੀ ਕੀਤਾ, ਲੇਕਿਨ ਹੁਣ ਜਦੋਂ ਕਾਸਮ ਖਾਨ ਵੀ ਹੋ ਜਾਂਦਾ ਨਾਲ ਫਿਰ ਤੁਹਾਨੂੰ ਨਜ਼ਰ ਆ ਜਾਣਾ ਚਾਹੀਦਾ ਹੈ ਕਿ ਵੀ ਇਹ ਟੂ ਮੈਨੀ ਪ੍ਰੂਫਸ ਇੱਕੋ ਡਾਇਰੈਕਸ਼ਨ 'ਚ ਇਹ ਕਿੱਧਰ ਨੂੰ ਇਸ਼ਾਰਾ ਕਰਦੇ ਨੇ। ਔਰ ਕੁੱਲ ਮਿਲਾ ਕੇ ਇਸ ਸਾਰੇ ਦੇ ਚੱਲਦੇ ਆ, ਹਾਲਾਂਕਿ ਸਾਡੇ ਕੋਲ ਬਹੁਤ ਸਾਰੀਆਂ ਲਿਖਤਾਂ ਆਈਆਂ ਨੇ, ਸੁਖਜਿੰਦਰ ਸਿੰਘ ਬਾਜਵਾ ਹੋਰਾਂ ਦਾ ਰਾਈਟ ਅਪ ਵੀ ਹੈ, ਪਰ ਮੈਂ ਅੱਜ ਦੀ ਥਾਂ ਫਿਰ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ। ਔਰ ਕੱਲਾ ਇਹੀ ਨਹੀਂ ਕਿ ਦੁਨੀਆ ਭਰ 'ਚ ਜਦੋਂ ਅਸੀਂ ਅੱਜ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਨਨਕਾਣਾ ਸਾਹਿਬ ਵੱਲ ਨਜ਼ਰ ਮਾਰੀਏ ਤੇ ਫਿਰ ਇਹ ਆਉਂਦਾ ਕਿ ਨਨਕਾਣਾ ਸਾਹਿਬ ਵਿਖੇ ਦੀਪ ਸਿੱਧੂ ਦੀ ਯਾਦ 'ਚ ਸ਼੍ਰੀ ਅਖੰਡ ਪਾਠ ਸਾਹਿਬ ਔਰ ਉੱਥੋਂ ਹੀ ਉਹਨਾਂ ਦੀ ਇਹ ਬਰੀਫਿੰਗ ਹੈ ਕਿ ਉਮੀਦ ਦਾ ਦੀਵਾ ਬੁੱਝ ਗਿਆ ਏ, ਕੱਲਾ ਦੀਪ ਨਹੀਂ ਬੜਾ ਕੁਝ ਗਿਆ ਏ। ਔਰ ਨਾਲ ਉਹਨਾਂ ਨੇ ਕਿਹਾ ਕਿ ਭਾਈ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਿਸਾਨੀ ਸੰਘਰਸ਼ ਦੇ ਹੀਰੋ, ਪੰਜਾਬੀਆਂ ਦੀ ਸ਼ਾਨ, ਫਿਲਮੀ ਅਦਾਕਾਰ ਦੀਪ ਸਿੱਧੂ ਦੀ ਯਾਦ ਵਿੱਚ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਨਨਕਾਣਾ ਸਾਹਿਬ ਦੀਆਂ ਸਮੂਹ ਸਿੱਖ ਸੰਗਤਾਂ, ਪੰਜਾਬੀ ਸਿੱਖ ਸੰਗਤ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠ ਸਾਹਿਬ 17 ਫਰਵਰੀ 2022 ਨੂੰ ਰੱਖੇ ਜਾਣਗੇ। ਔਰ ਉਹਨਾਂ ਨੇ ਸਮੁੱਚੇ ਪੰਜਾਬੀਆਂ ਵੱਲੋਂ ਉਹਨਾਂ ਨੇ ਕਿਹਾ ਕਿ ਭਾਈ ਸਿੰਧ ਔਰ ਦੂਸਰੇ ਇਲਾਕੇ ਤੋਂ ਵੀ ਸੰਗਤਾਂ ਆਉਣਗੀਆਂ ਔਰ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਨੇ। ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਜਿਹੜੇ 9 ਮਈ ਦਾ ਮਾਰਚ ਕੈਪੀਟਲ ਹਿੱਲ ਤੇ ਹੈ, ਉਸ ਸੰਬੰਧੀ ਵੀ ਮੀਟਿੰਗ ਜਿਹੜੀ ਹੈ ਦਸ਼ਮੇਸ਼ ਦਰਬਾਰ
ਹਾਂਜੀ 9 ਅਪ੍ਰੈਲ ਔਰ ਹਾਂਜੀ ਨਹੀਂ ਜੀ 9 ਮਈ 9 ਮਈ ਨਹੀਂ ਨੂੰ ਉਹਦੇ ਲਈ ਇੱਕ ਮੀਟਿੰਗ ਜਿਹੜੀ ਹੈ ਉਹ ਆਲਰੇਡੀ ਉਹਨਾਂ ਨੇ 9 ਅਪ੍ਰੈਲ ਤੁਸੀਂ ਠੀਕ ਕਹਿ ਰਹੇ ਹੋ ਜੀ ਉਹ ਰੱਖੀ ਹੋਈ ਸੀ, ਪਰ ਹੁਣ ਉਹਨਾਂ ਨੇ ਈਵਨਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਸਾਰਾ ਪ੍ਰੋਗਰਾਮ ਜਿਹੜਾ ਦਸ਼ਮੇਸ਼ ਦਰਬਾਰ ਜਿਹੜਾ ਕਾਰਟਰੇਟ ਨਿਊ ਜਰਸੀ ਉਸ ਦੇ ਵਿੱਚ ਹੋਣਾ ਹੈ ਜੀ ਔਰ ਉਹਦੇ 'ਚ ਵੀ ਅਸੀਂ ਪਾਰਟਿਸਿਪੇਸ਼ਨ ਕਰਾਂਗੇ। ਕੁਝ ਕਮੈਂਟਸ ਕੁਇਕਲੀ ਮੈਂ ਸ਼ੇਅਰ ਜ਼ਰੂਰ ਕਰਨਾ ਚਾਹੁੰਦਾ ਹਾਂ ਇਸ ਤੋਂ ਪਹਿਲਾਂ ਕਿ ਮੈਂ ਭੈਣ ਜੀ ਸੁਖਵਿੰਦਰ ਕੌਰ ਉਹਨਾਂ ਦੀ ਨਜ਼ਮ ਸਾਂਝੀ ਕਰਾਂ। ਜੀ ਔਰ ਇਹ ਇੱਕ ਸਾਡੇ ਵੀਰ ਦਲਜੀਤ ਸਿੰਘ ਜਿਹੜੇ ਫੇਸਬੁੱਕ ਤੇ ਵੀ ਰੈਗੂਲਰ ਲਿਖਦੇ ਨੇ, ਉਹਨਾਂ ਨੇ ਲਿਖਿਆ ਦੁਸ਼ਮਣ ਚਾਹੁੰਦਾ ਹੈ ਤੁਸੀਂ ਟੁੱਟ ਜਾਓ, ਡਰ ਜਾਓ, ਗਮ 'ਚ ਡੁੱਬ ਜਾਓ, ਇਹ ਸੋਚੋ ਕਿ ਸਭ ਕੁਝ ਤਬਾਹ ਹੋ ਗਿਆ ਹੈ, ਪਰ ਦੁਸ਼ਮਣ ਨੂੰ ਸ਼ਾਇਦ ਇਹ ਚੇਤਾ ਨਹੀਂ ਕਿ ਅਸੀਂ ਉਸ ਗੁਰੂ ਦੇ ਸਿੰਘ ਹੈ ਜਿਨੇ ਆਪਣੇ ਪੁੱਤਰਾਂ ਦੇ ਆਪਣੀਆਂ ਅੱਖਾਂ ਸਾਹਮਣੇ ਸ਼ਹੀਦ ਹੋਣ ਤੇ ਵੀ ਹੰਝੂ ਨਹੀਂ ਸੀ ਘੇਰਿਆ, ਸਗੋਂ ਜੈਕਾਰੇ ਗਜਾਏ ਸੀ। ਦੀਪ ਨਾਲ ਤੁਹਾਡੇ ਪਿਆਰ ਦਾ ਤਾਂ ਹੀ ਪਤਾ ਲੱਗਣਾ ਜੇਕਰ ਅੱਜ ਇਹ ਪ੍ਰਣ ਕਰ ਲਓ ਕਿ ਅਸੀਂ ਆਪ ਦੀਪ ਵਾਂਗ ਆਪਣੀ ਕੌਮ ਦੀ ਆਜ਼ਾਦੀ ਲਈ ਲੜਾਂਗੇ। ਜੇਕਰ ਅਸੀਂ ਆਪ ਨਹੀਂ ਲੜਨ ਜੋਗੇ ਤਾਂ ਆਪਣੇ ਨਿਆਣਿਆਂ ਨੂੰ ਲੜਨ ਜੋਗੇ ਕਰਾਂਗੇ। ਅਸੀਂ ਇਨਸਾਨ ਹਾਂ, ਦੁੱਖ ਸੁੱਖ ਸਾਡੇ ਜੀਵਨ ਦਾ ਹਿੱਸਾ ਹੈ, ਅਸੀਂ ਦੁਖੀ ਵੀ ਹੁੰਦੇ ਹਾਂ, ਖੁਸ਼ ਵੀ, ਪਰ ਆਪਣੇ ਆਪ ਨੂੰ ਇੰਨੇ ਸੋਲ ਨਾ ਬਣਾਓ ਕਿ ਮਾੜੀ ਜਿਹੀ ਖੁਸ਼ੀ ਤੇ ਟੱਪਣੋਂ ਨਾ ਹਟੋ ਤੇ ਦੁੱਖ ਵੇਲੇ ਡਿਪਰੈਸ਼ਨ ਚਲੇ ਜਾਓ। ਤਕੜੇ ਹੋ, ਜੇਕਰ ਦੁਸ਼ਮਣ ਸਾਡੇ ਤੇ ਵਾਰ ਕਰਕੇ ਸਾਨੂੰ ਦੱਬਦਾ ਹੈ ਤੇ ਆਪਣੇ ਆਪ ਨੂੰ ਹੋਰ ਤਕੜੇ ਕਰੋ। ਕਮਜ਼ੋਰੀ ਦਿਖਾਓਗੇ ਤੇ ਮਾਰੇ ਜਾਓਗੇ। ਚੜ੍ਹਦੀ ਕਲਾ ਚ ਆਓ ਤੇ ਗੱਜ ਕੇ ਬੋਲੋ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। और इसी तरह कुलदीप सिंह मल्ली जी ने लिखा है, रहेगा अंधेरा हमारे जाने के बाद इस महफिल में, जलाओगे हजारों दिए तुम रोशनी के लिए। पता नहीं किन्नियां कड्योड़ियां दे छज्जे अजे नौनिहाल सिंघां ते डिगने बाकी ने। इसी तरह रणबीर सिंह सेखों उन्होंने लिखा है, ही वॉज राइजिंग स्टार ऑफ द सिख नेशन and Indian government was eagerly watching his progress and targeted him for assassination. It would not surprise if old devils like Badal and Amrinder are just as glad to see him gone. Indian government is known to engage in targeted killings, whether it is a Sikh or a Kashmiri. और एक मैसेज चौधरी कामरान गिल साडे पाकिस्तानी भरा ने उन्होंने लिखा है, रेस्ट इन पीस, really shocking news. Sikh nation needs Deep Sidhu kind of educated young blood. Have no words to show my pain after hearing the sad news of his demise, but death is inevitable and all we have to go back as this world is nothing but a passing spectacle. कि ये आवाजाही दा एक मेला है। और मैं क्लोजिंग च भैन जी सुखविंदर कौर दी ब्रीफ नज़म है ਜਿਹਦੇ ਚ ਉਹਨਾਂ ਨੇ ਇਸ ਵੇਲੇ ਸਿੱਖ ਕੌਮ ਦੇ ਜਜ਼ਬਿਆਂ ਦੀ ਤਰਜਮਾਨੀ ਕੀਤੀ ਹੈ। ਅੱਛਾ। ਔਰ ਉਹਦਾ ਉਹਨਾਂ ਨੇ ਹੈਡਿੰਗ ਦਿੱਤਾ ਹੈ, ਫੁੱਲ ਬਣਿਆ ਕਿ ਤਾਰਾ। ਹੁਣ ਫੁੱਲ ਜਦੋਂ ਅਸੀਂ ਖੂਬਸੂਰਤੀ ਦੀ ਗੱਲ ਕਰਦੇ ਹਾਂ ਕਿ ਫ੍ਰੈਗਰੈਂਸ, ਖੂਬਸੂਰਤੀ ਵੀ ਖੁਸ਼ਬੂ ਵੀ ਫੁੱਲ ਦੀ ਹੈ, ਤੇ ਜਿਹੜੇ ਜ਼ਿੰਦਗੀ ਫੁੱਲਾਂ ਵਾਂਗ ਜਿਉਂਦੇ ਨੇ ਫ੍ਰੈਗਰੈਂਸ ਦੇ ਕੇ ਜਦੋਂ ਚਲੇ ਜਾਂਦੇ ਨੇ ਤੇ ਸਾਡੇ ਫੋਕਲੋਰ ਚ ਹੈ ਕਿ ਉਹ ਤਾਰਾ ਬਣ ਕੇ ਚਮਕਦੇ ਨੇ ਔਰ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਜਿਹੜਾ ਉਹ ਅਗਵਾਈ ਦਿੰਦੇ ਨੇ। ਬਿਲਕੁਲ। ਜੋਬਨ ਰੁੱਤੇ ਟੁਰ ਗਏ ਪੁੱਤਰਾ, ਲੈ ਕੇ ਮੁਖੜਾ ਪਿਆਰਾ, ਸੁਪਨੇ ਵਿੱਚ ਹੀ ਆ ਦੱਸ ਜਾਵੀਂ, ਫੁੱਲ ਬਣਿਆ ਕਿ ਤਾਰਾ। ਜੋਬਨ ਰੁੱਤੇ ਟੁਰ ਗਏ ਪੁੱਤਰਾ, ਲੈ ਕੇ ਮੁਖੜਾ ਪਿਆਰਾ, ਸੁਪਨੇ ਵਿੱਚ ਹੀ ਆ ਦੱਸ ਜਾਵੀਂ, ਫੁੱਲ ਬਣਿਆ ਕਿ ਤਾਰਾ। ਗਹਿਰ ਗੰਭੀਰ ਮਿਹਨਤੀ ਜਿੰਦੜੀ, ਨਿਰਛਲ ਤੱਕਣੀ ਤੇਰੀ, ਦਿਲ ਜਲਿਆਂ ਨੂੰ ਰਹੀ ਰੜਕਦੀ, ਆਖਰ ਨੂੰ ਆ ਘੇਰੀ। ਗਹਿਰ ਗੰਭੀਰ ਮਿਹਨਤੀ ਜਿੰਦੜੀ, ਨਿਰਛਲ ਤੱਕਣੀ ਤੇਰੀ, ਦਿਲ ਜਲਿਆਂ ਨੂੰ ਰਹੀ ਰੜਕਦੀ, ਆਖਰ ਨੂੰ ਆ ਘੇਰੀ। ਕਿੰਨੇ ਸੁਪਨੇ ਲੈ ਕੇ ਟੁਰ ਗਿਓ, ਜੋਸ਼ ਉਮੰਗਾਂ ਰੰਗਿਆ, ਜਿਨ੍ਹਾਂ ਸੰਗ ਤੂੰ ਚੱਲਣਾ ਚਾਹਿਆ, ਉਨੀ ਹਿਰਦਾ ਡੰਗਿਆ। ਕਿੰਨੇ ਸੁਪਨੇ ਲੈ ਕੇ ਟੁਰ ਗਿਓ, ਜੋਸ਼ ਉਮੰਗਾਂ ਰੰਗਿਆ, ਜਿਨ੍ਹਾਂ ਸੰਗ ਤੂੰ ਚੱਲਣਾ ਚਾਹਿਆ, ਉਨੀ ਹਿਰਦਾ ਡੰਗਿਆ। ਅਜੇ ਬਹਾਰਾਂ ਨੇ ਖਿੜਨਾ ਸੀ, ਕੀ ਝੱਖੜ ਝੁੱਲੇ, ਕਿੰਨੇ ਹੀਰੇ ਖੱਪ ਗਏ ਬੱਚਿਆ,
ਨਾ ਭੁੱਲਣੇ ਨਾ ਭੁੱਲੇ ਅਜੇ ਬਹਾਰਾਂ ਨੇ ਖਿੜਨਾ ਸੀ ਕੀ ਝੱਖੜ ਝੁੱਲੇ ਕਿੰਨੇ ਹੀਰੇ ਖੱਪ ਗਏ ਬੱਚਿਆ ਨਾ ਭੁੱਲਣੇ ਨਾ ਭੁੱਲੇ ਰੱਬ ਕਰੇ ਅਣਡਿੱਠੇ ਦੇਸੀ ਤੈਨੂੰ ਸੁਖੀ ਵਸਾਵੇ ਭੇਜੇ ਤੈਨੂੰ ਫਿਰ ਬਲ ਦੇ ਕੇ ਰਹਿ ਗਈ ਇੱਛ ਪੁਜਾਵੇ ਰੱਬ ਕਰੇ ਅਣਡਿੱਠੇ ਦੇਸੀ ਤੈਨੂੰ ਸੁਖੀ ਵਸਾਵੇ ਭੇਜੇ ਤੈਨੂੰ ਫਿਰ ਬਲ ਦੇ ਕੇ ਰਹਿ ਗਈ ਇੱਛ ਪੁਜਾਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੇ ਇੱਕ ਅਲਬੇਲੇ ਸ਼ਾਇਰ ਅਤੇ ਫਿਲੋਸੋਫਰ ਹੋਏ ਹਨ। ਅੱਜ ਉਹਨਾਂ ਦਾ ਜਨਮ ਦਿਨ ਹੈ। 17 ਫਰਵਰੀ 1881 ਨੂੰ ਉਹਨਾਂ ਦਾ ਜਨਮ ਐਬਟਾਬਾਦ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ। ਉਹਨਾਂ ਨੇ ਪੰਜਾਬ ਦੀ ਰੂਹ ਨੂੰ ਮਹਿਸੂਸ ਕਰਦਿਆਂ ਪੰਜਾਬੀਆਂ ਵਿੱਚ ਗੁਰੂ ਦੀ ਰੂਹ ਨੂੰ ਤੱਕਿਆ ਤੇ ਬਿਆਨਿਆ। ਲਗਭਗ ਇੱਕ ਸਦੀ ਬਾਅਦ ਅੱਜ ਵੀ ਪੰਜਾਬ ਦੀ ਧਰਤੀ ਤੇ ਅਣਖੀ ਗੱਭਰੂ ਆਜ਼ਾਦ ਹੋਣ ਲਈ ਬੇਕਰਾਰ ਨੇ। ਦੀਪ ਸਿੱਧੂ ਦੀ ਸ਼ਖਸੀਅਤ ਚੋਂ ਪ੍ਰੋਫੈਸਰ ਪੂਰਨ ਸਿੰਘ ਦੇ ਅਣਖੀ ਪੰਜਾਬੀ ਗੱਭਰੂ ਹੋਣ ਦਾ ਝਲਕਾਰਾ ਪੈਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਟੀਵੀ 84 ਤੇ ਕੁਝ ਸਾਲ ਪਹਿਲਾਂ ਇੱਕ ਫੀਚਰ ਕਰਦੇ ਸੀ, ਟੁਡੇ ਇਨ ਵਰਲਡ ਹਿਸਟਰੀ, ਟੁਡੇ ਇਨ ਸਿੱਖ ਹਿਸਟਰੀ। ਫਿਰ ਕਿਉਂਕਿ ਉਹ ਰਿਪੀਟ ਹੋ ਗਏ ਸੀ ਆਲਮੋਸਟ ਪੂਰਾ ਸਾਲ, ਉਹਨੂੰ ਅਸੀਂ ਫਿਰ ਵੀ ਸ਼ੁਰੂ ਕਰਨ ਦਾ ਸੋਚਦੇ ਹਾਂ। ਪਰ ਅੱਜ ਕੁਦਰਤੀ ਜਦੋਂ ਮੈਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਕਿ ਪ੍ਰੋਫੈਸਰ ਪੂਰਨ ਸਿੰਘ ਪੰਜਾਬ ਦੇ ਅਲਬੇਲੇ ਸ਼ਾਇਰ, ਇੱਕ ਦਾਰਸ਼ਨਿਕ, ਇੱਕ ਉਹ ਸ਼ਖਸੀਅਤ ਜਿਹਨੂੰ 20ਵੀਂ ਸਦੀ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਤੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜਿਨ੍ਹਾਂ ਨੇ ਸਹਿਜੇ ਰਚਿਓ ਖਾਲਸਾ ਲਿਖਿਆ, ਉਹਨਾਂ ਨੂੰ ਮੈਂ ਅਕਸਰ ਟ੍ਰਿਬਿਊਟ ਦਿੰਦੇ ਹਾਂ। ਉਹਨਾਂ ਨੂੰ ਮੈਂ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੇ ਨਾਲ ਜੋੜ ਕੇ ਦੇਖਦਾ ਕਿ ਉਹਨਾਂ ਦੀ ਜਿਹੜੀ ਸ਼ਾਇਰੀ ਦੀ ਰੂਹਾਨੀ ਉਡਾਨ ਉਸ ਲੈਵਲ ਦੇ ਉੱਤੇ ਸੀ। ਔਰ ਅੱਜ ਜਦੋਂ ਅਸੀਂ ਉਹਨਾਂ ਦਾ ਜਨਮ ਦਿਨ, ਉਹਨਾਂ ਦਾ ਜਨਮ 17 ਫਰਵਰੀ 1881 ਨੂੰ ਜ਼ਿਲ੍ਹਾ ਐਬਟਾਬਾਦ ਦਾ ਪਿੰਡ ਛੋਟਾ ਜਿਹਾ ਸਲਹੱਡ ਉਸ ਦੇ ਵਿੱਚ ਹੁੰਦਾ ਹੈ, ਔਰ 31 ਮਾਰਚ 1931 ਨੂੰ ਲਗਭਗ 50 ਸਾਲ ਦੀ ਉਮਰ 'ਚ ਉਹ ਦੇਹਰਾਦੂਨ 'ਚ ਆਪਣੇ ਅਖੀਰਲੇ ਸਾਹ ਲੈਂਦੇ ਨੇ। ਪਰ ਉਹਨਾਂ ਦੀਆਂ ਲਿਖਤਾਂ ਜਿਹਦੇ 'ਚ ਉਹਨਾਂ ਨੇ ਔਰ ਉਹਨਾਂ ਦਾ ਆਪਣੇ ਜੀਵਨ ਦਾ ਰੂਹਾਨੀ ਸਫ਼ਰ ਵੀ, ਇੱਕ ਸਿੱਖ ਪਰਿਵਾਰ 'ਚ ਉਹਨਾਂ ਦਾ ਜਨਮ ਹੁੰਦਾ ਹੈ, ਲੇਕਿਨ ਜਦੋਂ ਉਹ ਆਪਣੀ ਜਵਾਨੀ ਦੇ ਵਿੱਚ ਰੂਹਾਨੀਅਤ ਦੇ ਰਸਤੇ ਤੇ ਨਿਕਲਦੇ ਨੇ ਫਿਰ ਕਿਤੇ ਨਾ ਕਿਤੇ ਡੋਲਦੇ ਨੇ। ਉਹ ਆਪਣੀ ਹਾਇਰ ਪੜ੍ਹਾਈ ਦੇ ਲਈ ਜਦੋਂ ਜਾਪਾਨ ਆਏ, ਔਰ ਕਿਉਂਕਿ ਜਦੋਂ ਰੂਹਾਨੀਅਤ ਦੀ ਤੁਹਾਡੀ ਕੁਐਸਟ ਹੁੰਦੀ ਹੈ ਕਿ ਤੁਸੀਂ ਕਿੱਧਰ ਨੂੰ ਜਾਣਾ ਹੈ,
ਤੇ ਉਦੋਂ ਹਰ ਰੂਹਾਨੀ ਚੀਜ਼ ਤੁਹਾਨੂੰ ਪ੍ਰਭਾਵਿਤ ਕਰਦੀ ਹੈ ਔਰ ਉਹਨਾਂ ਦਾ ਹਿਰਦਾ ਬੜਾ ਕੋਮਲ ਔਰ ਜਜ਼ਬਾਤ ਕਵੀਆਂ ਦੇ ਵੈਸੇ ਹੀ ਹੁੰਦੇ ਨੇ। ਉਹਨਾਂ ਨੇ ਜਦੋਂ ਉਹ ਜਾਪਾਨ ਦੇ ਵਿੱਚ ਆਏ ਪੜ੍ਹਨ ਲਈ ਹਾਇਰ ਐਜੂਕੇਸ਼ਨ ਸਕਾਲਰਸ਼ਿਪ ਦੇ ਉੱਤੇ ਲਾਹੌਰ ਤੋਂ ਆਪਣੀ ਪੜ੍ਹਾਈ ਕਰਨ ਤੋਂ ਬਾਅਦ, ਤੇ ਬੁੱਧ ਧਰਮ ਦਾ ਇੰਨਾ ਕੁ ਉਹਨਾਂ ਨੇ ਅਸਰ ਕਬੂਲਿਆ ਕਿ ਉਹਨਾਂ ਨੇ ਆਪਣੇ ਕੇਸ ਕਤਲ ਕਰਾ ਕੇ ਉਹ ਰੁੰਡ-ਮੁੰਡ ਹੋ ਕੇ ਬੋਧੀ ਭਿਕਸ਼ੂ ਬਣ ਗਏ। ਜੀ ਔਰ ਬੋਧੀ ਭਿਕਸ਼ੂ ਵੀ ਇਸ ਲੈਵਲ ਦੇ ਕਿਉਂਕਿ ਅੰਦਰ ਜਿਹੜੀ ਕਸਕ ਸੀ ਉਹ ਤਾਂ ਟਰੂਥਫੁਲ ਸੀ, ਅੰਦਰ ਸਚਾਈ ਸੀ। ਬਿਲਕੁਲ। ਔਰ ਉਸ ਨੇ ਉਸ ਵੇਲੇ ਦੇ ਜਿਹੜੇ ਜਾਪਾਨ ਦੇ ਵੱਡੇ ਫਿਲਾਸਫਰ, ਵੱਡੀਆਂ ਯੂਨੀਵਰਸਿਟੀਆਂ ਵਾਲੇ ਜਾਂ ਦੂਜੇ, ਜਦੋਂ ਪ੍ਰੋਫੈਸਰ ਪੂਰਨ ਸਿੰਘ ਖਲੋ ਕੇ ਲੈਕਚਰ ਕਰਦੇ ਸੀ ਉਸੇ ਬੁੱਧਿਸਟ ਭਿਕਸ਼ੂ ਦੇ ਮੌਂਕ ਦੀ ਰੋਬ ਦੇ ਵਿੱਚ, ਤੇ ਘੰਟਿਆਂ ਬੱਧੀ ਲੋਕ ਬੈਠੇ ਰਹਿੰਦੇ ਸੀ। ਔਰ ਉਹੀ ਦੌਰ ਸੀ ਜਦੋਂ ਆਪਣੀ ਉਹਨਾਂ ਦੀ ਪੜ੍ਹਾਈ ਚੱਲ ਰਹੀ ਸੀ, ਉਹਨਾਂ ਨੇ ਇੱਕ ਮੈਗਜ਼ੀਨ ਵੀ ਸ਼ੁਰੂ ਕੀਤਾ ਔਰ ਪੂਰਾ ਆਜ਼ਾਦੀ ਦਾ ਜਜ਼ਬਾ ਵੀ ਸੀ। ਉਹਨਾਂ ਜ਼ਮਾਨਿਆਂ 'ਚ ਸਵਾਮੀ ਰਾਮ ਤੀਰਥ ਜਿਹੜੀ ਦੂਸਰੀ ਸ਼ਖਸੀਅਤ ਹੋਈ ਹੈ ਜੇ 19ਵੀਂ ਸਦੀ ਦੇ ਅਖੀਰ 'ਚ, ਜਿਨ੍ਹਾਂ ਨੇ ਸਨਾਤਨ ਹਿੰਦੂ ਧਰਮ ਨੂੰ ਵਾਪਸ ਐਟਲੀਸਟ ਵੈਸਟ ਨੂੰ ਇੰਟਰੋਡਿਊਸ ਕੀਤਾ ਹੈ। ਸਵਾਮੀ ਵਿਵੇਕਾਨੰਦ ਦਾ ਜ਼ਿਕਰ ਤਾਂ ਅਕਸਰ ਹੁੰਦਾ ਹੈ ਕਿਉਂਕਿ 1893 'ਚ ਉਹਨਾਂ ਨੇ ਸ਼ਿਕਾਗੋ 'ਚ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਨੂੰ ਐਡਰੈਸ ਕੀਤਾ। ਉਹਨਾਂ ਦਾ ਸਬੰਧ ਰਾਮਾ ਕ੍ਰਿਸ਼ਨਾ ਪਰਮਹੰਸ ਮਿਸ਼ਨ ਨਾਲ ਸੀ। ਪਰ ਉਸੇ ਦੌਰ 'ਚ ਜਾਂ ਉਹ ਲਗਭਗ ਉਸੇ ਟਾਈਮ ਫਰੇਮ 'ਚ ਮੈਥਮੈਟਿਕਸ ਦੇ ਪ੍ਰੋਫੈਸਰ ਲਾਹੌਰ ਦੇ ਪ੍ਰੋਫੈਸਰ ਰਾਮ ਤੀਰਥ, ਉਹ ਵੀ ਇੱਕ ਬੜੀ ਆਪਣੀ ਕਿਸਮ ਦੀ ਤੇਜਸਵੀ ਸ਼ਖਸੀਅਤ ਸੀ। ਔਰ ਉਹਨਾਂ ਦਾ ਜ਼ਿਕਰ ਅਕਸਰ ਜਦੋਂ ਅਲਾਮਾ ਇਕਬਾਲ ਵੀ ਲਾਹੌਰ ਦੇ ਉਸ ਕਾਲਜ ਦੇ ਵਿੱਚ ਪੜ੍ਹਾਉਂਦੇ ਸੀ, ਰਾਮ ਤੀਰਥ ਵੀ, ਔਰ ਇਹ ਪ੍ਰੋਫੈਸਰ ਪੂਰਨ ਸਿੰਘ ਅਲਾਮਾ ਇਕਬਾਲ ਦੇ ਨਾਲ ਵੀ ਉਹਨਾਂ ਦੀ ਗਹਿਰੀ ਸਾਂਝ ਸੀ ਕਿਉਂਕਿ ਰੂਹਾਨੀਅਤ ਦੀ ਦੁਨੀਆ ਦੇ ਲੋਕ ਉਸ ਕਿਸਮ ਦੇ ਹੁੰਦੇ ਨੇ। ਸੋ ਰਾਮ ਤੀਰਥ ਜਿਹੜੇ ਆਲਰੇਡੀ ਪੂਰਨ ਸਿੰਘ ਉਹਨਾਂ ਨਾਲ ਐਜ਼ ਏ ਸਟੂਡੈਂਟ ਉਹਨਾਂ ਨੂੰ ਜਾਣਦੇ ਸੀ, ਉਹਨਾਂ ਨੇ ਆਪਣੀ ਇੱਥੋਂ ਪ੍ਰੋਫੈਸਰੀ ਛੱਡੀ ਲਾਹੌਰ ਤੋਂ, ਇੱਕ ਸੰਨਿਆਸੀ ਦਾ ਭੇਸ ਬਣਾ ਕੇ ਉਹ ਵੀ ਦੁਨੀਆ ਦੇ ਰਟਨ ਤੇ ਨਿਕਲੇ। ਤੇ ਉਹ ਜਦੋਂ ਜਾਪਾਨ 'ਚ ਪਹੁੰਚੇ, ਪੂਰਨ ਸਿੰਘ ਨੂੰ ਮਿਲੇ ਜਿਹੜਾ ਇੱਕ ਬੁੱਧਿਸਟ ਮੰਕ ਸੀ, ਉਹ ਇੰਨਾ ਉਹਨਾਂ ਦੀ ਸਪੈਲ 'ਚ ਆਇਆ ਰਾਮ ਤੀਰਥ ਦੀ ਕਿ ਉਹ ਬੁੱਧਿਸਟ ਵਾਲਾ ਛੱਡ ਕੇ ਤੇ ਫਿਰ ਉਹ ਰਾਮ ਤੀਰਥ ਵਾਲਾ ਪਾਰਟ ਹੋ ਗਿਆ ਉਹਨਾਂ ਦਾ। ਔਰ ਇੱਕ ਕਿਤਾਬ ਵੀ ਉਹਨਾਂ ਦੀ ਮਾਈ ਫਰੈਂਡ ਸਵਾਮੀ ਰਾਮ ਤੀਰਥ, ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ। ਔਰ ਉਹ ਜਦੋਂ ਵਾਪਸ ਮੁੜੇ ਉਹਨਾਂ ਦੇ, ਕਿਉਂਕਿ ਉਹਨਾਂ ਜ਼ਮਾਨਿਆਂ 'ਚ ਜੇ ਸਮੁੰਦਰੀ ਜਹਾਜ਼ ਸੀ, ਅਸੀਂ ਉਹਨਾਂ ਦੀ ਟਾਈਮਲਾਈਨ ਦੇਖ ਰਹੇ ਹਾਂ 1881 'ਚ ਉਹਨਾਂ ਦਾ ਜਨਮ ਹੁੰਦਾ ਹੈ। ਸੋ ਅਸੀਂ 1900 ਦੇ ਇਨੀਸ਼ੀਅਲ ਸਾਲਾਂ ਦੀ ਗੱਲ ਕਰ ਰਹੇ ਹਾਂ, 1903-04 ਦੀ। ਤੇ ਉਹ ਸਮੁੰਦਰੀ ਜਹਾਜ਼ ਰਾਹੀਂ ਕਲਕੱਤੇ ਪਹੁੰਚੇ ਤੇ ਜਦੋਂ ਉਹਨਾਂ ਦੇ ਪਿਤਾ ਉਹਨਾਂ ਨੂੰ ਲੈਣ ਗਏ ਤਾਂ ਉਹਨਾਂ ਨੇ ਦੇਖਿਆ ਕਿ ਵੀ ਇਹ ਪੁੱਤਰ ਤਾਂ ਸਿੱਖ ਭੇਜਿਆ ਸੀ, ਇਹ ਕੀ ਬਣ ਕੇ ਆ ਗਿਆ, ਰੁੰਡਤ ਮੁੰਡਤ ਬਿਲਕੁਲ ਉਹੀ ਭਗਵਾ ਉਹੀ ਦੂਜਾ। ਔਰ ਉਹਨਾਂ ਦੀ ਮੈਂ ਇਹ ਬੈਕਗ੍ਰਾਉਂਡ ਦੇਣੀ ਇਸ ਲਈ ਜ਼ਰੂਰੀ ਹੈ ਕਿ ਇਹ ਜਿਹੜੇ ਇਸ ਲੈਵਲ ਦੀਆਂ ਡਾਇਰੈਕਸ਼ਨਸ ਵਾਲੇ ਹੁੰਦੇ ਨੇ, ਪਰ ਉਹ ਉਹਨਾਂ ਨੂੰ ਮਨਾ ਕੇ ਮਾਂ ਵੀ ਆਈ, ਉਹਨੇ ਵੀ ਵਿਚਾਰੇ ਨੇ ਵਿਰਾਗ ਕੀਤਾ ਵੀ ਇਹ ਤੂੰ ਕੀ ਕਰ ਲਿਆ। ਪਰ ਉਹ ਹੁਣ ਇੱਕ ਸੰਨਿਆਸੀ ਬਣਿਆ ਹੋਇਆ ਸੀ, ਬੇ ਸੰਨਿਆਸੀ। ਔਰ ਜਦੋਂ ਘਰ ਪਹੁੰਚਦਾ ਹੈ ਪ੍ਰੋਫੈਸਰ ਪੂਰਨ ਸਿੰਘ ਪਹੁੰਚਦੇ ਨੇ, ਉਹਨਾਂ ਦੀ ਭੈਣ ਛੋਟੀ ਜਿਹੜੀ ਕਿ ਬਿਮਾਰ ਸੀ, ਅਖੀਰਲੇ ਸਾਹ ਤੇ ਹੀ ਸੀ, ਉਹਦਾ ਸਿਰ ਜਿਹੜਾ ਹੈ ਉਹ ਆਪਣੀ ਗੋਦ 'ਚ ਲੈ ਲੈਂਦੇ ਨੇ ਪੂਰਨ ਸਿੰਘ। ਔਰ ਉਹ ਉਹਨਾਂ ਨੂੰ ਪਤਾ ਹੈ ਵੀ ਸ਼ੀ ਇਜ਼ ਡਾਈਂਗ, ਤੇ ਉਹਨੂੰ ਕਹਿੰਦੇ ਨੇ ਕਿ ਵੀ ਤੇਰੀ ਕੋਈ ਇੱਛਾ ਹੈ। ਉਹਨੇ ਕਿਹਾ ਕਿ ਵੀ ਉਹਨੇ ਕਿਹਾ ਵੀ ਜਿਸ ਕੁੜੀ ਨਾਲ ਤੇਰੀ ਮੰਗਣੀ ਹੋਈ ਹੈ ਉਸ ਨਾਲ ਵਿਆਹ ਕਰ ਲਈ। ਹੁਣ ਇਹ ਜਦੋਂ ਅਸੀਂ ਰੂਹਾਨੀਅਤ ਦੇ ਸਫ਼ਰ 'ਚੋਂ ਦੁਨਿਆਵੀ ਸਫ਼ਰ ਦੀ ਗੱਲ ਕਰਦੇ ਹਾਂ, ਮਾਇਆ ਨਾਂ ਸੀ ਉਹਨਾਂ ਦੀ ਜਿਹਦੇ ਮੰਗੇਤਰ ਦਾ, ਔਰ ਉਹਨਾਂ ਦੀਆਂ ਲਿਖਤਾਂ ਵੀ ਮਾਇਆ ਪੂਰਨ ਸਿੰਘ ਦੇ ਥੱਲੇ ਬਾਅਦ 'ਚ ਪਬਲਿਸ਼ ਹੋਈਆਂ। ਔਰ ਉਹ ਸੰਨਿਆਸੀ ਤੋਂ, ਪਰ ਉਹਨਾਂ ਨੇ ਕਿਵੇਂ ਉਸ ਸਾਰੇ 'ਚ ਵੀ ਇੱਕ ਸੰਨਿਆਸ ਨੂੰ ਸਾਹਮਣੇ ਰੱਖਿਆ। ਫਿਰ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਤਬਦੀਲੀ ਦੇਖਦੇ ਹਾਂ, ਜਿਵੇਂ ਗੁਰਬਾਣੀ 'ਚ ਅਸੀਂ ਪੜ੍ਹਦੇ ਹਾਂ ਕਿ ਭਾਈ ਪੂਰਬ ਜਨਮ ਅੰਕਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਕਿ ਇਹ ਵੀ ਜ਼ਿੰਦਗੀ 'ਚ ਜਦੋਂ ਤੁਹਾਡੇ ਤਬਦੀਲੀ ਹੁੰਦੀ ਹੈ, ਪਹਿਲਾਂ ਦਾ ਪਿਆ ਬੀਜ ਹੁੰਦਾ ਹੈ, ਉਹਨੇ ਪੁੰਗਰਨਾ ਹੁੰਦਾ ਹੈ, ਤੁਹਾਡੀ ਮੁਲਾਕਾਤ ਕਿਸੇ ਐਸੇ ਨਾਲ ਹੁੰਦੀ ਹੈ। ਹੁਣ ਉਹ ਸੰਨਿਆਸੀ ਦੇ ਤੌਰ ਤੇ ਹੀ ਵਿਚਰਦੇ ਨੇ, ਵਿਆਹ ਵੀ ਹੋ ਗਿਆ, ਉਹਨਾਂ ਨਾਲ ਵੀ ਕੋਈ ਉਸ ਕਿਸਮ ਦਾ ਸਬੰਧ ਨਹੀਂ ਹੈ। ਔਰ ਉਹੀ ਦੌਰ ਹੈ ਕਿ ਸਿਆਲਕੋਟ ਦੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਜਿਹੜੀ ਚੀਫ ਖਾਲਸਾ ਦੀਵਾਨ ਹਰ ਸਾਲ ਆਰਗੇਨਾਈਜ਼ ਕਰਦੇ ਸੀ, ਉਹ ਹੁੰਦੀ ਹੈ। ਉਹਦੇ 'ਚ ਉਹਨਾਂ ਨੂੰ ਵੀ ਸੱਦਾ ਦਿੱਤਾ ਜਾਂਦਾ ਹੈ ਕਿ ਆਓ, ਉਹ ਆਪਣਾ ਪੂਰਾ ਸੰਨਿਆਸੀ ਬਣ ਕੇ ਜਿਹੜੇ ਉਸੇ ਭਗਵੇ ਰੂਪ 'ਚ ਹੀ ਸੀ ਉੱਥੇ ਆ ਕੇ, ਔਰ ਜਿਵੇਂ ਉਹ ਖਾਲਸੇ ਦਾ ਇਕੱਠ ਦੇਖਦੇ ਨੇ ਔਰ ਉਹਦੇ 'ਚ ਉਵੇਂ ਹੀ ਉਹ ਡਿਵਿਨਿਟੀ ਦੀਆਂ ਗੱਲਾਂ ਉਛਲ ਕੇ। ਔਰ ਭਾਈ ਵੀਰ ਸਿੰਘ ਜਿਹੜੀ ਬਹੁਤ ਵੱਡੀ ਸਾਡੀ ਸ਼ਖਸੀਅਤ ਹੋਏ ਨੇ, ਉਹ ਵੀ ਉਸ ਕਾਨਫਰੰਸ 'ਚ ਮੌਜੂਦ ਸਨ। ਉਹ ਜਦੋਂ ਬੋਲ ਕੇ ਬੈਠ ਜਾਂਦੇ ਨੇ ਤੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਨੇ ਕਿ ਪੂਰਨ ਸਿੰਘ ਤੂੰ ਹੁਣ ਪੂਰਨ ਹੋਣ ਵੱਲ ਵਧੇਗਾ, ਜੇ ਤੂੰ ਅਧੂਰਾ ਹੈ।
ਔਰ ਜਿਵੇਂ ਕਿਹਾ ਜਾਂਦਾ ਹੈ ਕਿ ਉਹਨਾਂ ਦੇ ਨਾਲ ਉਹਨਾਂ ਦੀ 3-4 ਘੰਟੇ ਬੰਦ ਕਮਰੇ ਦੇ ਵਿੱਚ ਗੁਫ਼ਤਗੂ ਹੁੰਦੀ ਹੈ ਕਿ ਭਾਈ ਇਹ ਵਿਦਾਂਤ ਦਾ ਸਿਧਾਂਤ ਕੀ ਹੈ ਤੇ ਗੁਰਮਤ ਕੀ ਹੈ। ਔਰ ਉਸ ਤੋਂ ਬਾਅਦ ਜਦੋਂ ਸ਼ਾਮ ਨੂੰ ਘਰ ਆਉਂਦੇ ਨੇ ਤੇ ਜਿਹੜੀਆਂ ਉਹਨਾਂ ਦੀ ਸਿੰਘਣੀ ਮਾਇਆ ਦੀਆਂ ਯਾਦਾਂ 'ਚ ਹੈ, ਉਹਨਾਂ ਨੇ ਕਿਹਾ ਕਿ ਮਾਇਆ ਹੁਣ ਮੈਂ ਸਿਰ ਨੂੰ ਕਿਸੇ ਨਾਈ ਨੂੰ ਹੱਥ ਨਹੀਂ ਲਾਉਣ ਦੇਣਾ, ਇਸ ਸਿਰ ਤੇ ਹੁਣ ਭਾਈ ਵੀਰ ਸਿੰਘ ਦਾ ਹੱਥ ਟਿਕਿਆ। ਇੱਕ ਤਬਦੀਲੀ ਹੈ। ਔਰ ਉਸ ਤੋਂ ਬਾਅਦ ਜਿਵੇਂ ਉਹ ਹੜ ਵਗਿਆ ਉਹਨਾਂ ਦੇ ਅੰਦਰ, ਪੰਜਾਬੀ ਜ਼ਬਾਨ 'ਚ ਨਹੀਂ ਅੰਗਰੇਜ਼ੀ 'ਚ ਉਹਨਾਂ ਦੀਆਂ ਕਿਤਾਬਾਂ ਉਸ ਵੇਲੇ ਦੀਆਂ ਸਪਿਰਿਟ ਬੋਰਨ ਪੀਪਲ ਜਾਂ ਇੱਕ ਕਿਤਾਬ ਸਿਸਟਰਸ ਆਫ ਦਾ ਸਪਿਨਿੰਗ ਵੀਲ, ਇਹ ਆਕਸਫੋਰਡ ਯੂਨੀਵਰਸਿਟੀ ਨੇ ਛਾਪੀ। ਔਰ ਮੇਰੀ ਵੀ, ਕਿਉਂਕਿ ਅੱਜ ਜਦੋਂ ਮੈਂ ਦੇਖਿਆ ਮੇਰੀ ਆਪਣੀ ਇੰਨੀ ਇੱਕ ਮੁਹੱਬਤ ਹੈ ਪ੍ਰੋਫੈਸਰ ਪੂਰਨ ਸਿੰਘ ਨਾਲ ਕਿ ਮੈਂ ਜਦੋਂ ਅਮਰੀਕਾ ਦੀ ਧਰਤੀ ਤੇ ਲੈਂਡ ਕੀਤਾ, ਇੱਕ ਛੋਟੇ ਜਿਹੇ ਬੈਗ 'ਚ ਮੇਰੇ ਕੋਲ ਹੋਰ ਕੁਝ ਨਹੀਂ ਸੀ, 2 ਕਿਤਾਬਾਂ ਜਿਹੜੀਆਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਮੈਂ ਨਾਲ ਲਿਆਂਦੀਆਂ, ਦਾ 10 ਮਾਸਟਰਸ ਐਂਡ ਸਪਿਰਿਟ ਬੋਰਨ ਪੀਪਲ, ਦੋਨੋਂ ਅੰਗਰੇਜ਼ੀ 'ਚ। ਲੇਕਿਨ ਉਹਨਾਂ ਦੀ ਪੰਜਾਬੀ 'ਚ ਜਿਹੜੀ ਜਦੋਂ ਅਸੀਂ ਖੁੱਲੀ ਕਵਿਤਾ ਦੀ ਗੱਲ ਕਰਦੇ ਹਾਂ, ਖੁੱਲੀ ਕਵਿਤਾ ਦੇ ਜਨਮਦਾਤਾ ਪ੍ਰੋਫੈਸਰ ਪੂਰਨ ਸਿੰਘ ਨੇ। ਔਰ ਜਦੋਂ ਅਸੀਂ ਦੀਪ ਸਿੱਧੂ ਦੀ ਯਾਦ ਪਿਛਲੇ ਲਗਭਗ ਅੱਜ ਤੀਸਰਾ ਸਾਡਾ ਪ੍ਰੋਗਰਾਮ ਇਨ ਕੰਟੀਨਿਊਟੀ ਹੈ, ਤੇ ਅਕਸਰ ਪਹਿਲੇ ਦਿਨ ਦੇ ਪ੍ਰੋਗਰਾਮ 'ਚ ਮੈਂ ਮੈਂਸ਼ਨ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਜਿਹੜਾ ਇਹ ਬੇਪਰਵਾਹ ਪੰਜਾਬ ਦੇ, ਔਰ ਮੈਂ ਉਹ ਨਜ਼ਮ ਸ਼ੇਅਰ ਵੀ ਕਰਨਾ ਚਾਹੁੰਦਾ ਜਿਹੜੀ ਮੁਕੰਮਲ ਰੂਪ 'ਚ ਹੈ। ਔਰ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਦੀ ਇੰਨੀ ਵੱਡੀ ਦੇਣ ਸੀ, ਅਖੀਰ 31 ਮਾਰਚ 1931 ਨੂੰ ਦੇਹਰਾਦੂਨ 'ਚ ਉਹਨਾਂ ਨੇ ਆਪਣੇ ਅਖੀਰਲੇ ਸਾਹ ਲਏ। ਉਹ ਅੱਜ ਵੀ ਉਹਨਾਂ ਦਾ ਇੱਕ ਉਹ ਰੁਤਬਾ ਹੈ ਜਿਸ ਹੱਦ ਤੱਕ ਕੋਈ ਪਹੁੰਚ ਨਹੀਂ ਸਕਿਆ ਹੈ। ਪਹਿਲਾਂ ਤਾਂ ਮੈਂ ਉਹਨਾਂ ਦੀਆਂ ਔਰ 2-3 ਹੋਰ ਨਿੱਕੀਆਂ ਨਜ਼ਮਾਂ ਵੀ ਮੈਂ ਉਹਨਾਂ ਦੀਆਂ ਕੱਢੀਆਂ ਨੇ ਜਿਹੜੀਆਂ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਪੰਜਾਬੀ ਪੋਇਟਰੀ 'ਚ ਉਹ ਨੇ, ਨਹੀਂ ਤਾਂ ਪੋਇਟਰੀ ਦਾ ਮਤਲਬ ਹੁੰਦਾ ਸੀ ਛੰਦਾਬੰਦੀ, ਬੈਂਤਬਾਜ਼ੀ ਵੀ ਇਹਨੂੰ ਕਹਿੰਦੇ ਨੇ ਕਿ ਇੱਕ ਤੁਸੀਂ ਡਿਸਪਲਿਨ 'ਚ ਇੰਨੇ ਅੱਖਰ ਇੱਧਰ ਇੰਨੇ ਇੱਧਰ, ਇੱਕ ਦੀ ਲਾਈਨ ਦੂਜੇ ਨਾਲ ਮਿਲਣੀ। ਪਰ ਇਹ ਇਵੇਂ ਹੀ ਸੀ ਜਿਵੇਂ ਦਰਿਆ ਦਾ ਪ੍ਰਵਾਹ ਹੁੰਦਾ ਹੈ, ਦਰਿਆ ਜਿਸ ਰੁੱਖ 'ਚ ਵਗਦਾ ਹੈ। ਔਰ ਇਹ ਉਹਨਾਂ ਦੀ ਨਜ਼ਮ ਦਾ ਉਹਨਾਂ ਨੇ ਜਵਾਨ ਪੰਜਾਬ ਦੇ ਇਹ ਟਾਈਟਲ, ਇਹ ਬੇਪਰਵਾਹ ਜਵਾਨ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰਦੇ, ਮੰਨਣ ਬਸ ਇੱਕ ਆਪਣੀ ਜਵਾਨੀ ਦੇ ਜ਼ੋਰ ਨੂੰ, ਅਖੜ ਖਾਂਦ ਅਲਬੇਲੇ, ਤੁਰਥੀ ਸਤਿਗੁਰਾਂ ਦੇ ਆਜ਼ਾਦ ਕੀਤੇ ਇਹ ਬੰਦੇ। ਅਸੀਂ ਜਦੋਂ ਹੁਣ ਸੋਵਰਨਿਟੀ ਜਾਂ ਫਰੀडम ਦੀ ਗੱਲ ਕਰਦੇ ਹਾਂ ਤੇ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਇਹ ਪੰਜਾਬ ਜਦੋਂ, ਔਰ ਇਸੇ ਹੀ ਨਜ਼ਮ 'ਚ ਆਇਆ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਪਰ ਉਹ ਕਹਿੰਦੇ ਨੇ ਕਿ ਇਹ ਤੁਰਥੀ ਆਜ਼ਾਦ ਹੈ, ਅਖੜ ਖਾਂਦ ਕਿਸੇ ਦੀ ਟੈ ਨਾ ਮੰਨਣ ਵਾਲੇ, ਅਖੜ ਮੰਨਣ ਬਸ ਇੱਕ ਆਪਣੇ ਜਵਾਨੀ ਦੇ ਜ਼ੋਰ ਨੂੰ, ਅਖੜ ਖਾਂਦ ਅਲਬੇਲੇ, ਤੁਰਥੀ ਸਤਿਗੁਰਾਂ ਦੇ ਆਜ਼ਾਦ ਕੀਤੇ ਇਹ ਬੰਦੇ। ਤੁਰ ਤੋਂ ਹੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਹਮ ਪਾਤਸ਼ਾਹੀ ਸਤਿਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ, ਸਾਨੂੰ ਤਾਂ ਗੁਰੂ ਨੇ ਜਿਹੜੀ ਹੈ ਉਹ ਬਾਦਸ਼ਾਹ ਦਿੱਤੀ ਹੋਈ ਹੈ, ਸਤਿਗੁਰ ਦੇ ਬੰਦੇ। ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿਉਂਦਾ ਗੁਰੂ ਦੇ ਨਾਮ ਤੇ, ਜਵਾਨ ਖੋਲੇ ਪਿਆਰਿਆਂ, ਆਜ਼ਾਦੀ ਦੇ ਪਿਆਰ ਵਿੱਚ, ਦੁਨੀਆ ਥੀ ਵੇਲੇ ਦੀਨ ਥੀ ਵੀ ਵੇਲੇ, ਰੜੇ ਨਾ ਰਲਿੰਦੇ ਕਦੀ ਹੁਣ ਇਹ ਜਵਾਨ ਪੰਜਾਬ ਦੇ, ਮੰਨੇ ਨਾ ਮਨਿੰਦੇ ਕਦੀ, ਕੁਦ ਉਛਲਦੇ ਡੁੱਲਦੇ ਮਰਜ਼ੀ ਦੇ ਮਾਲਕ ਏ, ਦਿਲ ਦੇ ਚਾਅ ਉੱਤੇ ਉਲਰਦੇ, ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ਤੇ ਰੀਝਣ ਤੇ ਪਸੀਜਣ ਸਾਰੇ। ਔਰ ਵੇਲੇ ਨੇ ਕਿਸੇ ਦੀ ਨਾ ਮੰਨਣ ਵਾਲੇ, ਪਰ ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ਤੇ ਰੀਝਣ ਤੇ ਪਸੀਜਣ ਸਾਰੇ, ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ, ਇਹਨਾਂ ਦਾ ਕੁਝ ਥੋ ਨਹੀਂ ਲੱਗਦਾ, ਹੱਥਾਂ ਵਿੱਚ ਗੋਲੇ ਕੀਤੇ ਕਿਸੇ ਵੀ ਪਾਤਸ਼ਾਹ ਨੇ, ਆਜ਼ਾਦੀ ਪਈ ਠਾਠਾਂ ਮਾਰਦੀ ਮੇਰੇ ਪੰਜਾਬ ਵਿੱਚ। ਕਿ ਕੋਈ ਇਹ ਸਮਝੇ ਬਾਦਸ਼ਾਹ ਵੀ ਅਸੀਂ ਗੋਲੇ ਬਣਾ ਲਏ, ਇਵੇਂ ਨਹੀਂ ਹੈ। ਇਹਨਾਂ ਦੇ ਤੁਰ ਅੰਦਰ ਆਜ਼ਾਦੀ ਹਮੇਸ਼ਾ ਠਾਠਾਂ ਮਾਰਦੀ ਹੈ। ਪਿਆਰ ਦਾ ਨਾਮ ਇਹਨਾਂ ਸਿੱਖਿਆ, ਦਿਲ ਜਾਨ ਵਾਰਣੇ ਪਿਆਰ ਤੇ, ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ, ਰਾਂਝੜੇ ਦੇ ਨਿੱਕੇ ਵੱਡੇ ਭਰਾ ਸਾਰੇ, ਬੇਲਿਆਂ ਤੇ ਰੁੱਖਾਂ ਵਿੱਚ ਕੂਕਾਂ ਮਾਰਦੇ। ਹੁਣ ਰਾਂਝੇ ਦੇ ਭਰਾ, ਇਹ ਤੁਸੀਂ ਇਮੇਜਿਨੇਸ਼ਨ 'ਚ ਹੀ ਲਿਜਾ ਸਕਦੇ ਹੋ ਕਿ ਭਾਈ ਕਿੱਥੇ ਜਾ ਕੇ
ਉਹ ਦੇਖ ਰਹੇ ਨੇ, ਕਿਉਂਕਿ ਪਿਆਰ ਦੀ ਗੱਲ ਕਰ ਰਹੇ ਨੇ ਕਿ ਭਾਈ ਇਹ ਪਿਆਰ ਦਾ ਨਾਮ ਇਹਨਾਂ ਸਿੱਖਿਆ, ਇਹਨਾਂ ਦੇ ਕੋਲ ਪਿਆਰ ਦੇ ਲਈ ਆਪਾਂ ਕੁਰਬਾਨ ਕਰਨਾ ਜਾਣਦੇ ਨੇ। ਜੀ ਦਿਲ ਜਾਨ ਵਾਰਣੇ ਪਿਆਰ ਤੇ ਸੱਚੇ ਪੰਜਾਬ ਦੇ ਵਾਸੀ ਦਾ ਇਹ ਈਮਾਨ ਹੈ। ਰਾਂਝੇ ਇਹਨਾਂ ਨੂੰ ਰਾਂਝੜੇ ਹੈ ਮੇਰੇ ਖਿਆਲ, ਰਾਂਝੜੇ ਦੇ ਨਿੱਕੇ ਵੱਡੇ ਭਰਾ ਸਾਰੇ, ਰਾਂਝਾ ਕਿ ਇਹ ਸਾਰੇ ਹੀ ਰਾਂਝੇ ਦੇ ਨਿੱਕੇ ਵੱਡੇ ਭਰਾ ਨੇ, ਬੇਲਿਆਂ ਤੇ ਰੱਖਾਂ ਵਿੱਚ ਕੂਕਾਂ ਮਾਰਦੇ। ਹੁਣ ਤੁਸੀਂ ਰਾਂਝੇ ਦੀ ਗੱਲ ਕਰੋ ਤੇ ਬੇਲਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਵੰਝਲੀ ਉਹ ਪੂਜ ਰਹੀ ਹੈ, ਜਿਹੜੀ ਪਿਆਰ ਦੀ, ਕਿ ਇਸ ਸਾਰੀ ਫਿਜ਼ਾ ਦੇ ਵਿੱਚ ਪਿਆਰ ਤੋਂ ਬਿਨਾ ਹੋਰ ਕੁਝ ਨਹੀਂ ਹੈ। ਫਿਰ ਉਹਨਾਂ ਨੇ ਪੰਜਾਬ ਦੇ ਕਿਰਤੀ ਦੇ ਉੱਤੇ ਗੱਲ ਕੀਤੀ, ਪੰਜਾਬ ਦੇ ਮਜ਼ਦੂਰ, ਓਏ ਮਜ਼ਦੂਰ ਚੰਗੇ ਲੱਗਦੇ, ਨਿੱਕੇ ਨਿੱਕੇ ਖਿਆਲ ਇਹਨਾਂ ਦੇ, ਉਹਨਾਂ ਵਿੱਚ ਢਲੀਆਂ ਇਹਨਾਂ ਦੀਆਂ ਜ਼ਿੰਦਗੀਆਂ, ਸਾਦੇ ਸਾਦੇ ਚਿਹਰੇ ਬੇਨਕਾਬ ਜੇ, ਨਾ ਛੁਪਦੇ ਨਾ ਛੁਪਾਉਂਦੇ ਕੁਝ ਆਪਣਾ, ਨੰਗੇ ਨੰਗੇ ਦਿਲ ਇਹਨਾਂ ਦੇ, ਭੋਲੇ ਭਾਲੇ ਲੋਕ ਤੇ ਆਲੀਆਂ ਭੋਲੀਆਂ ਗੱਲਾਂ, ਇਹਨਾਂ ਦੀ ਗਰੀਬੀ ਨਿੱਕੀ, ਇਹਨਾਂ ਦਾ ਸੰਤੋਖ ਵੱਡਾ, ਇਹ ਠੰਡੇ ਪਾਣੀ ਵਾਂਗ ਮੇਰੇ ਜੀ ਨੂੰ ਠਾਰ ਦੇ। ਇਹ ਕਿਆ ਟ੍ਰਿਬਿਊਟ ਹੈ। ਫਿਰ ਹਲ ਵਾਹੁਣ ਵਾਲੇ, ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਬਹੁਤ ਵੱਡੇ ਰਿਸਰਚਰ ਸੀ, ਬਹੁਤ ਵੱਡੀ ਇਹਨਾਂ ਦਾ ਕੈਮਿਸਟਰੀ ਦੀ ਦੁਨੀਆ 'ਚ ਉਸ ਵੇਲੇ ਇਹਨਾਂ ਨੂੰ ਮੰਨਿਆ ਜਾਂਦਾ ਸੀ। ਫਿਰ ਸਭ ਕੁਝ ਛੱਡ ਕੇ ਇਹਨਾਂ ਨੇ ਨਨਕਾਣਾ ਸਾਹਿਬ ਦੇ ਨੇੜੇ ਉਸ ਬਾਰ ਦੇ ਵਿੱਚ 25 ਮੁਰੱਬੇ ਲਏ, ਉਹ ਇੱਕ ਰੋਸ਼ਾ ਘਾਹ ਸੀ ਜਿਹਦੇ ਤੋਂ ਉਹਨਾਂ ਨੇ ਰਿਸਰਚ ਕੀਤੀ ਸੀ ਔਰ ਉਹ ਉਗਾਉਣ ਦੇ ਲਈ। ਪਰ ਉਹਨਾਂ 'ਚ ਜਦੋਂ ਉਹ ਐਨ ਫਲਣ ਤੇ ਸੀ ਤੇ ਹੜ੍ਹ ਆਏ, ਸਭ ਕੁਝ ਹੀ ਰੁੜ ਗਿਆ, ਉਹ ਆਪਣਾ ਕਿਤਾਬਾਂ ਦਾ ਤੇ ਲੈ ਕੇ ਬਕਸਾ ਇੱਕ ਦਰਖਤ ਤੇ ਚੜ੍ਹੇ ਤੇ ਉੱਤੇ ਹੀ ਕਹਿ ਰਹੇ ਨੇ, ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦਾ ਜਾਬੋਂ ਛੁੱਟੀ। ਇਹ ਫਕੀਰ ਹੀ ਕਰ ਸਕਦੇ ਨੇ। ਔਰ ਇਹ ਹਲ ਵਾਹੁਣ ਵਾਲੇ, ਓਏ ਮੈਂ ਪੜ੍ਹਨ ਪੜ੍ਹਾਉਣ ਸਾਰਾ ਛੱਡਿਆ, ਦਿਲ ਮੇਰਾ ਆਣ ਵਾਹੀਆਂ ਵਿੱਚ ਖੁੱਭਿਆ, ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ, ਜੱਟ ਬੂਟ ਮੇਰੇ ਯਾਰ ਵੋ। ਓਏ ਮੈਂ ਪੜ੍ਹਨ ਪੜ੍ਹਾਉਣ ਸਾਰਾ ਛੱਡਿਆ, ਦਿਲ ਮੇਰਾ ਆਣ ਵਾਹੀਆਂ ਵਿੱਚ ਖੁੱਭਿਆ, ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ, ਜੱਟ ਬੂਟ ਮੇਰੇ ਯਾਰ ਵੋ। ਲੱਸੀ ਦਾ ਛੰਨਾ ਦਿੰਦੇ, ਬਾਜਰੇ ਦੀ ਰੋਟੀ, ਮੱਖਣ ਦੀ ਪਿੰਨੀ ਦਿੰਦੇ, ਦੁੱਧ ਦੀਆਂ ਕਟੋਰੀਆਂ, ਸਾਗ ਦਿੰਦੇ, ਦਾਣੇ ਦਿੰਦੇ ਭੁੰਨੇ, ਮੱਕੀ ਜਵਾਰ ਤੇ ਛੋਲਿਆਂ, ਪਾਣੀ ਠੰਡਾ ਖੂਹਾਂ ਦਾ ਦਿੰਦੇ, ਖੁਸ਼ੀ ਦਿੰਦੇ ਪੀਣ ਨੂੰ ਜੀਣ ਨੂੰ, ਟਿੱਬੇ ਢੇਰ ਸਾਰੇ ਢਾਹ ਮੈਦਾਨ ਕਰ। ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ। ਇਹ ਰੂਹਾਨੀਅਤ, ਉਸ ਸਾਰੇ ਚੋਂ ਸਾਦਗੀ, ਉਹਨਾਂ ਦਾ ਰਹਿਣ ਸਹਿਣ। ਇਹ ਲੋਕੀ ਹਨ ਮੇਰੇ ਰੱਬ ਦੀਆਂ ਪੈਲੀਆਂ, ਬੀਜ ਬੀਜਣ ਇਹ ਹਲ ਚਲਾਣ, ਘਾਲਾਂ ਘਾਲਣ ਪੂਰੀਆਂ, ਖਾਣ ਥੋੜਾ ਪਹਿਨਣ ਮੋਟਾ ਸੋਟਾ, ਵੇਖਣ ਮੁੜ ਮੁੜ ਵੱਲ ਬਦਲਾਂ। ਇਹ ਹਨ ਜਗ ਦੇ ਭੰਡਾਰੀ, ਰਾਜੇ ਹੱਥ ਅੱਡ ਅੱਡ ਮੰਗਦੇ ਇੱਥੋਂ ਰੋਟੀਆਂ। ਔਰ ਇਹ ਜਦੋਂ ਕਿਸਾਨ ਲਹਿਰ ਚੱਲ ਰਹੀ ਸੀ ਉਦੋਂ ਵੀ ਕਿਸੇ ਨੇ ਉੱਥੇ ਗਾਇਨ ਕੀਤੀ ਸੀ ਕਿ ਭਾਈ ਭੰਡਾਰੀ ਇਹੀ ਹੈ, ਕਿਉਂਕਿ ਅਲਟੀਮੇਟਲੀ ਰਾਜੇ ਵੀ ਉਹਨਾਂ ਦੇ ਢਿੱਡ 'ਚ ਰੋਟੀਆਂ ਹੀ ਪੈਂਦੀਆਂ ਨੇ ਤੇ ਰੋਟੀਆਂ ਦੇਣ ਵਾਲਾ ਇਹ ਪਾਰਟ ਹੈ। ਔਰ ਅਖੀਰ 'ਚ ਜਿਹੜੀ ਉਹਨਾਂ ਨੇ ਇਨਸਾਨੀਅਤ ਦੇ ਪੱਖੋਂ ਇੱਕ ਗੱਲ ਕਿ ਆਜ਼ਾਦੀ ਦੀ ਗੱਲ ਦੇ ਉੱਤੇ ਹੀ ਮੈਂ ਗੱਲ ਖਤਮ ਕਰਾਂਗਾ। ਇੱਕ ਦੂਜੇ ਨਾਲ ਨਫ਼ਰਤ ਕਰਕੇ ਜਿਉਂਦੇ ਰਹਿਣ ਨਾਲੋਂ ਜੰਗ ਵਿੱਚ ਲੜ ਕੇ ਮਰ ਜਾਣਾ ਚੰਗੇਰਾ ਹੈ। ਇੱਕ ਦੂਜੇ ਨਾਲ ਨਫ਼ਰਤ ਕਰਕੇ ਜਿਉਂਦੇ ਰਹਿਣ ਨਾਲੋਂ ਜੰਗ ਵਿੱਚ ਲੜ ਕੇ ਮਰ ਜਾਣਾ ਚੰਗੇਰਾ ਹੈ। ਇੱਕ ਛਿਨ ਲਈ ਵੀ ਆਪਣੇ ਤਨ ਤੇ ਆਤਮਾ ਨੂੰ ਗੁਲਾਮ ਬਣਾ ਦੇਣ ਨਾਲੋਂ ਸਮੂਲ ਨਾਸ਼ ਕਰ ਲੈਣਾ ਚੰਗੇਰਾ ਹੈ। ਆਪਣੀ ਸੰਤਾਨ ਨੂੰ ਸੁਤੰਤਰਤਾ ਦੀ ਪਾਤਸ਼ਾਹੀ ਦੀ ਖੁਸ਼ੀ ਪ੍ਰਦਾਨ ਕਰਕੇ ਜਾਓ ਅਤੇ ਉਹਨਾਂ ਨੂੰ ਕਦੇ ਵੀ ਜਾਇਦਾਦ ਦੀ ਲਾਲਸਾ ਦਾ ਰੋਗ ਨਾ ਲਾ ਦਿਓ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਦੇਣਾ ਤੇ ਉਹਨਾਂ ਦੇ ਅੰਦਰ ਫਰੀडम ਦੀ ਕਸਕ ਪੈਦਾ ਕਰੋ। ਉਹਨਾਂ ਨੂੰ ਇਹ ਜਾਇਦਾਦ ਦੇ ਪਿੱਛੇ ਲਾ ਕੇ ਸੁਤੰਤਰਤਾ ਦੀ ਆਪਣੀ ਸੰਤਾਨ ਨੂੰ ਸੁਤੰਤਰਤਾ ਦੀ ਪਾਤਸ਼ਾਹੀ ਦੀ ਖੁਸ਼ੀ ਪ੍ਰਦਾਨ ਕਰਕੇ ਜਾਓ ਅਤੇ ਉਹਨਾਂ ਨੂੰ ਕਦੇ ਵੀ ਜਾਇਦਾਦ ਦੀ ਲਾਲਸਾ ਦਾ ਰੋਗ ਨਾ ਦਿਓ। ਸੋ ਅਸੀਂ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੂੰ ਅੱਜ ਯਾਦ ਕਰ ਰਹੇ ਹਾਂ। ਔਰ ਜੇ ਅਸੀਂ ਦੀਪ ਸਿੱਧੂ ਦਾ ਕਿਰਦਾਰ ਦੇਖੀਏ ਤੇ ਠੀਕ ਉਸ ਪੰਜਾਬੀ ਗੱਭਰੂ ਦੇ ਜਿਸ ਨੂੰ ਐਨਵਿਜ਼ਨ ਕੀਤਾ ਸੀ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਨੇ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮੁਖਾਲਾ ਕਰਨ,
ਬਿਲਕੁਲ ਉਸ ਦੇ ਉੱਤੇ ਔਰ ਪਾਤਸ਼ਾਹੀ ਦੇ ਲਈ ਸੁਤੰਤਰਤਾ ਦੇ ਲਈ ਉਹਨਾਂ ਨੇ ਇਸ ਆਪਣੀ ਜ਼ਿੰਦਗੀ ਨੂੰ ਵਾਰਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਅਤੇ ਸਾਇੰਸ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਮਿਸਟਰ ਲੀ ਨੇ ਕਿਹਾ ਹੈ ਕਿ ਭਾਰਤ ਦੀ ਪਾਰਲੀਮੈਂਟ ਵਿੱਚ ਬੈਠੇ ਅੱਧੇ ਮੈਂਬਰ ਕ੍ਰਿਮੀਨਲ ਰੈਕੋਰਡ ਵਾਲੇ ਹਨ। ਉਹਨਾਂ ਦੇ ਇਸ ਬਿਆਨ ਤੋਂ ਬਾਅਦ ਭਾਰਤ ਸਰਕਾਰ ਨੇ ਖੂਬ ਪਿੱਟ ਸਿਆਪਾ ਕੀਤਾ ਹੈ ਅਤੇ ਸਿੰਗਾਪੁਰ ਦੇ ਅੰਬੈਸਡਰ ਨੂੰ ਤਲਬ ਕਰਕੇ ਵਿਰੋਧ ਜ਼ਾਹਿਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵਿਸ਼ਵ ਗੁਰੂ ਸੁਪਰ ਪਾਵਰ ਨਰਿੰਦਰ ਮੋਦੀ ਦਾ ਭਾਰਤ, ਤੁਸੀਂ ਦੁਨੀਆ 'ਚ ਸਿੰਗਾਪੁਰ ਦੇਖੋ, ਇੱਕ ਸਿਟੀ ਸਟੇਟ ਹੈ, ਨਿੱਕਾ ਜਿਹਾ ਉਹ ਸ਼ਹਿਰ ਹੈ। ਹਾਲਾਂ ਇਹਨਾਂ ਤੋਂ ਹੀ 1960 ਤੱਕ ਪਹੁੰਚਦੇ ਆ ਮਲੇਸ਼ੀਆ ਦਾ ਹੀ ਹਿੱਸਾ ਸੀ ਜਿਹਨੂੰ ਮਲਾਇਆ ਕਿਹਾ ਜਾਂਦਾ ਸੀ, ਉਹਦੇ ਤੋਂ ਹੀ ਸੈਪਰੇਟ ਹੋਇਆ, ਬਿਲਕੁਲ ਨਿੱਕਾ ਜਿਹਾ। ਔਰ ਜਦੋਂ ਮਲਾਇਆ ਉਹਨਾਂ ਨੂੰ ਅੱਡ ਕਰ ਰਿਹਾ ਸੀ ਉਦੋਂ ਰਿਕੁਐਸਟ ਕਰ ਰਹੇ ਸੀ ਕਿ ਸਾਨੂੰ ਨਾ ਅੱਡ ਕਰੋ ਕਿਉਂਕਿ ਉਹ ਸਮਝਦੇ ਸੀ ਵੀ ਅਸੀਂ ਭੁੱਖੇ ਮਰ ਜਾਵਾਂਗੇ। ਪਰ ਸਿੰਗਾਪੁਰ ਨੇ ਕਿਵੇਂ ਥੋੜੇ ਪੀਰੀਅਡ ਦੇ ਵਿੱਚ ਨਾ ਸਿਰਫ ਆਪਣੀ ਇਕਨੋਮੀ ਨਾ ਆਪਣਾ ਐਡਮਿਨਿਸਟ੍ਰੇਸ਼ਨ ਹੀ ਜਿਹੜਾ ਕਿਸ ਲੈਵਲ ਤੱਕ ਖੜਿਆ। ਅੱਜ ਜਦੋਂ ਅਸੀਂ ਸਿੰਗਾਪੁਰ ਦਾ ਪ੍ਰਾਈਡ ਦੇਖਦੇ ਹਾਂ, ਆਜ਼ਾਦੀ ਦੀ ਗੱਲ ਬਹੁਤਿਆਂ ਨੂੰ ਲੱਗਦਾ ਹੁੰਦਾ ਜਦੋਂ ਅਸੀਂ ਖਾਲਿਸਤਾਨ ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਕਿ ਜੀ ਨਿੱਕਾ ਜਿਹਾ ਮੁਲਕ, ਇੰਨਾ ਕੁ ਜਿੰਨੇ ਸਾਡੇ ਟਰੱਕ ਕਲਕੱਤੇ ਤੇ ਦੂਜੇ ਨੇ ਪੰਜਾਬ 'ਚ ਕਿੱਥੇ ਖੜੇ ਕਰਾਂਗੇ, ਇਸ ਇੱਕ ਦੇ ਉੱਤੇ ਦੂਜਾ ਕਰ ਲੈਣਾ। ਸੋ ਉਸ ਕਿਸਮ ਦੇ ਜਿਹੜੇ ਆਬਜੈਕਸ਼ਨ ਹੋਣ ਵਾਲੇ, ਇਕਨੋਮੀ ਕਿੱਥੋਂ ਆਏਗੀ ਜੀ, ਤੇਲ ਕਿੱਥੋਂ ਆਏਗਾ, ਸੋਨਾ ਕਿੱਥੋਂ ਆਏਗਾ ਜੀ, ਇਹ ਉਵੇਂ ਹੀ ਹੈ ਜਿਵੇਂ ਉਹ 47 ਦੇ ਦੌਰ 'ਚ ਗਿਆਨੀ ਕਰਤਾਰ ਸਿੰਘ ਨੂੰ ਜਦੋਂ ਅੰਗਰੇਜ਼ਾਂ ਨੇ ਆਫਰ ਕੀਤੀ ਮੁਲਕ ਦੀ, ਉਹ ਕਹਿੰਦੇ ਜੀ ਸਾਡੇ ਤਾਂ ਸਮੁੰਦਰ ਨਹੀਂ ਲੱਗਦਾ। ਕਹਿੰਦੇ ਕੋਈ ਨਹੀਂ, ਦੁਨੀਆ 'ਚ ਇੰਨੇ ਮੁਲਕ ਨੇ ਸਮੁੰਦਰ ਨਾਲ ਨਹੀਂ ਲੱਗਦੇ ਜਿਹੜੇ, ਉਹ ਫਿਰ ਵੀ ਖੁਸ਼ਹਾਲ ਨੇ। ਅੱਛਾ, ਕਹਿੰਦੇ ਫਿਰ ਨਹੀਂ ਹੈ, ਫਿਰ ਜਹਾਜ਼ ਕਿੱਥੋਂ ਆਉਣਗੇ? ਉਹ ਕਹਿੰਦੇ ਜੀ ਜਿੱਥੋਂ ਇੰਡੀਆ ਪਾਕਿਸਤਾਨ ਖਰੀਦਣਗੇ ਉੱਥੋਂ ਅਸੀਂ ਵੀ ਖਰੀਦ। ਸਰ ਕਪੂਰ ਸਿੰਘ ਨਾਲ ਗੁਫ਼ਤਗੂ, ਉਹ ਕਹਿੰਦੇ ਜਹਾਜ਼ਾਂ ਲਈ ਪੈਸੇ ਕਿੱਥੋਂ ਆਉਣਗੇ? ਹੁਣ ਜਿਨ੍ਹਾਂ ਲੋਕਾਂ ਦੀ ਅਕਲ ਦੇ ਉੱਤੇ ਪਰਦਾ ਪਿਆ ਹੈ ਜਾਂ ਅਦਰਵਾਈਜ਼ ਕਿਸੇ ਕੋਈ ਆਪਣੀ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੁੰਦੀ ਹੈ, ਉਹਨਾਂ ਦਾ ਤਾਂ ਕੋਈ ਇਲਾਜ ਨਹੀਂ ਹੁੰਦਾ। ਹੁਣ ਇਹ ਨਿੱਕਾ ਜਿਹਾ ਮੁਲਕ ਸਿੰਗਾਪੁਰ ਜਿਹੜਾ ਤਰਲੇ ਕਰਦਾ ਸੀ ਵੀ ਸਾਨੂੰ ਅੱਡ ਨਾ ਕਰੋ, ਇਹ ਪਿਛਲੀ ਅੱਧੀ ਸਦੀ 'ਚ ਅੱਜ ਉਸ ਲੈਵਲ ਤੇ ਪਹੁੰਚਿਆ ਹੈ ਕਿ ਜਿਹੜਾ ਵਿਸ਼ਵ ਗੁਰੂ ਭਾਰਤ ਔਰ ਆਪਣੇ ਆਪ ਨੂੰ ਦੁਨੀਆ ਨੂੰ ਦੇਣ ਵਾਲੇ ਉਹਨਾਂ ਬਾਰੇ, ਔਰ ਇਹ ਕੋਈ ਨਿੱਕੇ ਮੋਟੇ ਕਿਸੇ ਅਖਬਾਰ ਦਾ ਆਰਟੀਕਲ ਨਹੀਂ ਹੈ ਜਿਹੜਾ ਅਸੀਂ ਜ਼ਿਕਰ ਕਰ ਰਹੇ ਹਾਂ। ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਲੀ ਹਾਈਸਨ ਲੂੰਗ ਉਹਨਾਂ ਦਾ ਪੂਰਾ ਨਾਂ ਹੈ, ਉਹਨਾਂ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਗੱਲ ਕਰਦਿਆਂ ਗੱਲ ਕੀਤੀ ਕਿ ਭਾਈ ਦੇਖੋ, ਔਰ ਉਹ ਕਰ ਰਹੇ ਨੇ, ਬੋਲ ਰਹੇ ਨੇ, 15 ਫਰਵਰੀ ਦਾ ਉਹਨਾਂ ਦਾ ਹੈ ਪਾਰਲੀਮੈਂਟ ਦੇ ਵਿੱਚ, ਤੇ ਉਹਨਾਂ ਦੀ ਜਿਹੜੀ ਹੈ ਰਿਪੋਰਟ ਕਮੇਟੀ ਆਫ ਪ੍ਰਿਵਿਲੇਜਸ ਦੇ ਵਿੱਚ ਜਦੋਂ ਉਹਨਾਂ ਨੇ ਇਸ ਗੱਲ ਦੇ ਉੱਤੇ ਗੱਲ ਕੀਤੀ ਵਰਕਰਸ ਪਾਰਟੀ, ਤੇ ਉਹਨਾਂ ਨੇ, ਮਿਸਟਰ ਲੂੰਗ ਨੇ ਇਹ ਉਦਾਹਰਣ ਦਿੱਤੀ। ਉਹਨਾਂ ਨੇ ਕਿਹਾ ਦੇਖੋ ਕਰਪਸ਼ਨ ਕਿਸ ਲੈਵਲ ਤੇ ਜਿਹੜੇ ਮੁਲਕ ਸ਼ੁਰੂ ਕਿੱਥੋਂ ਹੁੰਦੇ ਨੇ ਔਰ ਮੁੱਕਦੇ ਆ ਕੇ ਕਿੱਥੇ ਨੇ, ਔਰ ਉਹਨਾਂ ਨੇ ਉਸ ਕੰਟੈਕਸਟ ਇੰਡੀਆ ਔਰ ਇਜ਼ਰਾਈਲ ਦੋਨਾਂ ਦਾ ਜ਼ਿਕਰ ਕੀਤਾ ਔਰ ਉਹਦੇ 'ਚ ਉਹਨਾਂ ਨੇ ਆਪਣੀ ਜਿਹੜੇ ਉਹਨਾਂ ਦੇ ਲਫ਼ਜ਼ ਸੀ, The leaders who fought for and won independence are often exceptional individuals of great courage, immense culture and outstanding ability। ਕਿ ਜਿਹੜੇ ਲੀਡਰ ਆਪਣੇ ਲੋਕਾਂ ਦੀ ਆਜ਼ਾਦੀ ਦੇ ਲਈ ਲੜਦੇ ਨੇ, ਉਸ ਸੰਘਰਸ਼ ਨੂੰ ਲੀਡ ਕਰਦੇ ਨੇ, ਉਹ ਉਹਨਾਂ 'ਚ ਬਹੁਤ ਜ਼ਿਆਦਾ ਹੌਸਲਾ ਹੁੰਦਾ ਹੈ, ਉਹਨਾਂ 'ਚ ਇੱਕ ਤਹਿਜ਼ੀਬ ਹੁੰਦੀ ਹੈ, ਉਹਨਾਂ 'ਚ ਯੋਗਤਾ ਹੁੰਦੀ ਹੈ। They came through the crucible of fire and emerged as leaders of men and nations। ਕਿ ਉਹ ਅੱਗ 'ਚੋਂ ਨਿਕਲਦੇ ਨੇ, ਇਵੇਂ ਹੀ ਉਹ ਲੋਕਾਂ ਦੇ ਲੀਡਰ ਬਣਦੇ ਨੇ। They are the David Ben-Gurions, the Jawaharlal Nehrus and we have our own too। ਕਿ ਭਾਈ ਜਿਵੇਂ
ਡੇਵਿਡ ਗਿਊਰੋਨ ਜਿਹੜਾ ਉਹ ਪਹਿਲਾ ਹੈੱਡ ਸੀ ਇਜ਼ਰਾਈਲ ਦਾ, ਉਹਨਾਂ ਨੇ ਪਲੂਰਲ ਕਿਹਾ ਕਿ ਉਹਦੇ ਵਰਗੇ, ਇੱਦਾਂ ਹੀ ਨਹਿਰੂਜ਼ ਵਰਗੇ, ਕਿਉਂਕਿ ਨਹਿਰੂ ਪਹਿਲਾ ਪ੍ਰਾਈਮ ਮਿਨਿਸਟਰ ਸੀ ਇੰਡੀਆ ਦਾ, ਫਿਰ ਉਹਨਾਂ ਨੇ ਆਪਣੀ ਵੀ ਗੱਲ ਕੀਤੀ ਕਿ ਸਾਡੇ ਵੀ ਉਹ ਇੰਨੇ ਕਦਾਵਰ ਲੋਕ ਨੇ। Mr. Lee said, explaining the findings of report that led to Parliament voting for penalties for 3 leaders of the Workers' Party, including MP Raesh Khan, who had been found guilty of lying in Parliament and was fined approximately US $26,000 and criminal proceedings ਦੇ ਵੀ। ਹੁਣ ਇਸ ਸਾਰੇ ਦੇ ਉੱਤੇ ਹੀ ਬੋਲਦੇ ਕਿਉਂਕਿ ਉਹਨਾਂ ਦੀ ਆਪਣੀ ਇਨਵੈਸਟੀਗੇਸ਼ਨਸ, ਉਹਨਾਂ ਦੇ ਬੰਦੇ ਆਏ, ਉਹਨਾਂ ਨੇ ਕਿਹਾ ਜੀ ਦੇਖੋ ਅਸੀਂ ਇਸ ਕਲੰਕ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਕਿਉਂਕਿ ਕਿਵੇਂ ਜਿਹੜਾ ਔਰ ਇਹ ਜਿਹੜੀ ਹੈਡਲਾਈਨ ਇੰਡੀਅਨ ਮੀਡੀਆ ਦੀ ਹੈ, ਸਿੰਗਾਪੁਰ ਪੀਐਮ ਸਪੀਚ ਅਨਕਾਲਡ ਫॉर ਸੇਜ਼ ਇੰਡੀਆ, ਉਹਦੀ ਅਸੀਂ ਗੱਲ ਕਰਾਂਗੇ ਕਿ ਕਿਵੇਂ ਇੰਡੀਆ ਨੂੰ ਮਿਰਚਾਂ ਲੱਗੀਆਂ ਔਰ ਕਿਵੇਂ ਉਹਨਾਂ ਨੇ ਜਿਹੜਾ ਸਿੰਗਾਪੁਰ ਦਾ ਐਂਬੈਸਡਰ ਹੈ ਦਿੱਲੀ ਦੇ ਵਿੱਚ ਉਹਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ। ਉਹਦੇ ਵਿੱਚ ਕਲੀਅਰਲੀ ਜਿਹੜਾ ਮਿਸਟਰ ਲੀ ਨੇ ਆਪਣੀ ਸਪੀਚ ਦੇ ਵਿੱਚ ਕਿਹਾ, while Nehru's India has become one where, according to media reports, almost half the MPs in Lok Sabha have criminal charges pending against them, including charges of rape and murder. उन्होंने कहा जी, though it is also said that many of these are politically motivated. ਹੁਣ ਉਹਨਾਂ ਨੇ ਕਿਹਾ ਕਿ ਵੀ ਅਸੀਂ ਆਪਣੇ ਮੁਲਕ ਨੂੰ ਉਸ ਰਸਤੇ ਤੇ ਨਹੀਂ ਜਾਣ ਦੇਣਾ ਜੇ ਤੇ ਇੰਡੀਆ ਗਿਆ, ਪ੍ਰੀਵੈਂਟਿੰਗ ਸਿੰਗਾਪੁਰ ਫਰੋਮ ਗੋਇੰਗ ਡਾਊਨ ਦਾ ਸੇਮ ਰੋਡ, ਕਿ ਕਿੱਥੇ ਨਹਿਰੂ ਕਲਾਸ ਸੀ ਜਿਨ੍ਹਾਂ ਨੇ ਜਿਹੜਾ ਦੇਸ਼ ਦੇ ਪਹਿਲਾ ਪ੍ਰਧਾਨ ਮੰਤਰੀ ਬਣਿਆ, ਪਰ ਅੱਜ ਉਸ ਮੁਲਕ ਦਾ ਹਾਲ ਇਹ ਹੈ ਕਿ ਅੱਧੇ ਜਿਹੜੇ ਮੈਂਬਰ ਪਾਰਲੀਮੈਂਟ, ਇਹ ਸਿੰਗਾਪੁਰ ਦਾ ਪ੍ਰਾਈਮ ਮਿਨਿਸਟਰ ਪਾਰਲੀਮੈਂਟ 'ਚ ਖਲੋ ਕੇ ਸਿੰਗਾਪੁਰ ਦੀ ਕਹਿ ਰਿਹਾ ਕਿ ਅਸੀਂ ਇਸ ਰਸਤੇ ਤੇ ਨਹੀਂ ਜਾਣਾ ਜਿੱਥੇ ਕਰਪਟ ਇੰਡੀਆ ਗਿਆ, ਨਹਿਰੂ ਤੋਂ ਲੈ ਕੇ ਮੋਦੀ ਤੱਕ। ਉਹਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਅੱਜ ਅੱਧੇ ਜਿਹੜੇ ਨੇ ਉਹ ਕ੍ਰਿਮੀਨਲ ਰਿਕਾਰਡ ਵਾਲੇ ਨੇ, ਔਰ ਇਸ ਸਾਰੇ ਨੂੰ ਹੁਣ ਇਹ ਵੀ ਕਿਹਾ ਜਾਂਦਾ ਜੀ ਇਹ ਕਿੱਥੋਂ ਉਹਨੇ ਰਿਪੋਰਟ ਦੇ ਦਿੱਤੀ, ਫਿਰ ਆਪ ਹੀ ਉਹਨਾਂ ਦਾ ਮੀਡੀਆ ਕਹਿ ਰਿਹਾ ਕਿ ਇਹ 2019 ਦੇ ਵਿੱਚ ਐਸੋਸੀਏਸ਼ਨ ਆਫ ਡੈਮੋਕ੍ਰੈਟਿਕ ਰਿਫਾਰਮਸ, ਇਹ ਇੰਡੀਆ ਦੀ ਆਰਗੇਨਾਈਜੇਸ਼ਨ ਹੀ ਹੈ, ਉਹਨਾਂ ਨੇ ਇੱਕ ਰਿਪੋਰਟ ਦਿੱਤੀ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਭਾਈ ਵਿਚ ਫਾਊਂਡ that 539 candidates that won the general elections that year, as many as 233 ਔਰ 43% faced criminal charges। ਹੁਣ 43 ਤੇ 50 ਦਾ ਕੋਈ ਬਹੁਤਾ ਫਰਕ ਨਹੀਂ, ਆਲਮੋਸਟ ਹਾਫ ਕਿਹਾ ਉਹਨੇ। ਸੋ ਉਹਨਾਂ ਦੀ ਆਪਣੀ ਰਿਪੋਰਟ ਉਹਨਾਂ ਦੀ ਐਸੋਸੀਏਸ਼ਨ ਦੀ ਫॉर ਡੈਮੋਕ੍ਰੈਟਿਕ ਰਿਫਾਰਮ ਦੀ ਸੀ ਕਿ ਭਾਈ ਇਹ ਤਾਂ ਅੱਧੇ ਜਿਹੜੇ ਨੇ, ਔਰ ਇਹ ਕ੍ਰਾਈਮ ਵੀ ਮਰਡਰ ਰੇਪ ਦੇ ਨੇ, ਇਹ ਨਹੀਂ ਹੈ ਕਿ ਜੀ ਕੋਈ ਦਫਾ 144 ਤੋੜੀ ਕੋਈ ਪੋਲੀਟੀਕਲ ਔਰ ਕੋਈ ਦੂਸਰਾ ਸੀ। ਹੁਣ ਇਸ ਸਾਰੇ ਦੇ ਉੱਤੇ ਇੰਡੀਆ ਨੇ ਜਿਵੇਂ ਮੈਂ ਕਿਹਾ ਵੀ ਤਲਬ ਕਰਕੇ ਪ੍ਰੋਟੈਸਟ ਕੀਤਾ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਕਿ ਇਹ ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਰਿਮਾਰਕਸ ਬਾਈ ਪ੍ਰਾਈਮ ਮਿਨਿਸਟਰ ਆਫ ਸਿੰਗਾਪੁਰ ਵਰ ਅਨਕਾਲਡ ਫॉर, we are taking up the matter with Singaporean side, said their foreign ministry। ਹੁਣ ਇਸ ਦੇ ਉੱਤੇ ਕਾਂਗਰਸ ਤਾਂ ਪਹਿਲਾਂ ਹੀ ਲੱਭਦੀ ਹੁੰਦੀ ਹੈ ਕਿ ਭਾਈ ਇਹ ਸਾਰੇ ਨੂੰ ਹੋਏ, ਔਰ ਉਹਦੇ ਤੇ ਉਹਨਾਂ ਨੇ ਕਿਹਾ ਨਹਿਰੂ ਕੰਟੀਨਿਊਜ਼ ਟੂ ਇਨਸਪਾਇਰ ਵਰਲਡ ਲੀਡਰਸ ਬਟ ਮੋਦੀ ਡੈਨੀਗ੍ਰੇਟਸ ਹਿਮ, ਕਾਂਗਰਸ ਔਨ ਸਿੰਗਾਪੁਰ ਐਮਪੀ ਸਪੀਚ। ਹੁਣ ਕਿਉਂਕਿ ਅਜੇ ਪਿਛਲੇ ਪਾਰਲੀਮੈਂਟ ਦੇ ਸੈਸ਼ਨ 'ਚ ਹੀ ਮੋਦੀ ਨਹਿਰੂ ਦਾ ਮਜ਼ਾਕ ਉਡਾ ਕੇ ਹਟਿਆ ਸੀ, ਔਰ ਹਰ ਗੱਲ 'ਚ ਨਹਿਰੂ ਨੂੰ ਜਿਹੜਾ ਧੁਰਿਆ ਹੁੰਦਾ, ਉਹਨੇ ਕਿਹਾ ਦੇਖ ਲਓ ਤੁਹਾਨੂੰ ਤਾਂ ਤੁਸੀਂ ਤਾਂ ਲੱਗੇ ਹੋ ਨਹਿਰੂ ਦੀ ਕਿਰਦਾਰਕੁਸ਼ੀ ਕਰਨ 'ਚ, ਤੇ ਸਿੰਗਾਪੁਰ ਦਾ ਜਿਹੜਾ ਪੀਐਮ ਕਹਿ ਰਿਹਾ ਕਿ ਭਾਰਤ ਦਾ ਹਾਲ ਦੇਖ ਲਓ, ਨਹਿਰੂ ਤੋਂ ਮੋਦੀ ਤੱਕ ਕੀ ਹੋ ਗਿਆ, ਕਿ ਕਿੱਥੇ ਉਹ ਵੱਡੇ ਕੱਦ ਦੇ ਸੀ ਲੋਕ ਜਿਨ੍ਹਾਂ ਨੇ ਆਜ਼ਾਦੀ ਲਈ ਆਪਣਾ ਯੋਗਦਾਨ ਪਾਇਆ, ਤੇ ਕਿੱਥੇ ਅੱਜ ਜਿਹੜੇ ਅੱਧੇ ਮੈਂਬਰ ਪਾਰਲੀਮੈਂਟ ਨੇ ਉਹ ਕ੍ਰਿਮੀਨਲ ਨੇ। ਔਰ ਇਸ ਗੱਲ ਨੂੰ ਹੁਣੇ ਸਿੰਗਾਪੁਰ ਦੇ ਐਮਪੀ ਨੇ ਬਾਕੀਆਂ ਨੂੰ ਵੀ ਹੌਸਲਾ ਦਿੱਤਾ। ਮਨਮੋਹਨ ਸਿੰਘ ਐਕਸ ਪ੍ਰਾਈਮ ਮਿਨਿਸਟਰ 10 ਸਾਲ ਰਹੇ ਨੇ, ਉਹ ਪੰਜਾਬ ਆਉਣਾ ਸੀ, ਉਹਨਾਂ ਨੇ ਰੈਲੀ ਨੂੰ ਐਡਰੈਸ ਕਰਨ, ਫਿਜ਼ੀਕਲੀ ਤਾਂ ਸ਼ਾਇਦ ਉਹ ਹੁਣ ਬਜ਼ੁਰਗ ਵੀ ਨੇ, ਠੀਕ ਨਹੀਂ ਨੇ, ਤੇ ਉਹਨਾਂ ਨੇ ਆਪਣਾ ਵੀਡੀਓ ਮੈਸੇਜ ਜਿਹੜਾ ਰਿਕਾਰਡ ਕਰਾ ਕੇ ਦਿੱਤਾ। ਉਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਇਹ ਮੋਦੀ ਸਰਕਾਰ ਜਿਹੜੀ ਹੈ ਹਰ ਪਾਸਿਓਂ ਉਹਨਾਂ ਨੇ ਕਿਹਾ ਕਿ ਜਿਹੜਾ ਉਹ ਫੇਲ ਹੋਈ ਹੈ। I hope that the incumbents would have realized by now that by hugging leaders, making them sit in swings and stopping by uninvited to have biryani doesn't improve bilateral relations। ਉਹ ਚੀਨ ਦੇ ਸ਼ੀ ਜਿਨਪਿੰਗ ਨੂੰ ਝੂਲਾ ਝੁਲਾ ਰਿਹਾ ਸੀ ਮੋਦੀ, ਬਿਰਿਆਨੀ ਖਾਣ ਨਵਾਜ਼ ਸ਼ਰੀਫ ਦੇ ਘਰ ਪਹੁੰਚ ਗਿਆ ਸੀ, ਉਹਨੇ ਕਿਹਾ ਵੀ ਇਹਦੇ ਨਾਲ ਕੋਈ ਸੰਬੰਧ ਨਹੀਂ ਬਣਦੇ। ਗਵਰਨਮੈਂਟ should also realize that it cannot change its character by changing its face। The truth comes out in some form or the other। ਮਨਮੋਹਨ ਸਿੰਘ ਅਦਰਵਾਈਜ਼ ਸੌਫਟ ਸਪੋਕਨ ਹੈ, ਉਹ ਕ੍ਰਿਟਿਸਿਜ਼ਮ 'ਚ ਨਹੀਂ, ਪਰ ਉਹਨੇ ਪੂਰਾ ਕਿਹਾ, ਕਹਿੰਦਾ the issue is not just of internal tensions, the government has proved a complete failure even on foreign policy।
ਫੋਰਨ ਪਾਲਿਸੀ 'ਚ ਪੂਰੀ ਤਰ੍ਹਾਂ ਫੇਲ ਹੋਈ ਹੈ। ਜੀ Chinese soldiers are sitting in our land for a year and attempts are being made to bury the entire matter. ਕਿ ਚੀਨੇ ਆ ਕੇ ਸਾਡੀ ਜ਼ਮੀਨ ਮਲ ਕੇ ਬੈਠੇ ਨੇ, ਇਹ ਹੋਰ ਪਾਸੇ ਤੁਰੇ ਹੋਏ ਨੇ। ਹੁਣ ਹੋਰ ਪਾਸੇ ਨਾ ਤੁਰਨ, ਉਹ ਠੀਕ ਕਿਹਾ ਸਿੰਗਾਪੁਰ ਦੇ ਪ੍ਰਾਈਮ ਮਿਨਿਸਟਰ ਨੇ ਕਿ ਅੱਧੇ ਕ੍ਰਿਮੀਨਲ ਬੈਠੇ ਨੇ ਉੱਥੇ ਪਾਰਲੀਮੈਂਟ ਦੇ ਵਿੱਚ, ਉਹਨਾਂ ਨੂੰ ਕੀ ਫਰਕ ਪੈਂਦਾ ਹੈ ਕਿ ਭਾਈ ਉਹ ਚੀਨ ਕੀ ਲੈ ਗਿਆ ਜਾਂ ਬਾਹਰ ਇਹਨਾਂ ਦਾ ਕੀ ਜਲੂਸ ਨਿਕਲ ਰਿਹਾ। ਪਰ ਮੈਂ ਸਮਝਦਾ ਵੀ ਇਹ ਘੱਟੋ ਘੱਟ ਇੰਡੀਆ ਦਾ ਜਿਹੜਾ ਉਹਨਾਂ ਨੇ ਆਪਣਾ ਇੱਕ ਇਮੇਜ ਬਣਾਇਆ ਹੋਇਆ ਸੀ, ਝੂਠਾ ਜਿਹਾ ਸਿਰਜਿਆ ਸੀ, ਉਹ ਹੁਣ ਤਾਰ-ਤਾਰ ਹੋ ਜੀ ਰਿਹਾ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਅਤੇ ਬੀਜੇਪੀ ਬਿਲਕੁਲ ਫਿਰਕੂ ਲੀਹਾਂ ਤੇ ਪ੍ਰਚਾਰ ਕਰ ਰਹੇ ਹਨ। ਪੰਜਾਬ ਦੇ ਹਿੰਦੂਆਂ ਨੂੰ ਅਸੁਰੱਖਿਅਤ ਦੱਸ ਕੇ ਉਹ ਹਿੰਦੂਆਂ ਦੀਆਂ ਵੋਟਾਂ ਵੀ ਹਥਿਆਉਣਾ ਚਾਹੁੰਦੇ ਹਨ ਅਤੇ ਨਾਲ ਦੀ ਨਾਲ ਸਿੱਖਾਂ ਨੂੰ ਵੀ ਗੁੰਮਰਾਹ ਕਰ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਡਾਕਟਰ ਧਰਮਵੀਰ ਗਾਂਧੀ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਇੱਕ ਨਿਹਾਇਤ ਇਮਾਨਦਾਰ, ਸਚਿਆਰੇ ਔਰ ਇੱਕ ਆਪਣੀ ਕਨਵਿਕਸ਼ਨ ਦੇ ਮਾਲਕ ਨੇ। ਉਹਨਾਂ ਦਾ ਲੋਕਾਂ ਦੇ ਨਾਲ ਪਿਆਰ ਹੈ, ਆਪਣੇ ਕਿੱਤੇ 'ਚ ਉਹ ਐਕਸਪਰਟ ਵੀ ਨੇ, ਇਮਾਨਦਾਰ ਵੀ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 5 ਸਾਲ ਉਹ ਮੈਂਬਰ ਪਾਰਲੀਮੈਂਟ ਰਹੇ, ਭਾਵੇਂ ਚੁਣੇ ਆਮ ਆਦਮੀ ਪਾਰਟੀ ਦੀ ਟਿਕਟ ਤੇ ਗਏ ਸੀ। ਪਰ ਪਹਿਲੇ ਮੌਕੇ ਦੇ ਉੱਤੇ ਹੀ ਜਦੋਂ ਪਹਿਲੀ ਸਪੀਚ ਕਰਨੀ ਸੀ, ਉਹਨਾਂ ਨੇ ਇਹਦਾ ਰਾਘਵ ਚੱਡੇ ਦਾ ਤਾਂ ਦੂਜਾ ਕਿਹਾ। ਉਹਨਾਂ ਨੇ ਕਿਹਾ ਜੀ ਇਹ ਆਇਆ ਮੇਰੇ ਕੋਲ ਕਿ ਜੀ ਆਹ ਤੁਸੀਂ ਬੋਲਣਾ ਹੈ। ਉਹ ਕਹਿੰਦਾ ਵੀ MP ਮੈਂ ਬਣਿਆ ਕਿ ਤੂੰ ਬਣਿਆ? ਨਹੀਂ, ਕਹਿੰਦੇ ਪਾਰਟੀ ਹਾਈ ਕਮਾਂਡ ਦਾ ਹੁਕਮ ਹੈ। ਉਹ ਕਹਿੰਦੇ ਚਾਰੋਂ ਹੀ ਨੁਕਤੇ ਜਿਹੜੇ ਨੇ ਦਿੱਲੀ ਨਾਲ ਸੰਬੰਧਿਤ ਸੀ। ਉਹਨੇ ਕਿਹਾ ਮੈਂ ਪਟਿਆਲੇ ਨੂੰ ਰਿਪਰੈਜ਼ੈਂਟ ਕਰਦਾ, ਪੰਜਾਬ ਦਾ ਮੈਂ MP ਹਾਂ, ਮੈਂ ਪੰਜਾਬ ਦੀ ਗੱਲ ਕਰਾਂਗਾ। ਔਰ ਉਹਨੇ ਫਿਰ ਕਿਹਾ ਨਾ ਦੇਖ ਲਓ, ਕਹਿੰਦਾ ਉਹ ਜਿਹੜੇ ਉਹ ਲੈ ਆਇਆ ਸੀ ਉਹਨੇ ਧਰਮਵੀਰ ਗਾਂਧੀ ਨੇ ਫਾੜ ਕੇ ਉਹ ਸੁੱਟੇ, ਕਿਹਾ ਵੀ ਚੁੱਕ ਲੈ, ਮੈਂ ਨਹੀਂ ਮਾਂ, ਔਰ ਉਹਨਾਂ ਨੂੰ ਸਸਪੈਂਡ ਕਰਤਾ। ਸੋ ਮੈਂ ਸਮਝਦਾ ਵੀ ਜਦੋਂ, ਔਰ ਇਹ ਨਹੀਂ ਹੈ ਵੀ ਕੋਈ ਡਾਕਟਰ ਧਰਮਵੀਰ ਗਾਂਧੀ ਖਾਲਿਸਤਾਨ ਦੇ ਹਮਾਇਤੀ ਨੇ, ਉਹ ਹਿੰਦੂ ਰਾਸ਼ਟਰ ਹੋਏ, ਦੂਜਾ ਉਹ ਇੱਕ ਟਰੂ ਸੈਕੂਲਰ ਕਰੈਕਟਰ ਵਾਂਗ, ਇੱਕ ਸੱਚੇ ਪੰਜਾਬੀ ਵਾਂਗ ਸੋਚਦੇ ਨੇ। ਔਰ ਅਸੀਂ TV 84 ਤੇ ਉਹਨਾਂ ਨਾਲ ਬਹੁਤ ਇੰਟਰਵਿਊ ਹੋਏ ਨੇ, ਹੁਣ ਵੀ ਅਸੀਂ ਪਿਛਲੇ ਦਿਨਾਂ 'ਚ ਵੀ ਉਹਨਾਂ ਦੇ ਨਾਲ ਕੀਤਾ, ਸਾਡੀ ਉੱਥੋਂ ਦੀ ਟੀਮ ਨੇ। ਪਰ ਮੈਂ ਇਹ ਸਮਝਦਾ ਕਿ ਵੀ ਦੇਖੋ, ਪੰਜਾਬ 'ਚ ਬੜੀ ਗੰਦੀ ਖੇਡ ਦਿੱਲੀ ਦੀਆਂ ਏਜੰਸੀਆਂ ਨੇ ਖੇਡੀ ਹੈ ਪਹਿਲੇ ਦਿਨ ਤੋਂ। ਪੰਜਾਬ ਦਾ ਇਸ਼ੂ ਕਦੇ ਵੀ ਹਿੰਦੂ ਸਿੱਖ ਇਸ਼ੂ ਨਹੀਂ ਸੀ। ਔਰ ਇਹਦੇ ਬਾਵਜੂਦ ਕਿ ਪੰਜਾਬ 'ਚ ਆਲਮੋਸਟ 2 ਦਹਾਕੇ 3 ਦਹਾਕੇ ਸਰਕਾਰ ਨੇ ਕਾਲਾ ਦੌਰ ਚਲਾਇਆ, ਸਰਕਾਰੀ ਕਾਲਾ ਦੌਰ ਸੀ। ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਨਵੰਬਰ 84 'ਚ ਹਜ਼ਾਰਾਂ ਸਿੱਖ ਬਾਹਰ ਮਾਰੇ। ਪਰ ਪੰਜਾਬ 'ਚ ਇੱਕ ਵੀ ਘਟਨਾ ਐਸੀ ਨਹੀਂ ਹੈ ਜਿਹਦੇ 'ਚ ਕਿ ਇਹ ਹੋਏ ਕਿ ਜੀ ਸਿੱਖਾਂ ਦੀ ਭੀੜ ਨਿਕਲੀ ਤੇ ਉਹਨੇ ਜਾ ਕੇ ਕਿਸੇ ਹਿੰਦੂ ਨੂੰ ਫੜ ਕੇ ਜਿਹੜਾ ਉਹ ਮਾਰਿਆ ਹੋਏ, ਉਹਦਾ ਘਰ ਨਾ। ਕਿਉਂਕਿ ਇਹ ਲੜਾਈ ਕਦੇ ਵੀ ਹਿੰਦੂ ਸਿੱਖ ਲੜਾਈ ਨਹੀਂ ਸੀ। ਪਰ ਕਿਉਂਕਿ ਹਕੂਮਤ ਜਿਹੜੀ ਕਿ ਇਨਜਸਟਿਸ ਕਰਦੀ ਹੈ ਪੰਜਾਬ ਦੇ ਸੂਬੇ ਨਾਲ, ਔਰ ਜਦੋਂ ਪੰਜਾਬ ਨਾਲ ਧੱਕਾ ਹੁੰਦਾ ਹੈ, ਇਹ ਨਹੀਂ ਹੈ ਵੀ ਸਿੱਖ ਹੁਣ ਇਸ ਵਾਰ ਇੱਕ ਚੰਗੀ ਗੱਲ ਇਹ ਸੀ ਕਿਸਾਨ ਮੋਰਚੇ ਦੇ ਚੱਲਦੇ ਆ ਕਿ ਪੰਜਾਬ ਦੇ ਸ਼ਹਿਰੀ ਵਪਾਰੀ, ਆੜਤੀ ਹੋਣ, ਦੂਜੇ ਹੋਣ, ਉਹ ਵੀ ਹਮਾਇਤ ਤੇ ਆ ਕੇ ਖਲੋਤੇ ਸੀ। ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਉਹਨਾਂ ਨੂੰ ਤੋੜਨ ਦੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਜੇ ਪਿੰਡ ਖੁਸ਼ਹਾਲ ਨੇ ਬਿਲਕੁਲ ਤੇ ਅਲਟੀਮੇਟਲੀ ਸ਼ਹਿਰ ਦੀਆਂ ਮੰਡੀਆਂ 'ਚ ਕਣਕ, ਝੋਨਾ ਦੂਜਾ ਆ ਕੇ ਸੁੱਟਣਗੇ ਤੇ ਉਹਨਾਂ ਵਪਾਰੀਆਂ ਦੇ ਵੀ ਘਰ ਤੇ ਉਹਦੇ ਤੋਂ ਹੀ ਤੁਰਦੇ ਨੇ। ਸੋ ਇਹ ਠੀਕ ਹੈ ਕਿ ਇਸ ਕਿਸਮ ਦੀ ਜਿਹੜੀ ਡਿਵਾਈਡਿੰਗ ਲਾਈਨ 47 ਤੋਂ ਹੀ ਸ਼ੁਰੂ ਹੋਈ, ਉਹਦਾ ਨਤੀਜਾ ਸੀ ਕਿ ਪਹਿਲਾ ਜਿਹੜਾ ਵੱਡਾ ਗੁਨਾਹ ਪੰਜਾਬ ਦੇ ਸਾਡੇ
ਹਿੰਦੂ ਭਰਾਵਾਂ ਭੈਣਾਂ ਨੇ ਕੀਤਾ ਹੈ, ਜਿਸ ਦੀ ਮੈਂ ਸਮਝਦਾ ਵੀ ਸਜ਼ਾ ਸਾਰਾ ਪੰਜਾਬ ਔਰ ਸਿੱਖ ਕੌਮ ਖਾਸ ਤੌਰ ਤੇ ਅੱਜ ਤੱਕ ਭੁਗਤ ਰਹੀ ਹੈ, ਉਹ ਸੀ ਕਿ 1951 ਦੀ ਸੈਂਸਸ ਵੇਲੇ ਆਪਣੀ ਜ਼ਬਾਨ ਹਿੰਦੀ ਲਿਖਾਣਾ, ਪੰਜਾਬੀ ਤੋਂ ਹੀ ਮੁਨਕਰ ਹੋ ਜਾਣਾ, ਮਾਂ ਬੋਲੀ ਤੋਂ ਹੀ। ਫਿਰ ਇਹਦਾ ਹੀ ਕਾਰਨ ਸੀ ਉਹੀ ਗਲਤੀ 1961 ਚ ਵੀ ਹੋਈ, ਔਰ ਜਦੋਂ 1966 ਚ ਪੰਜਾਬੀ ਸੂਬਾ ਬਣਦਾ ਹੈ ਉਹ ਉਸ ਆਧਾਰ ਤੇ ਬਣਾਇਆ ਗਿਆ 1961 ਦੀ ਮਰਦਮਸ਼ੁਮਾਰੀ ਤੇ ਬੇਸ ਕਿ ਜੀ ਕਿਹਦੀ ਜ਼ਬਾਨ ਕੀ ਹੈ। ਹੁਣ ਉਹਦੇ ਚ ਜ਼ਾਹਰਾ ਤੌਰ ਤੇ ਜਿਹੜਾ ਪੰਜਾਬ ਦੇ ਹਿੰਦੂ ਭਰਾਵਾਂ ਭੈਣਾਂ ਨੂੰ ਗੁੰਮਰਾਹ ਕੀਤਾ ਗਿਆ ਸੀ, ਜਿਹੜੇ ਲੋਕ ਦਿੱਲੀ ਦੇ ਵਿੱਚ ਬੈਠੇ ਸੀ ਮੀਡੀਆ 'ਚ, ਉਹਨਾਂ 'ਚ ਵਰਿੰਦਰ, ਯਸ਼, ਇਹ ਸਾਰੀਆਂ ਅਖਬਾਰਾਂ, ਹਿੰਦ ਸਮਾਚਾਰ, ਵੀਰ ਪ੍ਰਤਾਪ, ਮਿਲਾਪ, ਇਹੀ ਇਹਨਾਂ ਨੇ ਉਹ ਗੁਨਾਹ ਕੀਤਾ। ਨਤੀਜੇ ਦੇ ਤੌਰ ਤੇ ਡਿਵਾਈਡਿੰਗ ਲਾਈਨ ਸ਼ੁਰੂ ਹੋਈ। ਹਾਲਾਂਕਿ ਕਦੇ ਵੀ ਨਾ 47 ਤੋਂ ਬਾਅਦ ਬੇਸ਼ੱਕ ਅਕਾਲੀ ਦਲ ਅੱਜ ਜਿਵੇਂ ਖਾਲਿਸਤਾਨੀ ਜਥੇਬੰਦੀਆਂ ਬਾਰੇ ਕਿਹਾ ਜਾਂਦਾ ਹੈ, ਇਹੀ ਕੁਝ ਜਦੋਂ ਪੰਜਾਬੀ ਸੂਬੇ ਦੀ ਮੰਗ ਹੁੰਦੀ ਸੀ, ਬੜੀ ਜੈਨੂਇਨ ਮੰਗ ਸੀ ਕਿ ਭਾਈ ਤੁਸੀਂ ਬਾਕੀ ਭਾਰਤ ਦੀਆਂ ਜ਼ਬਾਨਾਂ ਤੇ ਆਧਾਰਿਤ ਸੂਬੇ ਬਣਾ ਦਿੱਤੇ, ਤਮਿਲ, ਤੇਲਗੂ, ਕੰਨੜ, ਮਲਿਆਲਮ, ਮੁੰਬਈ ਨੂੰ ਤੋੜ ਕੇ ਮਹਾਰਾਸ਼ਟਰ ਤੇ ਗੁਜਰਾਤ ਬਣਾਇਆ, ਤਮਿਲ ਜ਼ਬਾਨ ਦੇ ਉੱਤੇ ਤਮਿਲਨਾਡੂ ਬਣਾ ਦਿੱਤਾ, ਇੱਕ ਰਾਸ਼ਟਰ ਹੁੰਦਾ ਮਹਾਰਾਸ਼ਟਰ ਬਣਾ ਦਿੱਤਾ ਗੁਜਰਾਤ ਤੋਂ ਔਰ ਬੰਬਈ ਨੂੰ ਅੱਡ ਕਰਕੇ, ਕਿ ਭਾਈ ਜੇ ਉਹਨਾਂ ਸਾਰੀਆਂ ਜ਼ਬਾਨਾਂ ਤੇ ਆਧਾਰਿਤ ਸੂਬੇ ਬਣ ਸਕਦੇ ਨੇ ਤਾਂ ਪੰਜਾਬ ਦੀ ਜ਼ਬਾਨ, ਪੰਜਾਬੀ ਜਿਹੜੇ ਲੋਕ ਬੋਲਦੇ ਨੇ, ਇਹ ਕਿਉਂ ਨਹੀਂ ਸਟੇਟ ਲੈਂਗੁਏਜ ਹੋ ਸਕਦੀ ਭਾਈ। ਉਹ ਕਹਿੰਦਾ ਪੰਜਾਬੀ ਇਹ ਤਾਂ ਗੰਵਾਰੋਂ ਕੀ ਭਾਸ਼ਾ ਹੈ। ਹੁਣ ਅੱਜ ਵੀ ਸਾਡੇ ਪੰਜਾਬ ਦੇ ਹਿੰਦੂ ਭੈਣ ਭਰਾ ਇਸ ਪੱਖੋਂ ਹੁਣ ਠੀਕ ਸੁਚੇਤ, ਪਿਛਲੀਆਂ ਮਰਦਮਸ਼ੁਮਾਰੀਆਂ 'ਚ ਠੀਕ ਪੰਜਾਬੀ ਲਿਖਾਉਂਦੇ ਨੇ, ਲੇਕਿਨ ਜੇ ਇਹੀ ਗਲਤੀ ਉਦੋਂ ਨਾ ਕੀਤੀ ਹੁੰਦੀ ਤਾਂ ਫਿਰ ਪੰਜਾਬ ਇੰਨਾ ਸਿਮਟ ਕੇ ਨਾ ਰਹਿ ਜਾਂਦਾ, ਇਹ ਨਫ਼ਰਤ ਦੀ ਲਾਈਨ ਨਾ ਹੁੰਦੀ। ਔਰ ਮੈਂ ਸਮਝਦਾ ਵੀ ਡਾਕਟਰ ਧਰਮਵੀਰ ਗਾਂਧੀ, ਉਸ ਜ਼ਮਾਨੇ 'ਚ ਵੀ ਐਸੇ ਲੋਕ ਸੀ, ਵੈਰੀ ਫਿਊ, ਜਿਨ੍ਹਾਂ ਨੇ ਆਵਾਜ਼ ਕੀਤੀ, ਉਹਨਾਂ ਨੇ ਕਿਹਾ ਵੀ ਮਤ ਇਹ ਕਰੋ, ਆਪਣੀ ਜ਼ਬਾਨ ਨਾਲ, ਆਪਣੀ ਮਾਂ ਨਾਲ ਧੋਖਾ ਨਾ ਕਰੋ, ਲੇਕਿਨ ਇੱਕ ਸਿਆਸੀ ਪ੍ਰਚਾਰ ਸੀ। ਹੁਣ ਜਿਸ ਅੰਦਾਜ਼ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਏ ਜਾਂ ਮੋਦੀ ਔਰ ਲਾਈਨ ਹੋਏ, ਉਹੀ ਪੰਜਾਬ ਦੇ ਹਿੰਦੂ ਪੰਜਾਬ ਦੇ ਵਿੱਚ ਕੰਫਰਟੇਬਲ ਨੇ। ਜੇ ਕੰਫਰਟੇਬਲ ਨਾ ਹੁੰਦੇ ਤਾਂ ਕਿਸਾਨ ਅੰਦੋਲਨ ਹੋਏ, ਕਦੇ ਵੀ ਕੋਈ ਐਸੀ ਘਟਨਾ ਜਿਹੜੀ ਆ ਉਹ ਨਹੀਂ ਜੋੜੀ ਜਾ ਸਕਦੀ ਇਸ ਕਿਸਮ ਦੇ ਨਾਲ। ਲੇਕਿਨ ਕੇਜਰੀਵਾਲ ਆ ਕੇ ਕਹਿੰਦਾ ਕਿ ਜੀ ਦੇਖੋ ਜਿਹੜਾ ਮੋਦੀ ਤੇ ਅਟੈਕ ਹੋਣਾ ਸੀ, ਜਿਹਦੇ ਕਰਕੇ ਉਹਨੇ ਕਿਹਾ ਜੀ ਮੈਂ ਜਾਨ ਬਚਾ ਕੇ ਆਇਆ, ਇਹ ਸ਼ੋਅ ਕਰਦਾ ਹੈ ਕਿ ਪੰਜਾਬ ਦੇ ਹਿੰਦੂ ਜਿਹੜੇ ਨੇ ਬੜੇ ਸੁਰੱਖਿਅਤ ਨੇ ਔਰ ਸਾਡੀ ਸਰਕਾਰ ਆਮ ਆਦਮੀ ਦੀ ਆ ਗਈ, ਅਸੀਂ ਸਾਰਿਆਂ ਨੂੰ ਸਿਕਿਉਰ ਕਰਾਂਗੇ। ਹੁਣ ਇਹੀ ਗੱਲ ਜੇ ਚੰਨੀ ਨੇ ਠੀਕ ਕਿਹਾ, ਉਹਨੇ ਕਿਹਾ ਜੀ ਪੰਜਾਬ ਪੰਜਾਬੀਆਂ ਦਾ, ਅਸੀਂ ਰੂਲ ਕਰਨਾ ਹੈ, ਸਾਨੂੰ ਯੂਪੀ ਬਿਹਾਰ ਦੇ ਭਈਏ ਦੱਸਣਗੇ ਕਿ ਵੀ ਉਹਨਾਂ ਨੂੰ ਨਹੀਂ ਅਸੀਂ ਰਾਜ ਕਰਨ ਦੇਣਾ। ਹੁਣ ਗੱਲ ਇਹ ਉਹਦੀ ਉਹਨੂੰ ਲੈ ਕੇ ਜਿਵੇਂ ਆਮ ਆਦਮੀ, ਬੀਜੇਪੀ, ਮਾਇਆਵਤੀ ਸਾਰੇ ਇੱਕ ਦੂਜੇ ਤੇ ਸਣੇ, ਬਾਦਲ ਉਹ ਉਹਦੇ ਤੇ ਝਪਟ ਪਏ। ਉਹਨੇ ਕਿਹਾ ਜੀ ਤੁਸੀਂ ਤਾਂ ਪ੍ਰਵਾਸੀ ਬਈ, ਉਹਨੇ ਕਿਹਾ ਜੀ ਮੈਂ ਤਾਂ ਕੇਜਰੀਵਾਲ ਤੇ ਉਹਦੇ ਦੁਰਗੇਸ਼ ਪਾਟਲ, ਪਾਠਕ ਫਲਾਣੇ ਯੂਪੀ, ਮੈਂ ਤਾਂ ਉਹਨਾਂ ਦੀ ਗੱਲ ਕੀਤੀ ਹੈ ਕਿ ਵੀ ਉਹ ਪੰਜਾਬ 'ਚ ਆ ਕੇ ਕੁਰਾਏ ਪਾ ਰਹੇ ਨੇ, ਲੋਕਾਂ ਨੂੰ ਡਿਵਾਈਡ ਕਰ ਰਹੇ ਨੇ, ਮਜ਼ਹਬ ਦੀ ਲਾਈਨ ਇਸਤੇਮਾਲ ਕਰ ਰਹੇ ਨੇ, ਔਰ ਅਸੀਂ ਇਹ ਕਿਹਾ ਪੰਜਾਬ ਪੰਜਾਬੀਆਂ ਦਾ, ਬਾਕੀ ਭਈਏ ਸਾਨੂੰ ਨਹੀਂ ਅਜ਼ੀਜ਼ ਨੇ, ਕਿਉਂਕਿ ਉਹਨਾਂ ਨੇ ਜਿਹੜਾ ਉਹ ਕੰਸਟਰਕਸ਼ਨ ਔਰ ਡਿਵੈਲਪਮੈਂਟ ਜਾਂ ਖੇਤੀਬਾੜੀ 'ਚ ਉਹਨਾਂ ਦਾ ਰੋਲ ਹੈ। ਲੇਕਿਨ ਨਫ਼ਰਤ ਦੀ ਲਾਈਨ ਦੇਖੋ, ਮੋਦੀ ਇੱਕਦਮ ਅਬੋਹਰ ਪਠਾਨਕੋਟ ਕਹਿੰਦਾ ਦੇਖੋ अब ये बताएंगे गुरु गोबिंद सिंह कहाँ पैदा हुए, क्योंकि पटना साहब उन्होंने जन्म स्थान है, वो कहते उन्होंने बेइज्जती करती। हालांकि मैं समझदा भी गांधी फैमिली जिहड़ी है उन्हों दा सिखां नाल जदी पुश्ती वैर है, लेकिन प्रियंका गांधी जिहड़ी बैठी सी जो चन्नी ने कहा, उन्हें डिफेंड किया, उन्हें कहा जी उन्हें बिल्कुल जिहड़ा ये कहा कि पंजाब, उन्होंने कहा असीं यूपी च पसंद करांगे कि आके साडे ते कोई बाहरला राज करे। सो उन्हें कहा भी आ देख लो मोदी ते केजरीवाल, उन्हें कहा दोनों भरा ही ने, उन्हें कहा वो बड़े मी है तो ये छोटे मी है। तो डॉक्टर धर्मवीर गांधी ने, फॉर्मर पटियाला MP गांधी एक्यूजेस केजरीवाल ऑफ प्लेइंग रिलीजियस पोलराइजेशन पॉलिटिक्स, अर्जेस इलेक्शन कमीशन टू इशू नोटिस। उन्होंने कहा आई डू नॉट सपोर्ट एनी पोलिटिकल पार्टी, आई एम ओनली टॉकिंग अबाउट द क्वालिटीज ऑफ वेरियस इंडिविजुअल। धर्मवीर गांधी ने कहा मैं किसी पार्टी नाल नहीं है, इलेक्शन कमीशन भी उन्होंने रिपोर्ट की है, पर उन्होंने कहा इलेक्शन कमीशन ਨੂੰ ਰਿਪੋਰਟ ਕਿ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ is playing religious polarization politics and demanded that ESI send him a notice and demand clarification on his statement। उन्होंने कहा कि भी केजरीवाल ने अपनी स्टेटमेंट्स किया, said that a Hindu businessman had come to meet him in Ludhiana and claimed Hindus felt unsafe in Punjab। This is completely fake and concocted story.
it is a bid to divide the people on religious lines, despite the fact that Hindu-Sikh relations have always remained cordial even during the 1980s. ਇਹ ਬਹੁਤ ਵੱਡੀ ਗੱਲ ਕਹੀ ਕਿ 80ਵਿਆਂ ਦੇ ਦਹਾਕੇ 'ਚ ਵੀ ਜਦੋਂ ਕਿ ਪੰਜਾਬ ਦੇ ਵਿੱਚ ਪੂਰਾ ਸਟੇਟ ਰਿਪਰੈਸ਼ਨ ਚੱਲ ਰਿਹਾ ਸੀ, ਹਿੰਦੂ ਸਿੱਖਾਂ ਦੇ ਸੰਬੰਧਾਂ 'ਚ ਖਟਾਸ ਨਹੀਂ ਸੀ, ਉਹਨਾਂ ਨੇ ਕਿਹਾ ਵੀ ਇਹ ਇਸ ਲਾਈਨ ਤੇ ਡਿਵਾਈਡ ਕਰ ਰਿਹਾ। ਹੁਣ ਤੁਸੀਂ ਜੇ ਦੇਖੋਗੇ ਕਿ ਮੋਦੀ ਦਾ ਬਿਆਨ ਤੇ ਕੇਜਰੀਵਾਲ ਦਾ, ਫਿਰ ਘੱਟੋ ਘੱਟ ਪੰਜਾਬ ਵਾਸੀਆਂ ਨੂੰ, ਉਹ ਹਿੰਦੂ ਹੋਣ, ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਇਹ ਸਮਝ ਲੈਣਾ ਚਾਹੀਦਾ ਕਿ ਭਾਈ ਇਹ ਕਿੰਨੀ ਗੰਦੀ ਪੋਲਿਟਿਕਸ ਕਰ ਰਹੇ ਨੇ। ਕਿਉਂਕਿ ਕੱਲਾ ਇਹੀ ਨਹੀਂ ਵੀ ਕੇਜਰੀਵਾਲ ਨੇ ਹਿੰਦੂਆਂ ਦੇ ਅਨਸੇਫ ਹੋਣ ਦੀ ਗੱਲ ਕੀਤੀ, ਈਵਨ ਜਿਹੜਾ ਰਾਘਵ ਚੱਡਾ ਹੁਣ ਇੱਕ ਲੱਭਿਆ ਹੋਇਆ, ਉਹਨਾਂ ਨੇ ਪੈਸੇ ਖਾਣ ਲਈ ਕੀ ਉਹਦੇ ਲਈ ਲਫ਼ਜ਼ ਦਲਾਲ ਹੁੰਦਾ ਹੈ, ਵੈਸੇ ਪੰਜਾਬੀ ਤਾਂ ਦਲਾਲ ਦਾ ਅਖੀਰਲਾ ਲੱਲਾ ਉਡਾ ਦਿੰਦੇ, ਹੋਰ ਲਫ਼ਜ਼ ਬਣ ਜਾਂਦਾ ਉਹ। ਹੁਣ ਉਹਦੇ 'ਚ ਉਹ ਕਹਿ ਰਿਹਾ ਆਮ ਆਦਮੀ ਪਾਰਟੀ ਗੋਜ਼ ਫਰਮ ਸਿੱਖ ਸੀਐਮ ਫੇਸ ਟੂ ਵਾਈ ਨਾਟ ਜਾਖੜ। ਇਹ ਟਾਈਮਜ਼ ਆਫ ਇੰਡੀਆ ਨੇ ਇਹਦੇ ਉੱਤੇ ਸਟੋਰੀ ਕੀਤੀ ਹੈ, ਕਿਉਂਕਿ ਇਹ ਗੱਲ ਰਾਘਵ ਚੱਡਾ ਨੇ ਕਹੀ ਕਿ ਜੀ ਸੁਨੀਲ ਜਾਖੜ ਨੂੰ ਇਸ ਲਈ ਨਹੀਂ ਮੁੱਖ ਮੰਤਰੀ ਬਣਾਇਆ ਗਿਆ ਕਿ ਉਹ ਹਿੰਦੂ ਹੈ। ਇਹ ਤਾਂ ਬਹੁਤ ਵੱਡੀ ਡਿਸਕ੍ਰਿਮੀਨੇਸ਼ਨ ਹੈ। ਐਂਟਾਇਰ ਪੰਜਾਬ ਵੁੱਡ ਬੀ ਪ੍ਰਾਊਡ ਆਫ ਆਵਰ ਸੀਐਮ ਫੇਸ, ਵਨ ਥਿੰਗ ਇਜ਼ ਸ਼ੋਰ। ਔਰ ਇਹ ਹੁਣ ਪਹਿਲਾਂ ਕੇਜਰੀਵਾਲ ਨੇ ਉਹੀ ਪੱਤਾ ਖੇਡਿਆ ਸੀ ਕਿ ਕੇਜਰੀਵਾਲ ਨੇ ਕਿਹਾ ਸੀ ਜੀ ਅਸੀਂ ਸਿੱਖ ਫੇਸ ਹੀ ਬਣਾਵਾਂਗੇ। ਹੁਣ ਭਗਵੰਤ ਮਾਨ ਕਿੰਨਾ ਕੁ ਵਿਚਾਰਾ ਚੁਟਕਲੇ ਚਟਕਲੇ ਤਾਂ ਸੁਣਾ ਦਿੰਦਾ ਉਹ। ਹੁਣ ਹਰ ਥਾਂ ਤੇ ਤੁਸੀਂ ਦੇਖੋਗੇ ਜੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਬਣਨਾ ਹੈ, ਜੇ ਉਹਦੀ ਪਾਰਟੀ, ਤੇ ਕੇਜਰੀਵਾਲ ਦਾ ਕੀ ਕੰਮ ਹੈ ਵਿਚਾਲੇ? ਹਰ ਮੀਡੀਆ ਇੰਟਰਵਿਊ ਜੋ ਨਾਲ ਬੈਠਾ ਹੁੰਦਾ, ਉਹ ਜੇ ਬੋਲਣ ਹੀ ਲੱਗਦਾ ਤੇ ਉਹ ਹਿੰਦੀ ਵੀ ਆਪਣੇ ਵੱਲੋਂ ਵਿਚਾਰਾ ਯੂਪੀ ਵਾਂਗ ਬੋਲਣ ਦੀ ਕੋਸ਼ਿਸ਼ ਕਰਦਾ ਭਗਵੰਤ ਮਾਨ, ਤੇ ਨਾਲ ਦੀ ਨਾਲ ਕੇਜਰੀਵਾਲ ਉਸ ਨੂੰ ਭਗਵੰਤ ਜੀ ਆਪ ਮਤ ਮੈਂ ਬਤਾਤਾ ਹੂੰ। ਸੋ ਮਤਲਬ ਇਹ ਹੈ ਵੀ ਆਮ ਲੋਕਾਂ ਨੂੰ ਨਜ਼ਰ ਆ ਰਿਹਾ ਵੀ ਕੇਜਰੀਵਾਲ ਕੀ ਖੇਡ ਖੇਡ ਰਿਹਾ। ਸੋ ਅਸੀਂ ਡਾਕਟਰ ਧਰਮਵੀਰ ਗਾਂਧੀ ਦੇ ਹੌਸਲੇ ਨੂੰ ਜਿਹੜਾ ਉਹਦੀ ਉਸ ਹੌਸਲੇ ਦੀ ਦਾਦ ਦਿੰਦੇ ਕਿ ਉਹਨਾਂ ਨੇ, ਕਿਉਂਕਿ ਇਹ ਜਦੋਂ ਨਿੱਕੀਆਂ ਨਿੱਕੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ ਨਫ਼ਰਤ ਫੈਲਾਉਣ ਲਈ, ਔਰ ਜੇ ਕੋਈ ਸਿੱਖ ਕਹਿੰਦਾ ਉੱਥੇ ਬੈਠਾ ਉਹ ਗੱਲ ਹੋਰ ਹੁੰਦੀ ਹੈ। ਇੱਕ ਹਿੰਦੂ ਪੰਜਾਬੀ ਜਿਹੜਾ ਫਖਰ ਨਾਲ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਫਖਰ ਰੱਖਦੇ ਨੇ, ਉਹ ਇਹ ਕਹਿੰਦੇ ਨੇ ਕਿ ਭਾਈ ਇਹ ਸਾਨੂੰ ਡਿਵਾਈਡ ਕਰ ਰਿਹਾ। ਅਸੀਂ ਤਾਂ 1980ਵਿਆਂ 'ਚ ਵੀ ਪੰਜਾਬ 'ਚ ਹਿੰਦੂ ਸਿੱਖ ਕੋਰਡੀਅਲਿਟੀ ਜਿਹੜੀ ਹੈ ਉਹਦੇ 'ਚ ਕੋਈ ਫਰਕ ਨਹੀਂ ਸੀ ਪਿਆ, ਔਰ ਇਹ ਬਿਲਕੁਲ ਇੱਕ ਹਕੀਕਤ ਹੈ। ਔਰ ਡਾਕਟਰ ਧਰਮਵੀਰ ਗਾਂਧੀ ਮੁਬਾਰਕ ਦੇ ਹੱਕਦਾਰ ਨੇ ਇਸ ਹੌਸਲੇ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵੈਲ ਸੈਕਸ਼ਨ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਤੋਂ ਜੁੱਤੀਆਂ ਖਾ ਕੇ ਅਤੇ ਆਪਣੀ ਫੋਰਨ ਪਾਲਿਸੀ ਵਿੱਚ ਪੂਰੀ ਤਰ੍ਹਾਂ ਫੇਲ ਭਾਰਤ ਵੱਲੋਂ ਪਾਕਿਸਤਾਨ ਤੇ ਬਾਰ-ਬਾਰ ਜਿਹੜਾ ਨਿਸ਼ਾਨਾ ਹੈ ਉਹ ਕੱਸਿਆ ਜਾ ਰਿਹਾ ਹੈ। ਔਰ ਯੂਨਾਈਟਿਡ ਨੇਸ਼ਨਜ਼ ਵਿੱਚ ਭਾਰਤੀ ਨੁਮਾਇੰਦੇ ਨੇ ਪਾਕਿਸਤਾਨ ਨੂੰ ਮੁੰਬਈ, ਪਠਾਨਕੋਟ ਅਤੇ ਪੁਲਵਾਮਾ ਦੇ ਦਹਿਸ਼ਤਗਰਦ ਹਮਲਿਆਂ ਲਈ ਦੋਸ਼ੀ ਦੱਸਦਿਆਂ ਕਿਹਾ ਹੈ ਕਿ ਇਹਨਾਂ ਦਹਿਸ਼ਤਗਰਦਾਂ ਨੇ ਅੱਜ ਵੀ ਪਾਕਿਸਤਾਨ ਵਿੱਚ ਪਨਾਹ ਲਈ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚਾਰਾਂ ਦੀ ਸਾਂਝੀ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਗੱਲ ਪਿਛਲੇ ਦਿਨਾਂ 'ਚ ਜਦੋਂ ਲਤਾ ਮੰਗੇਸ਼ਕਰ ਦੀ ਡੈਥ ਹੋਈ ਤੇ ਜਿੰਨਾ ਆਊਟਪੋਰਿੰਗ ਆਫ ਲਵ ਉਹਦੇ ਲਈ ਭਾਰਤ ਦੇ ਵਿੱਚ ਸੀ, ਆਲਮੋਸਟ ਉਨਾ ਹੀ ਪਾਕਿਸਤਾਨ ਦੇ ਵਿੱਚ ਵੀ ਸੀ। ਔਰ ਜਿਵੇਂ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਵੀ ਟਵੀਟ ਕੀਤਾ, ਆਮ ਲੋਕਾਂ ਨੇ ਵੀ, ਹਾਲਾਂ ਅਸੀਂ ਉਹਦਾ ਦੂਸਰਾ ਪੱਖ ਵੀ ਦਿਖਾਇਆ ਸੀ, ਮੈਂ ਹੁਣ ਉਹਨੂੰ ਨਹੀਂ ਡਿਸਕਸ ਕਰਾਂਗਾ। ਤੇ ਇੱਕ ਹੋਰ ਸੱਜਣ ਜਿਨ੍ਹਾਂ ਦੇ ਨਾਲ ਗੱਲ ਹੋਈ, ਮੈਂ ਕਿਹਾ ਜੀ ਇਹ ਲਤਾ ਨੇ ਹਿੰਦੂਤਵਾ ਦਾ ਝੰਡਾ ਵੀ ਚੁੱਕਿਆ, ਸਾਵਰਕਰ ਦੀ ਥਾਟ ਵੀ, ਬਾਲ ਠਾਕਰੇ ਵੀ, ਦੂਸਰਾ ਵੀ, ਕਿ ਪਾਕਿਸਤਾਨੀਆਂ ਨੂੰ ਜਾਂ ਜਿਹੜੇ ਸਣੇ ਇਮਰਾਨ ਖਾਨ ਜਾਂ ਦੂਜੇ ਇਹ ਪਤਾ ਨਹੀਂ ਹੈ ਵੀ ਉਹਦੀ ਫਲਿਪ ਸਾਈਡ ਕੀ ਹੈ। ਤਾਂ ਉਹਨਾਂ ਨੇ ਬੜੀ ਚੰਗੀ ਗੱਲ ਕਹੀ। ਉਹ ਮੈਨੂੰ ਕਹਿੰਦੇ ਜੀ ਗੱਲ ਇਹ ਹੈ ਵੀ ਪਾਕਿਸਤਾਨ ਦੇ ਵਿੱਚ ਨਫ਼ਰਤ ਨਹੀਂ ਹੈ ਹਿੰਦੂਆਂ ਲਈ ਜਾਂ
ਇੰਡੀਅਨ ਸਿਸਟਮ ਲਈ ਜਾਂ ਦੂਜੇ ਲਈ ਜਿੰਨੀ ਨਫ਼ਰਤ ਇਧਰ ਫੈਲਾਈ ਜਾਂਦੀ ਹੈ ਔਰ ਜਿੰਨੀ ਨਫ਼ਰਤ ਹੈ, ਔਰ ਉਹਨਾਂ ਨੇ ਕਿਹਾ ਵੀ ਇਸ ਕਰਕੇ ਹੀ ਉਹਨਾਂ ਦੇ ਲਈ ਉਹ ਗਲੂਕਾਰ ਹੈ ਨਹੀਂ, ਔਰ ਉਹਨਾਂ ਨੇ ਉਵੇਂ ਹੀ ਐਪਰੀਸ਼ੀਏਟ ਕੀਤਾ ਹੈ। ਇਹ ਜਿਨ੍ਹਾਂ ਨੂੰ ਪਤਾ ਵੀ ਸੀ ਉਹ ਫਿਰ ਵੀ ਐਪਰੀਸ਼ੀਏਟ ਉਹਨਾਂ ਨੇ ਕੀਤਾ। ਪਰ ਮੈਂ ਦੇਖਦਾ ਹਾਂ ਵੀ ਉਹੀ ਇੰਡੀਆ ਜਿਹਦਾ ਮੋਦੀ ਅਮਿਤ ਸ਼ਾਹ ਚਾਈਨਾ ਨੇ ਗਲਵਾਨ ਵੈਲੀ 'ਚ ਕੀ ਕੀਤਾ, 1000 ਸਕੁਅਰ ਮਾਈਲ ਤੋਂ ਜ਼ਿਆਦਾ ਜਿਹੜਾ ਉਹ ਜ਼ਮੀਨ ਇਹਨਾਂ ਦੀ ਖੋਈ ਹੋਈ ਹੈ, ਔਰ ਜਿਵੇਂ ਮਨਮੋਹਨ ਸਿੰਘ ਨੇ ਵੀ ਕਿਹਾ ਵੀ ਉਹਦੇ ਬਾਰੇ ਤੁਸੀਂ ਗੱਲ ਨਹੀਂ ਕਰਦੇ। ਉਸ ਸਾਰੇ ਦੇ ਬਾਵਜੂਦ ਚੀਨ ਦੇ ਖਿਲਾਫ ਚੀਨ ਲਫ਼ਜ਼ ਮੂੰਹੋਂ ਕੱਢਣ ਨੂੰ ਤਿਆਰ ਨਹੀਂ। ਤੇ ਪਾਕਿਸਤਾਨ ਜਿਹਦੇ ਨਾਲ ਜੇ ਭਾਰਤ ਦੇਖੋ ਲੈ ਦੇ ਕੇ ਜੇ ਅਸੀਂ ਚੰਗੇ ਗਵਾਂਢੀਆਂ ਵਾਲੇ ਸਬੰਧਾਂ ਦੀ ਗੱਲ ਕਰਦੇ ਹਾਂ, ਨੈਗੋਸ਼ੀਏਸ਼ਨ ਉਹਦਾ ਇੱਕ ਹਿੱਸਾ ਹੁੰਦਾ। ਬੋਨ ਆਫ ਕੰਟੈਂਸ਼ਨ ਤਾਂ ਜੰਮੂ ਕਸ਼ਮੀਰ ਹੀ ਸੀ, ਮੁੱਦਾ ਵੀ ਇੰਡੀਆ ਲੈ ਕੇ ਗਿਆ ਸਿਕਿਉਰਿਟੀ ਕਾਉਂਸਲ 'ਚ, ਪਲੇਬੇਸਾਈਡ ਦੀ ਗੱਲ ਉਹਨਾਂ ਨੇ ਕੀਤੀ ਵੀ ਰਾਇਸ਼ੁਮਾਰੀ ਕਰਵਾ ਲਓ। ਹੁਣ ਇਹਦੇ ਬਾਵਜੂਦ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਕਦੇ ਵੀ ਇਸ ਕਿਸਮ ਦੀ ਨੈਗੇਟਿਵਿਟੀ ਨਹੀਂ ਕੀਤੀ ਜਿਸ ਕਿਸਮ ਦਾ ਇਹ ਉਹਨਾਂ ਦੇ ਖਾਤੇ 'ਚ ਪਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਨੇ। ਹੁਣ ਪੰਜਾਬ ਦੀਆਂ ਇਲੈਕਸ਼ਨਾਂ ਜਿੱਤਣ ਲਈ ਵੀ ਤੁਸੀਂ ਪਾਕਿਸਤਾਨ ਦੇ ਖਿਲਾਫ ਨਫ਼ਰਤ ਕਰ ਰਹੇ ਹੋ ਕਿ ਜੀ ਡਰੋਨ ਆ ਗਏ, ਹਥਿਆਰ ਸੁੱਟ ਗਏ, ਡਰੱਗ ਸੁੱਟ ਗਏ, ਸਾਡੀ ਸਰਕਾਰ ਬਣਾ ਦਿਓ, ਅਸੀਂ ਪੰਜਾਬ 'ਚ ਡਰੱਗਸ ਖਤਮ ਕਰ ਦਿਆਂਗੇ। ਇਹਦਾ ਮਤਲਬ ਹੈ ਜਿਹੜੀ ਫੌਜ ਤੁਸੀਂ ਲਾਈ ਹੋਈ ਹੈ ਪੰਜਾਬ ਦੇ ਬਾਰਡਰ ਤੇ, BSF ਲਾਈ ਹੋਈ ਹੈ, ਉਹ ਪਾਕਿਸਤਾਨ ਦੀ ਹੈ। ਤੁਹਾਡੇ ਆਉਣ ਨਾਲ ਕੀ ਆਲਰੇਡੀ ਤੁਹਾਡੀ ਜਿਹੜੀ ਹੈ 500,000 ਫੌਜ ਵੈਸਟਰਨ ਬਾਰਡਰ ਨੂੰ ਗਾਰਡ ਕਰਦੀ ਹੈ। ਕੋਈ ਪਰਿੰਦਾ ਕੋਈ ਚਰਿੰਦਾ ਉੱਥੋਂ ਡਰੱਗਸ ਆ ਕਿੱਥੋਂ ਰਹੀਆਂ ਨੇ? ਇਹਦਾ ਮਤਲਬ ਵੀ ਪੰਜਾਬ 'ਚ BJP ਦਾ ਕੋਈ ਬਣ ਜਾਏ ਚੀਫ ਮਿਨਿਸਟਰ ਤੇ ਫੌਜ ਕੋਈ ਨਵੀਂ ਭਰਤੀ ਕਰੋਗੇ ਜਿਹੜੀ ਉੱਥੋਂ ਆਣ। ਪਰ ਮਤਲਬ ਤੁਸੀਂ ਜੇ ਨਫ਼ਰਤ ਹੀ ਫੈਲਾਣੀ ਹੈ ਔਰ ਅਮਰਿੰਦਰ ਔਰ ਦੂਜੇ ਤੇ ਇਸ ਕਿਸਮ ਦੇ ਜੀ ਇਨਸਿਕਿਉਰ ਔਰ ਫਲਾਣਾ ਤੇ ਇਕੱਲਾ ਇਹ ਨਹੀਂ ਵੀ ਉਸ ਲੈਵਲ ਤੇ ਇੰਟਰਨੈਸ਼ਨਲ ਫੋਰਮ ਦੇ ਉੱਤੇ ਜਿੱਥੇ ਇੰਡੀਆ ਦੀ ਜੇ ਫੋਰਨ ਪਾਲਿਸੀ ਠੀਕ ਕਿਹਾ ਮਨਮੋਹਨ ਸਿੰਘ ਨੇ ਟੋਟਲ ਕਲੈਪਸ, ਤੁਹਾਨੂੰ ਲੱਗੇ ਵੀ ਚਾਈਨਾ ਦਾ ਤੁਸੀਂ ਮੈਚ ਨਹੀਂ ਹੋ, ਤੁਸੀਂ ਪਾਕਿਸਤਾਨ ਨੂੰ ਠੰਡਾ ਕਰ ਸਕਦੇ ਹੋ, ਉਹਦੇ ਨਾਲ ਚੰਗੇ ਸਬੰਧ ਬਣਾਉਣ ਦੀ ਗੱਲ ਕਰ ਸਕਦੇ ਹੋ। ਇੰਡੀਆ ਨੂੰ ਕੱਲ ਨੂੰ ਸੈਂਟਰਲ ਏਸ਼ੀਆ ਤੱਕ ਸਾਰੇ ਮੁਲਕ ਪਾਕਿਸਤਾਨ ਰਾਜ ਬੈਠਾ ਹੈ, ਵਪਾਰ ਦੇ ਵਿੱਚ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਇਹ ਸਾਰੇ ਦਾ। ਲੇਕਿਨ ਕਿਉਂਕਿ ਜਿਹੜੀ ਇਹ ਜ਼ਹਿਨੀਅਤ ਹੈ ਹਿੰਦੂਤਵੀ, ਇਹਨਾਂ ਨੇ ਕਦੇ ਪਾਕਿਸਤਾਨ ਨੂੰ ਕਬੂਲ ਹੀ ਨਹੀਂ ਕੀਤਾ ਹੈ, ਕਦੇ ਐਕਸੈਪਟ ਹੀ ਨਹੀਂ ਕੀਤਾ, ਔਰ ਇਹੀ ਨਫ਼ਰਤ ਉਹ ਲਗਾਤਾਰਤਾ ਨਾਲ ਪਾਲ ਰਹੇ ਨੇ। ਔਰ ਉਹਦਾ ਅਸੀਂ ਜਦੋਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੁਣ ਯੂਨਾਈਟਿਡ ਨੇਸ਼ਨਸ 'ਚ ਇੰਡੀਆ ਦਾ ਨੁਮਾਇੰਦਾ ਪਰਮਾਨੈਂਟ ਮਿਸ਼ਨ ਦਾ UN ਦੇ ਵਿੱਚ ਰਾਜੇਸ਼ ਪ੍ਰਹਾਰ, ਉਹਨੇ ਕੱਲ UN ਦੇ ਵਿੱਚ ਅਗੇਨ ਪਾਕਿਸਤਾਨ ਦੇ ਉੱਤੇ ਨਿਸ਼ਾਨਾ ਸਾਧਿਆ। ਔਰ ਇਹਨਾਂ ਦੇ ਆਪਣੀ PTI ਦੀ ਨਿਊਜ਼ ਹੈ, India hits out at Pakistan at UN, says perpetrators of Mumbai, Pathankot, Pulwama terror attacks enjoying state support. और फिर the world had witnessed the horrors of 2008 Mumbai terror attack, the 2016 Pathankot terror attack and 2019 Pulwama terrorist attack, says Rajesh Parihar. ਹੁਣ ਇੱਕ ਪਾਸੇ ਉਹ ਭਾਰਤ ਜਿੱਥੇ ਦੁਨੀਆ ਦੀ ਸਭ ਤੋਂ ਵੱਡੀ ਗਿਣਤੀ ਵਾਲੀ ਜੇ ਦਹਿਸ਼ਤਗਰਦ ਜਮਾਤ ਕਿਸੇ ਨੂੰ ਕਹਿਣਾ ਹੋਏ ਤੇ ਉਹ RSS ਹੈ ਜੀ, ਔਰ ਉਹਨਾਂ ਦੇ ਆਪਣੇ ਕੋਰਟਸ ਨੇ, ਉਹ ਕਰਨਲ ਪ੍ਰੋਤ ਹੋਏ, ਉਹ ਸਾਧਵੀ ਪ੍ਰਗਿਆ ਹੋਏ, ਕਿਵੇਂ ਬੰਬ ਬਲਾਸਟ ਸਮਝੌਤਾ ਐਕਸਪ੍ਰੈਸ ਦੇ ਵਿੱਚ ਹੁੰਦਾ ਹੈ, ਮਾਲੇਗਾਂਵ 'ਚ ਹੁੰਦਾ ਹੈ, ਉਹ ਵਿਚਾਰਾ ਹਿਮੰਤ ਕਰਕਰੇ ਇਮਾਨਦਾਰ ਬੰਦਾ ਮਹਾਰਾਸ਼ਟਰ ਐਂਟੀ ਟੈਰਰ ਸਕੁਐਡ ਦਾ ਜਿਹਨੇ ਐਕਸਪੋਜ਼ ਕੀਤਾ ਕਿ ਵੀ ਇਹ ਤਾਂ ਹਿੰਦੂਤਵਾ ਵਾਲਿਆਂ ਦਾ ਕੰਮ ਹੈ, ਇਹ ਤਾਂ ਸਰਵਿੰਗ ਕਰਨਲ ਫੌਜ ਦੇ ਵਿੱਚ ਪ੍ਰੋਤ ਜਿਹੜਾ ਡਾਇਨਾਮਾਈਟ ਔਰ ਦੂਜਾ ਪ੍ਰੋਵਾਈਡ ਕਰ ਰਿਹਾ ਸਵਾਮੀ ਅਸੀਮਾ ਨਾਲ। ਹੁਣ ਤੁਸੀਂ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ, ਤੁਸੀਂ ਜੋ ਕੁਝ ਕਰ ਰਹੇ ਹੋ ਉੱਥੇ ਘੱਟ ਗਿਣਤੀਆਂ ਦੇ ਨਾਲ, ਪਰ ਉਹਦੇ ਤੇ ਤੁਸੀਂ ਪਰਦਾਪੋਸ਼ੀ ਕਰ ਰਹੇ ਹੋ ਔਰ ਤੁਸੀਂ UN 'ਚ ਖਲੋ ਕੇ ਇਹਨਾਂ ਦਾ ਜਿਹੜਾ ਨੁਮਾਇੰਦਾ ਪਰਮਾਨੈਂਟ ਮਿਸ਼ਨ ਦਾ ਐਂਬੈਸਡਰ ਉਹ ਕਹਿ ਰਿਹਾ ਕਿ ਜੀ ਦੇਖੋ ਇਹ ਇਹਨਾਂ ਨੇ ਮੁੰਬਈ ਕਰਾਇਆ, ਪਠਾਨਕੋਟ ਅਟੈਕ ਕਰਾਇਆ, ਪੁਲਵਾਮਾ ਕਰਾਇਆ, ਇਹ ਸਾਨੂੰ ਪਤਾ ਹੈ, ਵੀ ਆਲ ਨੋ ਫਰਮ ਵੇਅਰ ਦਾ ਪਰਪੀਟੇਟਰਸ ਆਫ ਥੀਸ ਅਟੈਕਸ ਕਮ ਫਰਮ। ਚਲੋ ਮੰਨ ਲਓ ਉਹ ਉੱਥੇ ਬੈਠੇ ਨੇ ਤੇ ਤੁਹਾਡੇ ਕਰਵਾਉਣ ਵਾਲੇ ਤਾਂ ਤੁਹਾਡੇ ਹੀ ਬੈਠੇ ਨੇ ਜਿਹੜੇ ਤੁਹਾਡੇ ਆਪਣੇ ਦੇਸ਼ ਦੇ ਲੋਕਾਂ ਦੇ ਖਿਲਾਫ ਹਿੰਸਾ ਕਰ ਰਹੇ ਨੇ, ਦਹਿਸ਼ਤਗਰਦੀ ਕਰ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਜੀ ਦਾ ਐਪੀਸੈਂਟਰ ਆਫ ਟੈਰਰਿਜ਼ਮ ਨਰਚਰਸ ਟੈਰਰਿਸਟ ਐਂਟੀਟੀਜ਼ ਵਿਦ ਲਿੰਕਸ ਟੂ ਮੋਰ ਦੈਨ 150 UN ਡੈਜ਼ਿਗਨੇਟਿਡ ਐਂਟੀਟੀਜ਼ ਐਂਡ ਇੰਡੀਵਿਜੂਅਲਸ, ਔਰ ਉਹਨਾਂ ਨੂੰ ਮਾਰਟੀਅਰ ਕਿਹਾ ਜਾਂਦਾ ਹੈ। ਹੁਣ ਇਹ ਕਹਿ ਰਿਹਾ ਹੈ ਕਿ ਜੀ ਜਿਹੜੇ ਉਹਨਾਂ ਦੇ ਦਹਿਸ਼ਤਗਰਦ ਕੋਈ ਇਧਰ ਕਸ਼ਮੀਰੀਆਂ ਬਾਰੇ ਹੈ, ਤੁਸੀਂ ਤਾਂ ਉਸ ਨੱਥੂਰਾਮ ਗੋਡਸੇ ਨੂੰ ਸ਼ਹੀਦ ਬਣਾ ਕੇ ਉਹਦੀਆਂ ਫਿਲਮਾਂ, ਡਰਾਮੇ, ਮੰਦਰ ਤੱਕ ਬਣਾਉਣ ਤੱਕ ਗਏ ਹੋ।
ਇੱਕ ਪਾਸੇ ਤੁਸੀਂ ਗਾਂਧੀ ਦਾ ਨਾਂ ਵੇਚ ਕੇ ਦੁਨੀਆ 'ਚ ਕਹਿੰਦੇ ਹੋ ਜੀ ਅਹਿੰਸਾ ਪਰਮੋ ਧਰਮ, ਸਾਡੇ ਪਿਤਾ ਮਹਾਤਮਾ ਗਾਂਧੀ, ਬਾਪੂ ਫਾਦਰ ਆਫ ਨੇਸ਼ਨ। ਜੀ ਦੂਜੇ ਪਾਸੇ ਜਿਹਨੇ ਮਾਰਿਆ ਨਥੂਰਾਮ ਗੋਡਸੇ, ਉਹਨੂੰ ਤੁਸੀਂ ਕਹਿੰਦੇ ਹੋ ਕਿ ਬਹੁਤ ਵੱਡਾ ਸ਼ਹੀਦ, ਬਹੁਤ ਵੱਡਾ ਦੇਸ਼ ਭਗਤ। ਔਰ ਇਸ ਗੱਲ ਦਾ ਧਿਆਨ ਰਹੇ ਕਿ ਇੱਕ ਗਰੁੱਪ ਦਾ ਦਹਿਸ਼ਤਗਰਦ ਦੂਜੇ ਦੇ ਲਈ ਫਰੀडम ਫਾਈਟਰ ਹੀ ਹੁੰਦਾ। ਜੀ ਹੁਣ ਜਾਰਜ ਵਾਸ਼ਿੰਗਟਨ ਜਿਹੜਾ ਫਾਦਰ ਆਫ ਨੇਸ਼ਨ ਅਮਰੀਕਾ ਦਾ ਹੈ, ਬ੍ਰਿਟਿਸ਼ ਫਾਈਲਾਂ ਕੱਢ ਕੇ ਦੇਖ ਲਓ, ਜਦੋਂ ਉਹਨੇ 13 ਕਾਲੋਨੀਜ਼ ਨੂੰ ਲੈ ਕੇ ਚੈਲੰਜ ਕੀਤਾ ਸੀ ਉਹਨਾਂ ਦੇ ਖਿਲਾਫ, ਤੇ ਉਹ ਟੈਰਰਿਸਟ ਸੀ, ਦਹਿਸ਼ਤਗਰਦ ਸੀ। ਜਿਹੜੇ ਇਜ਼ਰਾਈਲ ਦੇ ਬੈਨ ਗੁਰਿਓਨ ਤੋਂ ਲੈ ਕੇ ਗੋਲਡਾ ਮਾਇਰ ਤੱਕ ਜਿੰਨੇ ਪ੍ਰਾਈਮ ਮਿਨਿਸਟਰ ਰਹੇ, ਉਹ ਬ੍ਰਿਟਨ ਦਾ ਦੌਰਾ ਨਹੀਂ ਸੀ ਕਰਦੇ, ਕਿਉਂਕਿ ਇਹ ਇਹਨਾਂ ਦਾ ਸਬੰਧ ਉਹਨਾਂ ਦੀ ਹਗਨਾ ਨਾਂ ਦੀ ਇੱਕ ਦਹਿਸ਼ਤਗਰਦ ਆਰਗੇਨਾਈਜੇਸ਼ਨ ਸੀ ਉਹਦੇ ਔਰ ਕਿਉਂਕਿ ਫਲਸਤੀਨ ਬ੍ਰਿਟਿਸ਼ ਆਕੂਪੇਸ਼ਨ ਥੱਲੇ ਸੀ, ਉਹਨਾਂ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਸੀ। ਇਸੇ ਲਈ ਕਿਹਾ ਜਾਂਦਾ ਹੈ ਕਿ ਵਨਸ ਟੈਰਰਿਸਟ ਇਜ਼ ਅਦਰਸ ਫਰੀडम ਫਾਈਟਰ। ਬਿਲਕੁਲ। ਹੁਣ ਜੇ ਤੁਹਾਨੂੰ ਬੁਰਹਾਨ ਵਾਨੀ ਜਾਂ ਕਸ਼ਮੀਰ 'ਚ ਸੈਯਦ ਅਲੀ ਸ਼ਾਹ ਗਿਲਾਨੀ ਔਰ ਉਹ ਸਾਰੇ ਜਿਹੜੇ ਨੇ ਔਰ ਮਕਬੂਲ ਭੱਟ, ਅਫਜ਼ਲ ਗੁਰੂ, ਇਹ ਦਹਿਸ਼ਤਗਰਦ ਲੱਗਦੇ ਨੇ, ਤੇ ਜਿਨ੍ਹਾਂ ਲੋਕਾਂ ਦੀ ਲਈ, ਜਿਨ੍ਹਾਂ ਆਪਣੇ ਲੋਕਾਂ ਦੀ ਆਜ਼ਾਦੀ ਲਈ ਜਿਹੜੀ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਦੇ ਉਹ ਜਿਹੜੇ ਨੇ ਉਹ ਫਰੀडम ਫਾਈਟਰ ਨੇ। ਜੀ ਜੇ ਸ਼ਹੀਦ ਭਗਤ ਸਿੰਘ, ਊਧਮ ਸਿੰਘ, ਦੂਜੇ, ਇਹ ਅੰਗਰੇਜ਼ਾਂ ਦੇ ਲਈ ਕੀ ਸੀ? ਦਹਿਸ਼ਤਗਰਦ ਸੀ। ਔਰ ਉਸ ਜ਼ਮਾਨੇ 'ਚ ਗਾਂਧੀ ਵਰਗਾ ਵੀ ਜਿਹੜਾ ਹੈ, ਜਿੱਦਣ ਮਾਈਕਲ ਆਡਵਾਇਰ ਨੂੰ ਜਿਹੜਾ ਮਾਰਿਆ ਊਧਮ ਸਿੰਘ ਨੇ 21 ਸਾਲ ਬਾਅਦ ਲੰਡਨ ਜਾ ਕੇ, ਗਾਂਧੀ ਨੇ ਇਹ ਕਿਹਾ ਸੀ, ਹਾਲਾਂ ਉਹਨੂੰ ਵੀ ਪਤਾ ਸੀ ਵੀ ਉਹਨੇ ਕਿਉਂ ਮਾਰਿਆ ਉਹਨੂੰ, ਉਹ ਕਹਿੰਦਾ ਸੀ ਦਿਸ ਇਜ਼ ਐਨ ਐਕਟ ਆਫ ਏ ਮੈਡਮੈਨ, ਇਹ ਪਾਗਲ ਬੰਦੇ ਦਾ ਕੰਮ ਹੈ। ਅੱਜ ਤੁਸੀਂ ਉਹਨੂੰ ਜਿਹੜਾ ਉਹਦੀਆਂ ਵੋਟਾਂ ਲੈਣ ਲਈ ਜੋ ਮਰਜ਼ੀ ਕਰੀ ਜਾਓ। ਸੋ ਇਹ ਕੋਈ ਵੱਡੀ ਗੱਲ, ਪਰ ਮੈਂ ਇਸ ਗੱਲ ਦੇ ਉੱਤੇ ਹੈ ਕਿ ਵੀ ਇਹ ਜਿਹੜੀ ਨਫ਼ਰਤ ਨਾਲ ਭਰੇ ਹੋਏ ਲੋਕ ਨੇ, ਇਹ ਸਿਸਟਮ ਹੈ, ਇਹਨੇ ਉਸ ਖਿੱਤੇ ਦੇ ਵਿੱਚ ਅਮਨ ਨਹੀਂ ਹੋਣ ਦੇਣਾ। ਔਰ ਇਹ ਜਿਹੜੀ ਟਕਰਾਅ ਦੀ ਲਾਈਨ ਅਲਟੀਮੇਟਲੀ, ਜਿਵੇਂ ਇਮਰਾਨ ਖਾਨ ਨੇ ਉਹਨੂੰ ਜਿਹੜਾ CNN ਨੂੰ ਇੰਟਰਵਿਊ ਦਿੱਤਾ, ਫਰੀਦ ਜ਼ਕਾਰੀਆ, ਉਸ ਦੇ ਨਾਲ ਉਹਨੇ ਕਿਹਾ ਸੀ ਵੀ ਇਹ ਜਿਹੜੀ RSS ਦੀ ਆਈਡੀਓਲੋਜੀ ਨਾਜ਼ੀਆਂ ਵਰਗੀ ਨਫ਼ਰਤ ਫੈਲਾ ਰਹੀ ਹੈ, ਦੋਨੋਂ ਅਸੀਂ ਨਿਊਕਲੀਅਰ ਪਾਵਰਸ ਹੈ, ਔਰ ਅਲਟੀਮੇਟਲੀ ਜੇ ਟਕਰਾਅ ਹੋਏਗਾ ਤੇ ਕਿਹਦੀ ਤਬਾਹੀ, ਕੁਝ ਵੀ ਨਹੀਂ ਬਚੇਗਾ। ਬਿਲਕੁਲ ਜੀ ਡਾਕਟਰ ਔਰ ਅਸੀਂ ਹਾਂਜੀ ਟਾਈਮ ਅਪ ਹੋ ਗਿਆ। ਅੱਛਾ ਜੀ ਡਾਕਟਰ ਸਾਹਿਬ, ਅੱਜ ਤੁਹਾਡਾ ਆਰਡਰ ਮੰਨ ਲੈਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰ ਸਲਾਮ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।